ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਛੋਟੇ ਪ੍ਰੋਗਰਾਮ ਅਪਡੇਟ ਅਮਰੀਕਾ ਦਾ ਸ਼ਨੀਚਰਵਾਰ ਦਾ ਵਿਸ਼ੇਸ਼ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਲੈ ਕੇ ਹਾਜ਼ਰ ਹਾਂ। US ਇਮੀਗ੍ਰੇਸ਼ਨ ਦੇ ਬਾਰੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ। ਆਪਣੇ ਨਾਲ US ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਨ ਦੇ ਲਈ ਜੁੜ ਚੁੱਕੇ ਨੇ ਇਮੀਗ੍ਰੇਸ਼ਨ ਦੇ ਅਟਾਰਨੀ ਜੇ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੇ ਨਾਲ ਮੈਡੀਕੇਅਰ ਦੇ ਬਾਰੇ ਜੇ ਤੁਸੀਂ ਉਸ ਦੇ ਵੱਖ-ਵੱਖ ਪਲਾਨਸ ਬਾਰੇ ਉਹਦੇ ਵਿੱਚ ਅਪਲਾਈ ਕਰਨ ਦੇ ਲਈ ਜਾਂ ਉਸ ਦੇ ਵਿੱਚ ਚੇਂਜਸ ਕਰਨ ਦੇ ਲਈ ਤੁਸੀਂ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੁਸਾਂਝ, ਸਨੀ ਪੁਰੇਵਾਲ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ ਰੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਕਰਮਵੀਰ ਸਿੰਘ ਟਰਲੌਕ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਸੇਵਕ ਸਿੰਘ ਹੌਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਲਿੱਦੜ ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ ਤੇ ਜਸਪਾਲ ਸਿੰਘ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਸੋ ਅਟਾਰਨੀ ਟਿਰਕੀਆਣਾ ਜੀ, ਅੱਜ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਜੀ? ਅੱਜ ਜੀ ਇੱਕ ਕੇਸ ਆਇਆ, ਇੰਪੋਰਟੈਂਟ ਹੈ ਕਾਫੀ, ਮੈਟਰ ਆਫ ਕੋਰਨਾਡੋ ਅਸੀਵੀਡੋ। ਸੋ ਇਹ ਨਵੰਬਰ 17 2022 ਚ ਡਿਸਾਈਡ ਕੀਤਾ ਸੀਗਾ ਅਟਾਰਨੀ ਜਨਰਲ ਨੇ, ਤੇ ਕਾਫੀ ਆਪਣੇ ਜਿਹੜੇ ਪੰਜਾਬੀ ਕੇਸ ਆ ਉਹਨਾਂ ਦੇ ਨਾਲ ਸੰਬੰਧ ਰੱਖਦਾ, ਸਪੈਸ਼ਲੀ ਜਿਹੜੇ ਵਿਆਹ ਵਾਲੇ ਕੇਸ ਆ, ਜਿਹੜੇ ਅਸਾਲਮ ਰਿਮੂਵਲ ਡੀਪੋਰਟੇਸ਼ਨ ਚ ਆ, ਉਹਨਾਂ ਦੇ ਬਾਰੇ ਇਹ ਕੇਸ ਆ। ਸੋ ਉਹਦੇ ਬਾਰੇ ਗੱਲ ਕਰਾਂਗੇ। ਜੀ, ਲਾਸਟ ਵੀਕ ਆਪਾਂ ਅਟਾਰਨੀ ਟਿਰਕੀਆਣਾ ਉਹਨਾਂ ਦੇ ਆਪਣੇ ਕੇਸ ਦੇ ਬਾਰੇ ਜਿਹੜੀ ਉਹ ਗੱਲਬਾਤ ਕੀਤੀ ਸੀ, ਸਿੰਘ ਵਰਸਸ ਗਾਰਲੈਂਡ ਵਾਲੀ। ਸੋ ਜੇ ਕੋਈ ਮਿਸ ਕਰ ਗਿਆ ਤਾਂ ਉਹ ਡੈਫੀਨੇਟਲੀ ਪੁਰਾਣੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਜਾ ਕੇ ਜਾਂ ਪੰਜਾਬੀ ਰੇਡੀਓ USA ਜਾਂ ਫੇਸਬੁੱਕ YouTube ਦੇ ਉੱਤੇ ਜਾ ਕੇ ਵੀ ਕਰ ਸਕਦੇ ਆ, ਉਹ ਦੇਖ ਸਕਦੇ ਆ, ਸੁਣ ਸਕਦੇ ਆ ਵੀ ਕੀ ਬਣਿਆ ਇਸ ਕੇਸ ਦੇ ਵਿੱਚ। ਸੋ ਜੇ ਤੁਸੀਂ ਦੱਸਣਾ ਹੋਵੇ ਵੀ ਇਹ ਜਿਹੜਾ ਮੈਟਰ ਆਫ ਕੋਰੋਨਾਡੋ ਆ ਕੀ ਹੈ ਇਹ ਕੇਸ ਕਿਸ ਬਾਬਤ ਹੈਗਾ ਐਵੇਂ? ਸੋ ਦੋ ਕਾਫੀ ਇੰਪੋਰਟੈਂਟ ਕੇਸ ਸੀਗੇ। ਸੋ ਅੱਜ ਦਾ ਥੋੜਾ ਜਿਹਾ ਟੌਪਿਕ ਐਡਵਾਂਸ ਆ, ਹੈ ਨਾ। ਜਿਹੜੇ ਨਵੇਂ ਜੁੜੇ ਆ ਉਹਨਾਂ ਨੂੰ ਥੋੜਾ ਜਿਹਾ ਪਿੱਛੇ ਜਾਣਾ ਪੈਣਾ, ਵੇਖਣਾ ਪੈਣਾ ਕਿ ਕੇਸ ਬਾਰੇ ਗੱਲ ਕਰ ਰਹੇ ਆ, ਕਿਉਂਕਿ ਡਿਸਕਸ਼ਨ ਥੋੜੀ ਲੰਬੀ ਹੋ ਜਾਣੀ ਆ ਤੇ ਹਰੇਕ ਚੀਜ਼ ਨਹੀਂ ਸਮਝਾਈ ਜਾ ਸਕਦੀ। ਸੋ ਆਪਾਂ ਪਹਿਲਾਂ ਗੱਲ ਕੀਤੀ ਸੀਗੀ, ਇੱਕ ਕੇਸ ਸੀਗਾ ਮੈਟਰ ਆਫ ਕੈਸਟਰੋਟਮ। ਸੋ ਮੈਟਰ ਆਫ ਕੈਸਟਰੋਟਮ ਕਾਫੀ ਇੰਪੋਰਟੈਂਟ ਜਿਹੜਾ ਡਿਸੀਜਨ ਸੀਗਾ ਟਰੰਪ ਹੋਣਾ ਦੀ ਐਡਮਿਨਿਸਟ੍ਰੇਸ਼ਨ ਨੇ, ਜੈਫ ਸੈਸ਼ਨ ਵਗੈਰਾ ਹੋਣਾ ਨੇ ਮੈਟਰ ਆਫ ਕੈਸਟਰੋਟਮ ਚ ਬੇਸਿਕਲੀ ਕਾਫੀ ਰੂਲਿੰਗ ਦਿੱਤੀਆਂ ਸੀਗੀਆਂ ਕਿ ਜਿਹੜੇ ਇਮੀਗ੍ਰੇਸ਼ਨ ਜੱਜ ਹੈਗੇ ਉਹਨਾਂ ਕੋਲ ਐਡਮਿਨਿਸਟ੍ਰੇਟਿਵ ਕਲੋਜ਼ਰ ਦੀ ਪਾਵਰ ਜਿਹੜੀ ਸੀਗੀ ਵਾਪਸ ਲੈ ਲਈ ਸੀਗੀ, ਕੇਸ ਤੁਸੀਂ ਬੰਦ ਨਹੀਂ ਕਰ ਸਕਦੇ। ਤੇ ਜਿਹੜਾ ਹੁਣ ਪਿੱਛੇ ਜੇ ਆਪਾਂ ਦੇਖਿਆ ਕਿ ਸਾਲ ਤੋਂ ਕਾਫੀ ਰੌਲਾ ਚੱਲਿਆ ਕਿ ਪੀਡੀ ਕਈਆਂ ਨੂੰ ਧੱਕੇ ਨਾ ਦੇ ਦਿੱਤੀ, ਕਈਆਂ ਨੂੰ ਚਾਹੀਦੀ ਸੀ ਜਿਹਨਾਂ ਨੂੰ ਨਹੀਂ ਦਿੱਤੀ। ਉਹਦੇ ਵਿੱਚ ਕਾਫੀ ਵਿਵਾਦ ਜਿਹੜਾ ਚੱਲ ਰਿਹਾ ਸੀਗਾ ਕਿ ਪੀਡੀ ਦਾ ਬਣਨਾ ਕੀ ਹੈ ਕਿ ਅਟਾਰਨੀ ਟਿਰਕੀਆਣਾ ਜੀ, ਆਵਾਜ਼ ਤੁਹਾਡੀ ਮੈਨੂੰ ਲੱਗਦਾ ਰੁਕ ਗਈ ਹੈ, ਮੇਬੀ ਕੋਈ ਕਨੈਕਸ਼ਨ ਦਾ ਪ੍ਰੋਬਲਮ ਆ। ਆਵਾਜ਼ ਰੁਕ ਗਈ ਸੀ, ਹੁਣ ਸੁਣ ਪਾ ਰਹੇ ਹੋ ਆਵਾਜ਼ ਤੁਸੀਂ ਸਾਡੀ? ਹਾਂਜੀ ਬਿਲਕੁਲ। ਹਾਂਜੀ, ਹਾਂ ਆ ਰਹੀ ਹੈ ਤੁਹਾਡੀ ਆਵਾਜ਼। ਹਾਂਜੀ, ਪਲੀਜ਼ ਕੰਟੀਨਿਊ ਕਰਿਓ। ਸੋ ਇਹ ਜਿਹੜਾ ਕੇਸ ਆ ਜੀ, ਦੋ ਕੇਸ ਹੈਗੇ ਆ, ਇੱਕ ਮੈਟਰ ਆਫ SOG ਤੇ ਇੱਕ ਮੈਟਰ ਆਫ FDB। ਇਹ ਜਿਹੜੇ ਦੋ ਕੇਸ ਸੀਗੇ ਇਹ 2018 ਚ ਡਿਸਾਈਡ ਹੋਏ ਸੀਗੇ। ਸੋ ਆ ਜਿਹੜਾ ਅੱਜ ਦਾ ਕੇਸ ਆ ਮੈਟਰ ਆਫ ਕੋਰਨਾਡੋ, ਇਹ ਦੋਨਾਂ ਕੇਸਾਂ ਨੂੰ ਓਵਰਰੂਲ ਕਰਦਾ, ਮਤਲਬ ਕਿ ਇਹਨਾਂ ਨੂੰ ਖਾਰਿਜ ਕਰਦਾ, ਕਿਉਂਕਿ ਜਿਹੜੇ ਦੋ ਕੇਸ ਸੀਗੇ ਇਹ ਟੈਕਨੀਕਲੀ ਜਿਹੜੇ ਸੀਗੇ ਆਪਣੇ ਬੰਦਿਆਂ ਲਈ ਵਧੀਆ ਨਹੀਂ ਸੀਗੇ। ਤੇ ਦੂਜੀ ਚੀਜ਼ ਇਹਦੇ ਵਿੱਚ ਇਹ ਹੈ ਕਿ ਇਹ ਰੂਲ ਬਣਾ ਰਹੇ ਆ ਹੁਣ ਅੱਗੇ, ਰੂਲ ਮੇਕਿੰਗ ਪ੍ਰੋਸੈਸ ਦੇ ਵਿੱਚ, ਜਿਹਦੇ ਵਿੱਚ ਇਹ ਡਿਸਾਈਡ ਕਰੂਗੇ ਕਿ ਕਿਹੜੇ ਹਾਲਾਤਾਂ ਦੇ ਵਿੱਚ ਜਿਹੜਾ ਕੇਸ ਆ ਉਹ ਟਰਮੀਨੇਟ ਹੋਣਾ ਚਾਹੀਦਾ। ਇਮੀਗ੍ਰੇਸ਼ਨ ਜੱਜ ਕੋ ਕਦੋਂ ਪਾਵਰਾਂ ਹੈਗੀਆਂ ਕਿ ਉਹ ਕਿਹੜੇ ਹਾਲਾਤਾਂ ਥੱਲੇ ਕੇਸ ਆਪਣਾ ਟਰਮੀਨੇਟ ਕਰ ਸਕਦਾ। ਸੋ ਇਹ ਵਿਵਾਦ ਇਹਦਾ ਇਹ ਸੀਗਾ ਕਿ ਕਈ ਵਾਰੀ ਜਿਹੜਾ ਜੱਜ ਸੀਗਾ ਉਹ ਟਰਮੀਨੇਟ ਕਰਨਾ ਚਾਹੁੰਦਾ ਸੀਗਾ ਤਾਂ ਕਿ ਲੋਕੀ ਵਿਆਹ ਵਾਲੇ ਕੇਸਾਂ ਦੇ ਥਰੂ ਐਡਜਸਟ ਕਰ ਜਾਣ, ਪਰ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਸੀਗੀ ਉਹਨਾਂ ਨੇ ਕਿਹਾ ਕਿ ਨਹੀਂ, ਇਹ ਜਿਹੜੀ ਪਾਵਰ ਹੈ ਜੱਜਾਂ ਕੋ ਖੋਲੋ। ਸੋ ਇਹ ਜਿਹੜੇ ਫਿਰ ਦੋ ਕੇਸ ਅੱਗੇ, ਸੋ ਮੈਟਰ ਆਫ ਕੈਸਟਰੋਟਮ ਵਾਲਾ ਕੇਸ ਸੀਗਾ। ਸੋ ਉਸ ਤੋਂ ਬਾਅਦ ਦੋ ਹੋਰ ਕੇਸ ਆਏ, ਮੈਟਰ ਆਫ SOG ਤੇ FDB। ਉਹਨਾਂ ਨੇ ਬੇਸਿਕਲੀ ਜੱਜਾਂ ਤੋਂ ਸਾਰੀਆਂ ਇਹ ਪਾਵਰ ਜਿਹੜੀਆਂ ਸੀਗੀਆਂ ਉਹ ਖੋਲੀਆਂ ਸੀਗੀਆਂ। ਸੋ ਇਹ ਜਿਹੜਾ ਕੇਸ ਆ ਇਹ ਦੋਨਾਂ ਕੇਸਾਂ ਨੂੰ ਓਵਰਰੂਲ ਕਰਦਾ, ਤੇ ਬੇਸਿਕਲੀ ਉਹ ਕਹਿੰਦਾ ਕਿ ਜਦ ਤੱਕ ਇਹ ਜਿਹੜਾ ਨਵਾਂ ਰੂਲ ਆ ਇਹ ਬਣ ਰਿਹਾ ਵਾ ਤੇ ਉਹਦੇ ਵਿੱਚ ਜਿਹੜਾ
ਜੱਜਾਂ ਦੇ ਕੋਲ ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਕੋਲ ਪਾਵਰ ਹੈਗੀ ਆ ਕਿ ਉਹ ਜਿਹੜੇ ਕੇਸ ਆ ਉਹਨਾਂ ਨੂੰ ਟਰਮੀਨੇਟ ਜਾਂ ਡਿਸਮਿਸ ਜਿਹੜਾ ਉਹ ਕਰ ਸਕਦੇ ਆ। ਸੋ ਇਹਨੂੰ ਸਿੰਪਲ ਅੱਖਰਾਂ ਦੇ ਵਿੱਚ ਤਾਂ ਜਿਹੜਾ ਹੁਣ ਜੀ। ਜਿਹੜਾ ਟਿਕਟੋਕ ਵਕੀਲ ਉਹ ਤਾਂ ਇਦਾਂ ਜੀ ਪੀਡੀ ਆ ਗਈ, ਪੀਡੀ ਚਲੀ ਗਈ, ਪੀਡੀ ਆ ਗਈ, ਪੀਡੀ ਚਲੀ ਗਈ। ਹੂੰ। ਤੇ ਲੋਕਾਂ ਨੂੰ ਪਤਾ ਨਹੀਂ ਕਿ ਹੋ ਕੀ ਰਿਹਾ, ਕਿ ਹੈ ਕੀ ਚੀਜ਼ ਆ, ਕਿ ਅਜੇ ਤੱਕ ਤਾਂ ਪੀਡੀ ਦਾ ਨਹੀਂ ਸਮਝ ਲੱਗਾ ਨਾ, ਸਾਲ 2 ਸਾਲ ਹੋ ਗਏ। ਸੋ ਆਹ ਜਿਹੜਾ ਕੇਸ ਆ ਬੇਸਿਕਲੀ ਥੋੜੀ ਜਿਹੀ ਤੁਹਾਨੂੰ ਡਿਟੇਲ ਹੋਰ ਦੇ ਦੂਗਾ ਕਿ ਇਹ ਚੱਕਰ ਹੈ ਕੀ ਆ, ਗੱਲਬਾਤ ਕਿਸ ਚੀਜ਼ ਬਾਰੇ ਕਰ ਰਹੇ ਆ। ਸੋ ਇੰਨਾ ਸਿੰਪਲ ਨਹੀਂ ਹੈਗਾ ਕਿ ਮੈਨੂੰ ਪੀਡੀ ਮਿਲਣੀ ਆ ਕਿ ਮੈਨੂੰ ਪੀਡੀ ਨਹੀਂ ਮਿਲਣੀ ਆ। ਸੋ ਇਹ ਕੇਸ ਜਿਹੜਾ ਉਸੇ ਚੀਜ਼ ਨਾਲ ਸੰਬੰਧ ਰੱਖਦਾ ਤੇ ਮੋਸਟਲੀ ਉਹ ਇਹ ਕਹਿੰਦੇ ਆ ਕਿ ਉਹ ਕੇਸਾਂ ਦੇ ਵਿੱਚ ਜਿਹਦੇ ਵਿੱਚ ਕਿ ਜਿਹੜਾ ਕਲਾਇੰਟ ਆ, ਰਿਸਪੋਂਡੈਂਟ ਆ, ਜਿਹੜਾ ਉਹਨੇ ਜੇ ਵਿਆਹ ਕਰਾ ਲਿਆ ਤੇ ਉਹ ਕਈ ਵਾਰੀ 2 ਨੰਬਰ ਬਾਰਡਰ ਟੱਪ ਕੇ ਆਇਆ ਹੁੰਦਾ ਤੇ ਉਹ ਇੱਥੇ ਐਡਜਸਟਮੈਂਟ ਆਫ ਸਟੇਟਸ ਜਿਹੜਾ ਗ੍ਰੀਨ ਕਾਰਡ ਉਹ ਫਾਈਲ ਨਹੀਂ ਕਰ ਸਕਦਾ। ਤੇ ਉਹਨਾਂ ਹਾਲਾਤਾਂ ਦੇ ਵਿੱਚ ਜੱਜਾਂ ਨੂੰ ਪਾਵਰ ਦਿੱਤੀ ਗਈ ਹੈ ਕਿ ਉਹਨਾਂ ਦਾ ਜਿਹੜਾ ਕੇਸ ਆ ਚੱਲਦਾ ਉਹਨੂੰ ਉਹ ਟਰਮੀਨੇਟ ਕਰ ਸਕਦੇ ਆ ਤਾਂ ਕਿ ਬਾਹਰੋਂ ਜਾ ਕੇ ਜਿਹੜਾ ਵੀਜ਼ਾ ਉਹ ਲੈ ਕੇ ਆ ਜਾ। ਸੋ ਇਹਦੇ ਵਿੱਚ ਹੋ ਇਹ ਰਿਹਾ ਸੀਗਾ ਕਿ ਜੱਜਾਂ ਦੇ ਕੋਲ ਅਥਾਰਟੀ ਨਹੀਂ ਸੀ। ਕਈ ਵਾਰੀ ਸਰਕਾਰ ਐਗਰੀ ਕਰ ਜਾਂਦੀ ਸੀ ਤੇ ਜੱਜ ਗ੍ਰਾਂਟ ਕਰ ਦਿੰਦਾ ਸੀਗਾ ਤੇ ਕਈ ਜੀ। ਵਾਰੀ ਸਰਕਾਰ ਅੜ ਵੀ ਜਾਂਦੀ ਸੀ ਕਿ ਨਹੀਂ, ਮੈਟਰ ਆਫ ਐਸਓਜੀ, ਮੈਟਰ ਆਫ ਐਫਡੀਬੀ ਆ, ਤੁਸੀਂ ਇਦਾਂ ਨਹੀਂ ਕਰ ਸਕਦੇ। ਤੇ ਕਈ ਸਾਰੇ ਜਿੱਦਾਂ ਸਾਡੇ ਕੇਸ ਸੀਗੇ, ਪਟੀਸ਼ਨ ਨਹੀਂ ਵੀ ਮਨਜ਼ੂਰ ਕਰਦੇ ਸੀਗੇ, ਨਹੀਂ ਵੀ ਪੀਡੀ ਦਿੱਤੀ। ਸੋ ਹੁਣ ਇਹ ਕੇਸ ਜਿਹੜਾ ਸੀਗਾ ਉਹ ਵਾਲੇ ਕੇਸਾਂ ਦੇ ਲਈ ਉਹਨਾਂ ਦੀ ਜ਼ਿੰਦਗੀ ਥੋੜੀ ਜਿਹੀ ਸੌਖੀ ਜਿਹੜੀ ਆ ਉਹ ਕਰ ਰਿਹਾ। ਸੋ ਆਪਾਂ ਦੇਖ ਰਹੇ ਹਾਂ ਲਗਾਤਾਰ ਜਿਹੜੇ ਚੇਂਜਸ ਕੁਛ ਨਾ ਕੁਛ ਹੁੰਦੇ ਰਹਿੰਦੇ ਆ। ਇਦਾਂ ਦੇ ਜਿਹੜੇ ਕੇਸ ਆ ਕੇ ਪੁਰਾਣੇ ਕੇਸਾਂ ਨੂੰ ਓਵਰਰਾਈਡ ਜਿਹੜੇ ਉਹ ਕਰ ਜਾਂਦੇ ਆ। ਸੋ ਇਹ ਕੇਸ ਡਿਸਾਈਡ ਕਿਹਨੇ ਕੀਤਾ ਆ? ਸਰਕਟ ਕੋਰਟ, BIA ਜਾਂ ਕਿ ਅਟਾਰਨੀ ਜਨਰਲ ਨੇ ਇਸ ਦੇ ਉੱਤੇ ਫੈਸਲਾ ਲਿਆ? ਕਿਹਨੇ ਕੀਤਾ ਇਸ ਨੂੰ ਡਿਸਾਈਡ, ਇਹ ਵਾਲੇ ਕੇਸ ਨੂੰ? ਸੋ ਜਿਹੜੇ ਨਵੇਂ ਜੁੜੇ ਆ ਉਹਨਾਂ ਦੇ ਲਈ ਸੋ ਇਦਾਂ ਕਿ ਜਦੋਂ ਤੁਸੀਂ ਇਮੀਗ੍ਰੇਸ਼ਨ ਕੋਰਟ ਮੂਹਰੇ ਜਾਂਦੇ ਆ, ਜੱਜ ਨਵੇਂ ਲਾਅ ਨਹੀਂ ਬਣਾ ਸਕਦਾ। ਲਾਅ ਆਲਰੇਡੀ ਬਣੇ ਹੋਏ ਆ। ਜੱਜ ਤੁਹਾਡੀ ਗੱਲ ਸੁਣ ਕੇ, ਫੈਕਟ ਸੁਣ ਕੇ, ਕਾਨੂੰਨਾਂ ਦੇ ਹਿਸਾਬ ਨਾਲ ਫੈਸਲਾ ਜਿਹੜਾ ਉਹ ਕਰਦਾ। ਸੋ ਜੱਜ ਦੇ ਕੋਲ ਲਾਅ ਮੇਕਿੰਗ ਦੀ ਪਾਵਰ ਨਹੀਂ ਹੁੰਦੀ। ਜੇ ਜੱਜ ਤੁਹਾਡਾ ਕਾਨੂੰਨ ਦੇ ਖਿਲਾਫ ਜਾ ਕੇ ਗਲਤ ਫੈਸਲਾ ਕਰਦਾ, ਤੁਸੀਂ ਉਹਨੂੰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਅਪੀਲ ਕਰਦੇ ਆ। ਜੇ ਉਹਦੇ ਖਿਲਾਫ ਜਾ ਕੇ ਤੁਹਾਡੇ ਫੇਵਰ 'ਚ ਫੈਸਲਾ ਕਰਦਾ ਤਾਂ ਜਿਹੜੀ ਸਰਕਾਰ ਆ ਉਹ ਵੀ ਅਪੀਲ ਕਰਦੀ ਆ। ਸੋ ਮਤਲਬ ਜਿਹੜਾ ਜੱਜ ਆ ਉਹਦਾ ਫਰਜ਼ ਇਹ ਹੈਗਾ ਕਿ ਲਾਅ ਨੂੰ ਸਹੀ ਤਰ੍ਹਾਂ ਅਪਲਾਈ ਕਰਨਾ। ਪਰ ਆਫ ਕੋਰਸ ਤੁਹਾਡੀ ਟੈਸਟਮਨੀ ਹੋਰ ਕਈ ਸਾਰੇ ਫੈਕਟਰ ਆ। ਜੱਜ ਕੋਲ ਪਾਵਰ ਹੁੰਦੀ ਆ ਕਿ ਕਿਹਨੂੰ ਉਹ ਸਹੀ ਮੰਨਦਾ ਕਿ ਇਹ ਰੀਲੋਕੇਟ ਕਰ ਸਕਦਾ, ਨਹੀਂ ਕਰ ਸਕਦਾ। ਠੀਕ ਹੈ। ਜੱਜ ਕੋਲ ਪਾਵਰ ਬਹੁਤ ਜ਼ਿਆਦਾ ਹੁੰਦੀ ਆ ਪਰ ਉਹਦੇ ਕੋਲ ਇਹ ਪਾਵਰ ਨਹੀਂ ਹੁੰਦੀ ਕਿ ਉਹ ਲਾਅ ਆਪਣੇ ਆਪ ਬਣਾ ਦੇਵੇ। ਤੇ ਜੇ ਉਹ ਕੋਈ ਇਦਾਂ ਦੇ ਮੁੱਦੇ ਤੇ ਡਿਸਾਈਡ ਕਰਦਾ, ਜੇ ਨਵਾਂ ਕੋਈ ਮੁੱਦਾ ਪੈਦਾ ਹੋ ਗਿਆ ਤਾਂ ਜਿਹੜਾ ਕੇਸ ਆ ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਜਾਂਦਾ। ਜੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਕੇਸ ਜਾ ਕੇ ਬੰਦਾ ਹਾਰ ਜਾਂਦਾ ਕੇਸ ਜੇ, ਤਾਂ ਫਿਰ ਉਹਦੀ ਸਰਕਟ ਕੋਰਟ ਮੂਹਰੇ ਅਪੀਲ ਹੁੰਦੀ ਹੈ। ਤੇ ਹਰੇਕ ਸਟੇਟ ਨੂੰ ਜਿੱਦਾਂ 2-4 ਸਟੇਟਾਂ ਨੂੰ ਮਿਲਾ ਕੇ ਇੱਕ ਅੱਧਾ ਸਰਕਟ ਲੱਗਦਾ। ਕੈਲੀਫੋਰਨੀਆ ਦਾ ਜਿੱਦਾਂ 9th ਸਰਕਟ ਆ ਜੀ। ਤੇ ਨਿਊਯਾਰਕ ਦਾ 2nd ਸਰਕਟ ਆ। ਇਹ 2 ਮੇਨ ਸਰਕਟ ਜਿਹੜੇ ਪੰਜਾਬੀਆਂ ਦਾ ਜਿੱਥੇ ਵਾਹ ਪੈਂਦਾ। ਤੇ ਹੁਣ ਇਹਦੇ ਵਿੱਚ ਸਾਰੇ ਦੇ ਵਿੱਚ ਕੀ ਹੈ ਕਿ ਇਹ ਜਿਹੜਾ ਕੇਸ ਆ ਨਾ ਹੀ BIA ਨੇ ਡਿਸਾਈਡ ਕੀਤਾ, ਨਾ ਹੀ ਸਰਕਟ ਕੋਰਟ ਨੇ ਡਿਸਾਈਡ ਕੀਤਾ। ਪੋਲਿਟਿਕਸ ਇੱਥੇ ਇਸ ਤਰੀਕੇ ਨਾਲ ਪਲੇ ਕਰਦੀ ਹੈ ਕਿ ਜਿਹੜਾ ਅਟਰਨੀ ਜਨਰਲ ਆ ਉਹ ਜਿਹੜੀ ਕਹਿ ਲਓ ਕਿ ਇੱਕ ਲਾਅ ਦੀ, ਲਾਇਰ ਦੀ ਸਭ ਤੋਂ ਵੱਡੀ ਜਿਹੜੀ ਪੋਜੀਸ਼ਨ ਸਰਕਾਰੀ ਜੇ ਹੋ ਸਕਦੀ ਹੈ ਉਹ ਅਟਰਨੀ ਜਨਰਲ ਦੀ ਪੋਜੀਸ਼ਨ ਆ। ਕਿ ਅਟਰਨੀ ਜਨਰਲ ਨੇ ਦੇਖਣਾ ਕਿ ਦੇਸ਼ ਦੇ ਜਿਹੜੇ ਕਾਨੂੰਨ ਹੈਗੇ ਆ ਉਹ ਕਿੱਦਾਂ ਚੱਲਣੇ। ਮਤਲਬ ਸਭ ਤੋਂ ਵੱਡਾ ਬੰਦਾ ਇਹ ਪ੍ਰੈਜ਼ੀਡੈਂਸ਼ੀਅਲ ਜਿਹੜੀ ਅਪਾਇੰਟਮੈਂਟ ਡਾਇਰੈਕਟ ਹੁੰਦੀ ਹੈ। ਟਰੰਪ ਨੇ ਆਉਣਾ, ਉਹਨੇ ਆਪਣਾ ਬੰਦਾ ਲਾਣਾ, ਦੂਜੇ ਨੇ ਆਉਣਾ, ਉਹਨੇ ਉਹਨੂੰ ਕੱਢ ਕੇ ਆਪਣਾ ਬੰਦਾ ਲਾਣਾ। ਸੋ ਜਿਹੜੀ ਹੁਣ ਸਾਰੀ ਪੋਲਿਟਿਕਸ ਹੈ ਇਹਦੀ ਕਿ ਪ੍ਰੋ ਇਮੀਗ੍ਰੇਸ਼ਨ, ਐਂਟੀ ਇਮੀਗ੍ਰੇਸ਼ਨ, ਉਹ ਹੁਣ ਅਟਰਨੀ ਜਨਰਲ ਦੇ ਕੋਲ ਬਹੁਤ ਵੱਡੀ ਪਾਵਰ ਆ ਜਾਂਦੀ ਆ ਕਿ ਅਟਰਨੀ ਜਨਰਲ ਕਾਨੂੰਨ ਕਿੱਦਾਂ ਬਣਾਉਂਦਾ। ਤੇ ਓਬਵੀਅਸਲੀ ਸਭ ਤੋਂ ਵੱਡਾ ਮੁੱਦਾ ਇਸ ਦੇਸ਼ 'ਚ ਇਮੀਗ੍ਰੇਸ਼ਨ ਦਾ ਹੀ ਆ। ਸੋ ਜਿਹੜਾ ਅਟਰਨੀ ਜਨਰਲ ਆ ਉਹਦੇ ਕੋਲ ਜਿਹੜਾ ਕਹਿ ਲਓ ਕਿ ਇਮੀਗ੍ਰੇਸ਼ਨ ਦੇ ਰਿਲੇਟਿਡ ਕੀ ਸਟ੍ਰੈਟਜੀ, ਪਾਲਿਸੀ ਕਿੱਧਰ ਨੂੰ ਚੱਲਣੀ ਆ, ਉਹ ਅਟਰਨੀ ਜਨਰਲ ਦੇ ਹੱਥ ਬਹੁਤ ਵੱਡੀ ਪਾਵਰ ਆ। ਕਾਫੀ ਸਾਰੀਆਂ ਚੀਜ਼ਾਂ ਤਾਂ ਕਾਂਗਰਸ ਨੇ ਹੁਣ ਜੇ ਲਾਅ ਬਣਾਤਾ ਉਹ ਤਾਂ ਬਣਾਤਾ। ਹੁਣ ਕਈ ਸਾਰੇ ਇਦਾਂ ਦੇ ਏਰੀਆ ਜਿੱਥੇ ਲਾਅ ਨਹੀਂ ਬਣਿਆ। ਤੇ ਆ ਜਿਹੜਾ ਸੀਗਾ ਕਿ ਐਡਮਿਨਿਸਟ੍ਰੇਟਿਵ ਕਲੋਜ਼ਰ ਜਾਂ ਪੀਡੀ ਦੇਣੀ ਆ, ਟਰਮੀਨੇਸ਼ਨ ਕਰਨੀ ਆ ਜਾਂ ਡਿਸਮਿਸ ਕਰਨਾ ਵਾ, ਇਹਦੇ ਉੱਤੇ ਲਾਅ ਨਹੀਂ ਬਣਿਆ ਸੀਗਾ। ਤਾਂ ਕਰਕੇ ਹੁਣ ਇਹਦੇ ਵਿੱਚ ਕੀ ਕਿ ਅਟਰਨੀ ਜਨਰਲ ਦੇ ਕੋਲ ਬਹੁਤ ਵੱਡੀ ਪਾਵਰ ਆ ਜਾਂਦੀ ਆ ਇਹਨਾਂ ਕੇਸਾਂ ਦੇ ਵਿੱਚ। ਸੋ ਅਟਰਨੀ ਜਨਰਲ ਕੀ ਕਰਦਾ ਕਿ ਸੈਕਸ਼ਨ 8 CFR 1003.11 ਇੱਕ ਸਪੈਸ਼ਲ ਸੈਕਸ਼ਨ ਹੈ, ਇਹਦੇ ਥੱਲੇ ਅਟਰਨੀ ਜਨਰਲ ਕੋਲ ਪਾਵਰ ਹੈਗੀ ਕਿ ਜਿਹੜਾ ਵੀ ਕੇਸ BIA ਦੇ ਕੋਲ ਪੈਂਡਿੰਗ ਆ, ਚੱਲਦਾ ਪਿਆ ਜੇ, ਉਹਨੂੰ ਉਹ ਸਿੱਧੇ ਤੌਰ ਤੇ ਉਹ ਆਪਣੇ ਅੰਡਰ ਲੈ ਸਕਦਾ ਤੇ ਆਪਣਾ ਓਪੀਨੀਅਨ ਦੇ ਸਕਦਾ ਕਿ ਆ ਜਿਹੜਾ ਲਾਅ ਇਹਨੂੰ ਕਿੱਦਾਂ ਇੰਟਰਪ੍ਰੇਟ ਕਰਨਾ। ਜਾਂ ਫਿਰ ਉਹ ਸਿੱਧੇ ਹੀ ਜਿਹੜੇ ਆਹ BIA ਨੇ ਕੇਸ ਜਿਹੜੇ ਡਿਸਾਈਡ ਕੀਤੇ ਆ ਇਹਨਾਂ ਕੇਸਾਂ ਦੇ ਵਿੱਚ ਹੁਣ ਸੋ ਅਟਰਨੀ ਜਨਰਲ ਦੀ ਪਾਵਰ ਦੇਖੋ ਕਿ ਉਹ ਕਹਿੰਦਾ ਕਿ ਜਿਹੜਾ ਮੈਟਰ ਆਫ SOG ਆ ਤੇ ਮੈਟਰ ਆਫ FDB ਆ, ਇਹਨੂੰ ਮੈਂ ਸਿੱਧੇ ਓਵਰ ਰੂਲ ਕਰਦਾ ਕਿਉਂਕਿ ਮੈਂ ਨਹੀਂ ਮੰਨਦਾ ਕਿ ਇਹ ਸਹੀ ਕੇਸ ਹੈਗੇ ਆ, ਇਹਨਾਂ ਨਾਲ ਲੋਕਾਂ ਨੂੰ ਫਾਇਦਾ ਹੁੰਦਾ। ਤੇ ਉਹਨੇ ਸਿੱਧੇ ਜਿਹੜੇ ਸੀਗੇ ਇਹ ਅਟਰਨੀ ਜਨਰਲ ਨੇ ਆਪਣਾ ਜਿਹੜੇ ਕੇਸ ਦੋਨੋਂ ਓਵਰ ਰੂਲ ਕਰਤੇ। ਤੇ ਜਿਹੜਾ ਆਹ ਆਪਣਾ ਕਰਨਾਡੋ ਵਾਲਾ ਕੇਸ ਆ, ਸੋ ਇਹਨੇ ਕਿਹਾ ਕਿ ਇਹਨੂੰ ਓਵਰ ਰੂਲ ਕਰ, ਕਿਉਂਕਿ ਆਹ 2 ਕੇਸ ਓਵਰ ਰੂਲ ਹੋ ਗਏ। BIA ਨੇ ਜਿਹੜਾ ਫੈਸਲਾ ਗਲਤ ਦਿੱਤਾ ਤੇ ਵਾਪਸ ਜਿਹੜਾ ਕੇਸ ਆ ਇਹ BIA ਦੇ ਕੋਲ ਭੇਜਿਆ ਜਾਵੇ
ਤਾਂ ਕਿ ਉਹ ਮੇਰੇ ਡਿਸੀਜਨ ਦੇ ਹਿਸਾਬ ਨਾਲ, ਕਿਉਂਕਿ ਹੁਣ ਆਹ 2 ਜਿਹੜੇ ਕੇਸ ਆਏ ਮੈਂ ਓਵਰਰੂਲ ਕਰਤੇ, ਤੇ ਇਹਨਾਂ ਤੋਂ ਬਿਨਾਂ ਤੁਹਾਨੂੰ ਇਹ ਕੇਸ ਨੂੰ ਦੁਬਾਰਾ ਸੁਣ ਕੇ ਫੈਸਲਾ ਲੈਣਾ ਪੈਣਾ। ਸੋ ਇਹ ਅਟਾਰਨੀ ਜਨਰਲ ਨੇ ਦੁਬਾਰਾ ਜਿਹੜਾ ਕੇਸ ਸੀਗਾ ਆਪਣੇ ਆਪ ਨੂੰ ਰੈਫਰ ਕਰਕੇ ਤੇ ਇਹ ਦੋਨਾਂ ਕੇਸਾਂ ਨੂੰ ਓਵਰਰੂਲ ਕਰਕੇ ਦੁਬਾਰਾ ਥੱਲੇ BIA ਦੇ ਕੋਲ ਰਿਮਾਂਡ ਕੀਤਾ। ਜੀ, ਜੀ। ਸੋ ਇਹਦਾ ਮਤਲਬ ਵੀ ਇਹਦੇ ਵਿੱਚ ਹੁਣ ਆਪਾਂ ਨੂੰ 3 ਕੇਸਾਂ ਦੀ ਸਟੱਡੀ ਕਰਨੀ ਪੈਣੀ। ਇੱਕ ਕੇਸ ਦੇ ਬਾਰੇ ਜਿਹੜੇ ਜਾਣਨ ਦੇ ਲਈ ਕਿਉਂ ਜਿਹੜਾ ਫਿਰ ਮੈਟਰ ਆਫ SOG ਤੇ FDB ਆ, ਜੇ ਤੁਸੀਂ ਸਾਨੂੰ ਥੋੜਾ ਬਰੀਫਲੀ ਦੱਸੋ ਵੀ ਇਹਦੀ ਬੈਕਗ੍ਰਾਉਂਡ ਪ੍ਰੋਵਾਈਡ ਕਰੋ ਵੀ ਇਹਨਾਂ ਨੂੰ ਜਿਹੜਾ ਇਹਨਾਂ ਨੇ ਓਵਰਟਰਨ ਕਰਕੇ ਕੋਰੋਨਾਡੋ ਵਾਲਾ ਕੀਤਾ ਹੈ, ਕਿਉਂ ਉਹਨਾਂ 'ਚ ਕੀ ਸੀਗਾ ਤੇ ਕਿਉਂ ਇਹ ਫਿਰ ਡਿਸਾਈਡ ਕੀਤਾ ਗਿਆ ਜਿਹੜਾ ਕੇਸ ਆਫ ਕੋਰੋਨਾਡੋ ਵਾਲਾ? ਜੀ, ਥੋੜਾ ਸ਼ਾਰਟ ਰੱਖਾਂਗੇ ਕਿਉਂਕਿ ਤਿੰਨੋਂ ਕੇਸ ਤਾਂ ਬਹੁਤ ਜ਼ਿਆਦਾ ਵੱਡੀ ਡਿਸਕਸ਼ਨ ਹੋ ਜਾਣੀ। ਮੈਟਰ ਆਫ ਕੈਸਟਰੋਟਮ ਐਕਚੁਅਲੀ ਜੇ ਤੁਹਾਨੂੰ ਯਾਦ ਹੋਵੇ, ਮੈਟਰ ਆਫ ਕੈਸਟਰੋਟਮ ਆਪਣੇ ਰੇਡੀਓ ਤੇ ਆਪਾਂ 2 ਵਾਰੀ ਕਾਫੀ ਲੰਬੀ 2 ਘੰਟੇ ਦੀ ਡਿਸਕਸ਼ਨ ਕੀਤੀ ਹੋਈ ਆ। ਤੇ ਜਿੰਨੇ ਬਾਹਲੀ ਡਿਟੇਲ ਜਿਹਨੂੰ ਇੰਟਰਸਟਿਡ ਹੈਗਾ ਜਿਹੜਾ ਉਹ ਜਾ ਕੇ ਮੈਟਰ ਆਫ ਕੈਸਟਰੋਟਮ ਸੁਣ ਸਕਦਾ। ਪਰ ਉਦੋਂ ਕੀ ਸੀਗਾ ਕਿ ਉਦੋਂ ਉਹ ਕੇਸ ਲੇਟੈਸਟ ਸੀਗੇ, ਸੋ ਉਹਦੀ ਡਿਸਕਸ਼ਨ ਸੀਗੀ। ਅੱਜ ਉਹ ਕੇਸ ਓਵਰਰੂਲ ਹੋ ਗਿਆ, ਸੋ ਅੱਜ ਦੂਜੇ ਕੇਸ ਦੀ ਡਿਸਕਸ਼ਨ ਆ, ਪਰ ਜਿਹੜਾ ਉਹਦਾ ਬੇਸ ਆ ਉਹ ਪੁਰਾਣੇ ਕੇਸਾਂ ਦੇ ਵਿੱਚ ਹੀ ਆ। ਪਰ ਇਹ ਹੈ ਕਿ ਜੇ ਤੁਸੀਂ ਨਾਲੋਂ ਨਾਲ ਆਪਣੇ ਇਮੀਗ੍ਰੇਸ਼ਨ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਆ ਕਿ ਸਾਡੀ ਟਿਊਨਿੰਗ ਦੇ ਨਾਲ ਆਪਣੀ ਟਿਊਨਿੰਗ ਰਲਾਉਣਾ ਚਾਹੁੰਦੇ ਆ, ਤਾਂ ਜ਼ਰੂਰ ਤੁਸੀਂ ਜਾ ਕੇ ਜਿਹੜੀ ਮੈਟਰ ਆਫ ਕੈਸਟਰੋਟਮ ਵਾਲੀ ਰਿਕਾਰਡਿੰਗ ਸੀਗੀ ਸਾਡੀ ਪੰਜਾਬੀ ਰੇਡੀਓ ਦੇ YouTube ਚੈਨਲ ਤੇ, ਉੱਥੇ ਜਾ ਕੇ ਸੁਣੋ। ਸੋ ਗੱਲ ਕਰਾਂਗੇ ਜੀ ਮੈਟਰ ਆਫ SOG ਤੇ FDB ਦੀ। ਇਹਦੇ ਵਿੱਚ ਕੀ ਸੀਗਾ ਕਿ ਇਹ ਕੇਸ ਜਿਹੜੇ ਹੈਗੇ, ਜਿੱਦਾਂ ਕਿ ਤੁਹਾਨੂੰ ਦੱਸਿਆ ਕਿ ਇਮੀਗ੍ਰੇਸ਼ਨ ਜੱਜਾਂ ਦੀ ਰਿਮੂਵਲ ਪ੍ਰੋਸੀਡਿੰਗ ਦੇ ਵਿੱਚ ਕੇਸ ਨੂੰ ਟਰਮੀਨੇਟ ਜਾਂ ਡਿਸਮਿਸ ਕਰਨ ਦੀ ਪਾਵਰ ਦੇ ਨਾਲ ਸੰਬੰਧ ਰੱਖਦੇ ਆ। ਮੈਟਰ ਆਫ SOG ਤੇ FDB ਤੋਂ ਪਹਿਲਾਂ ਕੀ ਸੀਗਾ ਕਿ ਇਮੀਗ੍ਰੇਸ਼ਨ ਜੱਜ ਤੇ ਜਿਹੜਾ BIA ਸੀਗਾ, ਉਹਨਾਂ ਨੂੰ ਪਾਵਰ ਸੀਗੀ ਕਿ ਉਹ ਕਈ ਸਾਰੇ ਹਾਲਾਤਾਂ ਦੇ ਵਿੱਚ, ਲਿਮਿਟਿਡ ਸਰਕਮਸਟੈਂਸਿਸ ਦੇ ਵਿੱਚ, ਉਹ ਆਪਣੇ ਆਪ ਹੀ ਜਿਹੜੀਆਂ ਪ੍ਰੋਸੀਡਿੰਗ ਸੀਗੀਆਂ ਡਿਸਮਿਸ ਕਰ ਸਕਦੇ ਸੀਗੇ। ਫੋਰ ਐਗਜ਼ਾਮਪਲ ਜਿੱਦਾਂ ਕੋਈ I-94 ਤੇ ਆਇਆ ਜਾਂ ਅਰਾਈਵਿੰਗ ਏਲੀਅਨ ਆ, ਤੇ ਉਹ ਜਦੋਂ ਸਾਡੇ ਕੋਲ ਅਸਾਈਲਮ ਦਾ ਫੋਰ ਐਗਜ਼ਾਮਪਲ ਕੇਸ ਲੱਗਾ, ਐਜ਼ ਅ ਵਕੀਲ ਆਪਾਂ ਜੱਜ ਨੂੰ ਕੀ ਕਹਿੰਦੇ ਸੀਗੇ ਕਿ ਜਾਂ ਤਾਂ ਤੁਸੀਂ ਇਹਨੂੰ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰ ਦਿਓ, ਆਪਾਂ ਦੇਖ ਲੈਂਦੇ ਹਾਂ ਕਿ ਇਹਦੇ ਵਿਆਹ ਵਾਲੇ ਕੇਸ ਦਾ ਕੀ ਹੁੰਦਾ, ਜਾਂ ਤੁਸੀਂ ਇਹਦਾ ਕੇਸ ਆ ਜਿਹੜਾ ਇਹਨੂੰ ਟੋਟਲੀ ਟਰਮੀਨੇਟ ਕਰ ਦਿਓ ਜਾਂ ਡਿਸਮਿਸ ਕਰ ਦਿਓ, ਤਾਂ ਕਿ ਆਪਾਂ USCIS ਦੇ ਕੋਲ ਜਾ ਕੇ ਪਹਿਲਾਂ ਜਿਹੜਾ ਇਹਦਾ ਵਿਆਹ ਵਾਲਾ ਜਿਹੜਾ ਕੇਸ ਉਹਦਾ ਫੈਸਲਾ ਲੈ ਲੈਂਦੇ ਆ, ਤੇ ਕੀ ਪਤਾ ਬੰਦਾ ਉੱਥੋਂ ਪੱਕਾ ਹੋ ਜਾਵੇ। ਤੇ ਇਹਦੇ ਨਾਲ 2-3 ਫਾਇਦੇ ਹੁੰਦੇ ਸੀ। ਇੱਕ ਇਹ ਆ ਕਿ ਜੇ ਵਿਆਹ ਜੈਨੂਇਨ ਆ, ਸਪੈਸ਼ਲੀ ਜਵਾਕ ਜਵੂਕ ਜੇ ਹੋਇਆ, ਤਾਂ ਚਾਂਸਸ ਉਹਦੇ ਵਿਆਹ ਦੇ ਅਪਰੂਵ ਹੋਣ ਦੇ ਆਲਮੋਸਟ ਸਰਟਨ ਹੀ ਹੈ ਕਿ ਜੇ ਜੈਨੂਇਨ ਵਿਆਹ ਵਾ, ਜਵਾਕ ਵੀ ਹੈਗਾ, ਤੇ ਉਹ ਵਾਲਾ ਕੇਸ ਅਪਰੂਵ ਹੋ ਜਾਣਾ। ਤੇ ਸਿਰਫ ਮੁੱਦਾ ਇਹੀ ਸੀਗਾ ਕਿ I-94 ਹੈਗਾ ਜਾਂ ਅਰਾਈਵਿੰਗ ਏਲੀਅਨ ਆ, ਕਈ ਕੇਸਾਂ ਦੇ ਵਿੱਚ USCIS ਨੂੰ ਐਡਜਸਟਮੈਂਟ ਆਫ ਸਟੇਟਸ ਗ੍ਰਾਂਟ ਕਰ ਸਕਦੀ ਸੀਗੀ। ਸੋ ਕੇਸਾਂ ਦੇ ਵਿੱਚ ਕੀ ਸੀਗਾ ਕਿ ਜੱਜ ਵੀ ਐਗਰੀ ਕਰ ਜਾਂਦਾ ਸੀਗਾ ਤੇ ਜਿਹੜਾ ਸਰਕਾਰੀ ਵਕੀਲ ਸੀਗੇ ਉਹ ਵੀ ਐਗਰੀ ਕਰ ਜਾਂਦੇ ਸੀਗੇ। ਸੋ ਉਹਨਾਂ ਕੋਲ ਪਾਵਰ ਸੀਗੀ। ਕਈ ਕੇਸਾਂ ਦੇ ਵਿੱਚ ਕੀ ਸੀਗਾ ਕਿ ਜਿਹਨਾਂ ਦੇ ਕੋਲ I-94 ਨਹੀਂ ਸੀਗਾ, ਉਹਨਾਂ ਕੇਸਾਂ ਦੇ ਵਿੱਚ ਲੋਕੀ ਆਪਣਾ 130 ਵਗੈਰਾ ਅਪਰੂਵ ਕਰਾ ਕੇ ਤੇ ਆਪਣਾ ਕੇਸ ਜਿਹੜਾ ਟਰਮੀਨੇਟ ਕਰਾ ਕੇ 601A ਵੇਵਰ ਲੈ ਕੇ ਬਾਹਰੋਂ ਜਾ ਕੇ ਜਿਹੜਾ ਸੀਗਾ ਵੀਜ਼ਾ ਸਟੈਂਪ ਲੈ ਕੇ ਵਾਪਸ ਆ ਜਾਂਦੇ ਸੀਗੇ। ਸੋ ਇਹ ਉੱਦਾਂ ਕਾਫੀ ਵੱਡੇ ਟੌਪਿਕ ਹੈ, ਇਹਨਾਂ ਦੀ ਡਿਸਕਸ਼ਨ ਆਪਾਂ ਕਿਸੇ ਹੋਰ ਵੇਲੇ ਕਰਾਂਗੇ ਕਿ ਫੈਮਿਲੀ ਇਮੀਗ੍ਰੇਸ਼ਨ ਕਿੱਦਾਂ ਕੰਮ ਕਰਦੀ ਹੈ। ਪਰ ਇਹ ਸੀਗਾ ਕਿ ਕਈ ਲੋਕੀ ਜਿਹੜੇ ਵਿਆਹ ਦੇ ਥਰੂ ਉਰੇ ਅਮਰੀਕਾ 'ਚ ਪੱਕੇ ਹੋ ਸਕਦੇ ਸੀਗੇ ਜਾਂ ਅਮਰੀਕਾ ਤੋਂ ਬਾਹਰ ਜਾ ਕੇ ਪੱਕੇ ਹੋ ਸਕਦੇ ਸੀਗੇ। ਉਹਨਾਂ ਕੇਸਾਂ ਦੇ ਵਿੱਚ ਜਿਹੜੀ ਸੀਗੀ, ਜੱਜ ਵੀ ਕਹਿੰਦਾ ਸੀਗਾ ਕਿ ਚੱਲ ਮੇਰੇ ਕੋਲ ਵੀ ਵਰਕਲੋਡ ਬਹੁਤ ਆ, ਸਰਕਾਰ ਵੀ ਕਹਿੰਦੀ ਸੀਗੀ ਕਿ ਆਪਾਂ ਐਗਰੀ ਕਰਦੇ ਹਾਂ। ਤੇ ਕਾਫੀ ਇਹ ਜਿਹੜੇ ਮੈਟਰ ਆਫ SOG FDB ਤੋਂ ਪਹਿਲਾਂ ਕਾਫੀ ਜਿਹੜਾ ਕੰਮ ਸੀਗਾ ਸੌਖਾ ਹੋ ਜਾਂਦਾ ਸੀਗਾ। ਇੱਕ ਹੋਰ ਚੀਜ਼ ਹੁੰਦੀ ਸੀ ਕਿ ਸਟੇਟਸ ਡਾਕਟ, ਕਿ ਜੇ ਤੁਸੀਂ ਟਰਮੀਨੇਟ ਨਹੀਂ ਕਰਨਾ, ਤੁਸੀਂ ਇਹਨੂੰ 6-6 ਮਹੀਨੇ ਬਾਅਦ ਇਹਦੀਆਂ ਦੁਬਾਰਾ ਤਰੀਕਾਂ ਪਾਈ ਜਾਓ, ਤੇ ਆਪਾਂ ਐਜ਼ ਅ ਵਕੀਲ 6 ਮਹੀਨੇ ਬਾਅਦ ਜਾ ਕੇ ਜੱਜ ਨੂੰ ਕਹਿ ਦਿੰਦੇ ਸੀਗੇ ਕਿ ਇਹਦਾ 130 ਅਜੇ ਵੀ ਪੈਂਡਿੰਗ ਹੈ, ਇਹਦੀ ਵਿਆਹ ਵਾਲਾ ਕੇਸ ਅਜੇ ਵੀ ਪੈਂਡਿੰਗ ਆ, 6 ਮਹੀਨੇ ਹੋਰ ਦਿਓ। ਫਿਰ ਉਹ 6 ਮਹੀਨੇ ਬਾਅਦ ਤਰੀਕ ਪਾ ਦਿੰਦਾ ਸੀਗਾ। ਫਿਰ 6 ਮਹੀਨੇ ਬਾਅਦ ਆਪਾਂ ਕੋਰਟ 'ਚ ਜਾ ਕੇ ਜੱਜ ਨਾਲ ਵਾਰਤਾਲਾਪ ਕਰਦੇ ਸੀਗੇ ਕਿ ਕਿੱਦਾਂ ਵੀ ਇਹਦਾ ਕੇਸ ਦਾ ਕੀ ਬਣਿਆ, ਅਪਰੂਵ ਹੋਇਆ ਕਿ ਨਹੀਂ। ਫਿਰ ਆਪਾਂ ਕਹਿੰਦੇ ਹਜੇ ਡਿਸਾਈਡ ਨਹੀਂ ਕੀਤਾ, ਫਿਰ ਹੋਰ 6 ਮਹੀਨੇ ਚਾਹੀਦੇ ਆ। ਸੋ ਉਹਨੂੰ ਕਹਿੰਦੇ ਸੀਗੇ ਕਿ ਸਟੇਟਸ ਡਾਕਟ। ਸੋ ਇਹ ਜਿਹੜੇ ਸਾਰੇ ਸੀਗੇ ਟੂਲ ਦਿੱਤੇ ਸੀਗੇ ਉਹਨਾਂ ਨੂੰ। ਐਡਮਿਨਿਸਟ੍ਰੇਟਿਵਲੀ ਕਲੋਜ਼ਰ ਮਤਲਬ ਕਿ ਜਾਓ ਆਪਣੇ ਘਰਾਂ ਨੂੰ, ਕੇਸ ਤੁਹਾਡਾ ਟੈਂਪਰੇਰੀਲੀ ਕਲੋਜ਼ਡ ਆ, ਆਪਣਾ ਵਿਆਹ ਵਾਲੇ ਕੇਸ ਨਾਲ ਡੀਲ ਕਰੋ। ਜੇ ਤੁਹਾਡਾ ਨਹੀਂ ਗੱਲ ਬਣਦੀ ਤਾਂ ਤੁਸੀਂ ਮੋਸ਼ਨ ਟੂ ਰੀਕੈਲੰਡਰ ਕਰਕੇ ਆਪਣਾ ਕੇਸ ਓਪਨ ਕਰਾ ਸਕਦੇ ਹੋ। ਸੋ ਐਡਮਿਨਿਸਟ੍ਰੇਟਿਵ ਕਲੋਜ਼ਰ ਸੀਗਾ। ਤੇ ਸਟੇਟਸ ਡਾਕਟ ਇਹ ਸੀਗਾ ਕਿ ਕੇਸ ਤੁਹਾਡਾ ਕਲੋਜ਼ ਨਹੀਂ ਹੋਣਾ, ਤੁਹਾਡਾ ਵਰਕ ਪਰਮਿਟ ਵਗੈਰਾ ਚੱਲਦਾ ਰਹਿੰਦਾ ਸੀਗਾ, ਤੇ ਤੁਸੀਂ ਉਹਨੂੰ ਕੇਸ ਨੂੰ ਅੱਗੇ ਪੋਸਟਪੋਨ ਕਰ ਦਿੰਦੇ ਸੀਗੇ। ਸੋ ਬਹੁਤ ਵਧੀਆ ਚੀਜ਼ ਸੀਗੀ। ਪਰ ਜਦੋਂ ਟਰੰਪ ਹੁਣੀ ਆਏ, ਉਹ ਕਹਿੰਦੇ ਕਿ ਨਹੀਂ, ਇਹ ਸਭ ਫਜ਼ੂਲ ਆ, ਜੱਜਾਂ ਦੇ ਕੋਲ ਪਾਵਰ ਨਹੀਂ ਹੈਗੀ। ਉਹ ਕਹਿੰਦੇ ਕਿ ਆਹ ਚੀਜ਼ ਨੂੰ ਨਾ ਵਾਪਸ ਲਿਆ ਜਾਵੇ, ਕਿ ਇਮੀਗ੍ਰੈਂਟਸ ਨੂੰ ਕਿੱਦਾਂ ਤੰਗ ਕਰਨਾ, ਹੋਰ ਨਵਾਂ ਕੋਈ ਤਰੀਕਾ ਕੱਢੀਏ। ਸੋ ਤਾਂ ਕਰਕੇ ਜਿਹੜੇ ਸੀਗੇ ਮੈਟਰ ਆਫ SOG ਤੇ FDB ਆਏ। ਤੇ ਵਿੱਚ ਆਪਾਂ ਦੇਖਿਆ ਕਿ ਜਦੋਂ ਬਾਈਡਨ ਆਇਆ ਤੇ ਉਹ ਕਹਿੰਦੇ ਕਿ ਨਾ ਤੁਸੀਂ ਐਡਮਿਨਿਸਟ੍ਰੇਟਿਵ ਕਲੋਜ਼ਰ ਦਿਓ, ਨਾ ਤੁਸੀਂ ਡਿਸਮਿਸਲ ਕਰੋ, ਤੁਸੀਂ ਇੱਦਾਂ ਕਰੋ PD ਦੇ ਦਿਓ, ਮਤਲਬ ਕਿ ਕੇਸ ਹੀ ਖਾਰਿਜ ਹੀ ਕਰ ਦਿਓ, ਕਿ ਵਿੱਚੋਂ ਦੀ ਕੋਰਟ ਦੇ ਹਟਾਈ ਦਿਓ, ਕਿ ਬੰਦੇ ਦੀਆਂ ਪ੍ਰੋਸੀਡਿੰਗ ਹੀ ਰਫਾ ਦਫਾ ਹੋ ਗਈਆਂ। ਜਾਂ ਤਾਂ ਹੁਣ ਤੁਸੀਂ ਥੱਲੇ ਜਾ ਕੇ ਅਸਾਈਲਮ ਆਫਿਸ 'ਚ ਤੁਹਾਡਾ ਦਿਲ ਕਰਦਾ ਤੁਸੀਂ ਦੁਬਾਰਾ ਫਾਈਲ ਕਰ ਦਿਓ,
ਨਹੀਂ ਤੁਹਾਡਾ ਦਿਲ ਕਰਦਾ ਤੁਸੀਂ ਇੱਦਾਂ ਹੀ ਰਹੀ ਜਾਓ ਉੱਥੇ, ਹਨਾ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਉਹ ਪਾਸ ਕੀਤਾ ਸੀਗਾ। ਉਹ ਵੀ ਜਿਹੜਾ ਸੀਗਾ ਟੈਕਸਸ, ਸਟੇਟ ਆਫ ਟੈਕਸਸ, ਮਿਸੀਸਿਪੀ ਵਗੈਰਾ ਨੇ ਰਲ ਕੇ ਚੈਲੰਜ ਕਰਤਾ। ਫਿਰ ਪੀਡੀਬੀ ਜਿਹੜੀ ਸੀਗੀ ਉਹ ਚਲੀ ਗਈ, ਹਨਾ। ਸੋ ਇਹਦੇ ਦੌਰਾਨ ਕੀ ਹੋਇਆ ਕਿ ਕਾਫੀ ਸਾਡੇ ਜਿਹੜੇ ਪੁਰਾਣੇ ਕੇਸ ਸੀਗੇ 80s ਦੇ 90s ਦੇ ਫਸੇ ਹੋਏ ਸੀਗੇ, ਜਿਹਦੇ ਵਿੱਚ ਕਿ ਉਹ ਪੱਕੇ ਹੋ ਸਕਦੇ ਸੀ, ਪਰ ਰਿਮੂਵਲ ਡੀਪੋਰਟੇਸ਼ਨ ਸੀਗੀ। ਕਈ ਲੋਕਾਂ ਨੇ ਜਿਹਨਾਂ ਨੇ ਸਪੈਸ਼ਲੀ ਰੇਡੀਓ ਜਿਹੜੇ ਸੁਣਦੇ ਸੀਗੇ ਬਿਲਕੁਲ ਅਰਲੀ 1.5 ਸਾਲ ਜਦੋਂ ਪੈਂਦੀ ਸੱਟੇ ਜਿਹੜੇ ਸਾਡੇ ਕੋਲ ਆਏ ਸੀਗੇ, ਉਹਨਾਂ ਨੂੰ ਤਾਂ ਪੀਡੀ ਪੂਡੀ ਮਿਲ ਗਈ ਫਟਾਫਟ। ਕਈ ਲੋਕਾਂ ਦਾ ਬੈਨੀਫਿਟ ਬਹੁਤ ਹੋਇਆ, ਪਰ ਕਈ ਸਾਰੇ ਲੋਕ ਸੀਗੇ ਉਹਨਾਂ ਨੇ ਵੇਟ ਕੀਤੀ ਆ, ਉਹਨਾਂ ਨੂੰ ਬਾਅਦ ਚ ਪਤਾ ਲੱਗਾ। ਹੁਣ ਵੀ ਜਿੱਦਾਂ ਕਈ ਵਾਰੀ ਸਾਡੇ ਨਾਲ ਕੰਸਲਟੇਸ਼ਨ ਨਾ ਕਰਦੇ ਆ ਕਿ ਮੈਨੂੰ ਪੀਡੀ ਦਵਾ ਦਿਓ, ਤਾਂ ਹੁਣ ਇਦਾਂ ਕਿ ਉਹਦਾ ਜਿਹੜਾ ਸੀਗਾ ਪੀਡੀ ਦੀ ਆਪਸ਼ਨ ਰਹੀ ਨਹੀਂ ਉਹਨਾਂ ਦੇ ਕੋਲ। ਸੋ ਕੀ ਸੀਗਾ ਕਿ ਉਹ ਫੇਰ ਬੰਦੇ ਜਿਹੜੇ ਵਿੱਚ ਵਿਚਾਲੇ ਫਸੇ ਰਹੇ। ਸੋ ਕਹਿਣ ਦਾ ਮਤਲਬ ਇਹਦਾ ਕੀ ਹੈ ਕਿ ਜਿਹੜੀ ਇਨਫੋਰਮੇਸ਼ਨ ਆ, ਉਹ ਹਰੇਕ ਇਨਫੋਰਮੇਸ਼ਨ ਇੱਥੇ ਸਭ ਤੋਂ ਪਾਵਰਫੁਲ ਚੀਜ਼ ਹੈਗੀ। ਜੇ ਤੁਹਾਡਾ ਕੰਪਲੈਕਸ ਕੇਸ ਆ, ਇਹ ਜਿਹੜੇ ਕੇਸ ਹੁਣ ਆਉਂਦੇ ਆ ਇਹ ਸ਼ਾਰਟ ਲਿਵਡ ਹੁੰਦੇ ਆ, ਕਿ ਕਦੀ ਆਹ ਓਵਰਰੂਲ ਹੋ ਗਿਆ, ਕਦੀ ਉਹ ਓਵਰਰੂਲ ਹੋ ਗਿਆ। ਸੋ ਜਿਹੜੀ ਵਿੰਡੋ ਆਫ ਓਪਰਚੁਨਿਟੀ ਉਹਦੇ ਵਿੱਚ ਤੁਸੀਂ ਜਿਹੜਾ ਐਕਟ ਕਰਨਾ ਹੁੰਦਾ, ਜੇ ਤੁਸੀਂ ਐਕਟ ਕਰ ਗਏ ਤਾਂ ਤੁਹਾਨੂੰ ਬੈਨੀਫਿਟ ਮਿਲ ਸਕਦਾ, ਨਹੀਂ ਤਾਂ ਨਹੀਂ ਮਿਲ ਸਕਦਾ। ਸੋ ਇਹਨਾਂ ਨੇ ਕੀ ਕੀਤਾ ਕਿ ਅੱਜ ਜਿਹੜੀਆਂ ਜੱਜਸ ਨੂੰ ਸਾਰੀਆਂ ਪਾਵਰਸ ਜਿਹੜੀਆਂ ਸੀਗੀਆਂ ਇਹ ਦਿੱਤੀਆਂ ਸੀਗੀਆਂ। ਇਸ ਤੋਂ ਇਲਾਵਾ ਜਿਹੜੇ ਜੁਵੀਨਾਈਲ ਵਾਲੇ ਕੇਸ ਆ, ਗਾਰਡੀਅਨ ਵਾਲੇ ਕੇਸ ਆ, ਵਾਵਾ ਵਾਲੇ ਕੇਸ ਆ, ਤੇ ਇਹ ਸਾਰੇ ਜਿਹੜੇ ਕੇਸ ਸੀਗੇ ਇਹਦੇ ਵਿੱਚ ਵੀ ਜਿਹੜੇ ਜੱਜ ਸੀਗੇ ਤੁਹਾਡੀ ਪ੍ਰੋਸੀਡਿੰਗ ਟਰਮੀਨੇਟ ਕਰ ਦਿੰਦੇ ਸੀਗੇ। ਤੇ ਜਦੋਂ ਹੁਣ ਟਰੰਪ ਹੁਣੀ ਆ ਗਏ ਤਾਂ ਉਹਨਾਂ ਦਾ ਜਿਹੜਾ ਅਟਰਨੀ ਜਨਰਲ ਸੀਗਾ ਉਹਦਾ ਨਾਮ ਸੀਗਾ ਸੈਸ਼ਨਸ। ਤੇ ਸੈਸ਼ਨ ਕੀ ਕੀਤਾ ਕਿ ਉਹਨੇ ਕਿਹਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਨਾਂ ਨੂੰ ਕੋਈ ਪਾਵਰ ਨਹੀਂ ਹੈਗੀ ਕਿ ਉਹ ਕੇਸ ਨੂੰ ਟਰਮੀਨੇਟ ਜਾਂ ਡਿਸਮਿਸ ਕਰ ਸਕਦੇ ਆ। ਤੇ ਜੇ ਇਹਨੂੰ ਟੈਕਨੀਕੈਲਿਟੀ ਵੱਲ ਵਧੀਏ ਤਾਂ ਜਿਹੜਾ ਜੱਜ ਸੈਸ਼ਨ ਸੀਗਾ ਉਹ ਜਿਹੜੇ ਅਟਰਨੀ ਜਨਰਲ ਸੈਸ਼ਨ ਸੀਗਾ ਉਹਨੇ ਇੱਕ ਕੇਸ ਡਿਸਾਈਡ ਕੀਤਾ ਸੀਗਾ, ਮੈਟਰ ਆਫ ਕੈਸਟਰੋਟਮ। ਉਹਦੇ ਵਿੱਚ ਵੀ ਇਹੀ ਸਾਰੀ ਚੀਜ਼ ਦੇ ਬਾਰੇ ਡਿਸਕਸ਼ਨ ਹੋਈ ਹੈ, ਰੇਡੀਓ ਤੇ ਆਪਾਂ ਡਿਸਕਸ਼ਨ ਕੀਤੀ ਸੀ। ਉਹਦਾ ਨਤੀਜਾ ਇਹ ਨਿਕਲਿਆ ਸੀਗਾ ਕਿ ਉਹ ਕਹਿੰਦਾ ਕਿ ਜਿਹੜਾ ਇਹ ਐਡਮਿਨਿਸਟ੍ਰੇਟਿਵਲੀ ਕਲੋਜ਼ਰ ਜਿਹੜਾ ਪ੍ਰੈਕਟਿਸ ਹੈਗੀ ਆ, ਇਹ ਇੱਕ ਡਾਕਟ ਮੈਨੇਜਮੈਂਟ ਟੂਲ ਆ, ਇਹ ਕੋਈ ਲਾਅ ਜਾਂ ਕੁਛ ਉੱਦਾਂ ਦਾ ਨਹੀਂ ਹੈਗਾ, ਕਿਉਂਕਿ ਇਹ ਇੱਕ ਡਾਕਟ ਮੈਨੇਜਮੈਂਟ ਟੂਲ ਆ। ਤੇ ਜਿਹੜੀ ਇੱਕ ਸੈਕਸ਼ਨ ਹੈਗਾ 8 CFR 1240, ਉਹ ਇਮੀਗ੍ਰੇਸ਼ਨ ਜੱਜਾਂ ਨੂੰ ਇੱਕ ਪਾਵਰ ਦਿੰਦਾ ਕਿ ਤੁਸੀਂ ਕੋਈ ਵੀ ਐਕਸ਼ਨ ਲੈ ਸਕਦੇ ਆ ਇਮੀਗ੍ਰੇਸ਼ਨ ਲਾਅ ਦੇ ਅੰਡਰ, ਜੇ ਤੁਹਾਨੂੰ ਲੱਗੇ ਕਿ ਕੇਸ ਲਾਅ ਦੇ ਹਿਸਾਬ ਨਾਲ ਟਰਮੀਨੇਟ ਹੋ ਸਕਦਾ। ਪਰ ਉਹ ਕਹਿੰਦਾ ਕਿ ਜਿਹੜਾ ਆਹ ਐਡਮਿਨਿਸਟ੍ਰੇਟਿਵ ਕਲੋਜ਼ਰ ਆ, ਇਹ ਇੱਕ ਲਾਅ ਜਾਂ ਕੁਛ ਇੱਦਾਂ ਦਾ ਨਹੀਂ ਹੈਗਾ, ਇੱਕ ਡਾਕਟ ਮੈਨੇਜਮੈਂਟ ਟੂਲ ਹੈ ਕਿ ਤੁਸੀਂ ਆਪਣਾ ਜਿਹੜਾ ਕੈਲੰਡਰ ਆ ਉਹਨੂੰ ਕਿੱਦਾਂ ਮੈਨੇਜ ਕਰਨਾ। ਇਸ ਲਈ ਉਹ ਕਹਿੰਦਾ ਕਿ ਜਿਹੜੇ ਜੱਜਾਂ ਨੂੰ ਪਾਵਰ ਨਹੀਂ ਹੈਗੀ ਕਿ ਤੁਸੀਂ ਜਿਹੜਾ ਇਹ ਕੇਸ ਹੈ ਇਹਨੂੰ ਟਰਮੀਨੇਟ ਕਰ ਸਕਦੇ ਆ। ਸੋ ਜਿਹੜਾ ਮੈਟਰ ਆਫ ਕੈਸਟਰੋਟਮ ਸੀਗਾ ਬੇਸਿਕਲੀ ਉਹਦੇ ਵਿੱਚ ਜੱਜ ਸੈਸ਼ਨ ਨੇ ਆਪਣੀ ਜਿਹੜੀ ਇੰਟਰਪ੍ਰੀਟੇਸ਼ਨ ਇਹ ਦਿੱਤੀ ਕਿ ਕਿਉਂਕਿ ਇਹ ਇੱਕ ਸਿਰਫ ਡਾਕਟ ਮੈਨੇਜਮੈਂਟ ਟੂਲ ਆ ਤੇ ਜਿਹੜਾ ਇਹ ਸੈਕਸ਼ਨ ਹੈ ਜੱਜਾਂ ਨੂੰ ਪਾਵਰ ਨਹੀਂ ਦਿੰਦਾ, ਸੋ ਜੱਜ ਕੇਸਿਸ ਨੂੰ ਐਡਮਿਨਿਸਟ੍ਰੇਟਿਵ ਕਲੋਜ਼ ਨਹੀਂ ਕਰ ਸਕਦੇ। ਸੋ ਇਹ ਜਿਹੜੀ ਕੈਸਟਰੋਟਮ ਦੀ ਰੂਲਿੰਗ ਹੈ, ਇਸ ਤੋਂ ਬਾਅਦ ਕੀ ਹੋਇਆ ਕਿ ਆਪਾਂ ਜਦੋਂ ਸਾਡੇ ਕੋਲ ਵਿਆਹ ਵਾਲਾ ਕੇਸ ਹੁੰਦਾ ਸੀ, ਆਪਾਂ ਫਾਈਲ ਕਰਦੇ ਸੀਗੇ ਕਿ ਸਾਡਾ ਕੇਸ ਡਿਸਮਿਸ ਕਰ ਦਿਓ, ਐਡਮਿਨਿਸਟ੍ਰੇਟਿਵਲੀ ਕਲੋਜ਼ ਕਰ ਦਿਓ, ਤਾਂ ਸਰਕਾਰ ਕਹਿੰਦੀ ਸੀ ਕਿ ਕੈਸਟਰੋਟਮ ਆ ਗਿਆ, ਹੁਣ ਤੁਸੀਂ ਇਦਾਂ ਨਹੀਂ ਕਰ ਸਕਦੇ। ਸੋ ਕੈਸਟਰੋਟਮ ਤੋਂ ਬਾਅਦ ਉਹਨਾਂ ਨੇ ਅੱਗੇ ਹੋਰ ਵਧਾਇਆ ਤੇ 2 ਹੋਰ ਕੇਸ ਆਏ। ਸੋ ਕੈਸਟਰੋਟਮ ਜਿਹੜਾ ਸੀਗਾ ਉਹ ਐਡਮਿਨਿਸਟ੍ਰੇਟਿਵਲੀ ਕਲੋਜ਼ਰ ਨਾਲ ਮੈਣਾ ਰੱਖਦਾ ਸੀਗਾ, ਤੇ ਜਿਹੜਾ ਕੈਸਟਰੋਟਮ ਸੀਗਾ ਉਹਦੇ ਬੇਸ ਤੇ ਫਿਰ ਸੈਸ਼ਨ ਉਹਨਾਂ ਨੇ ਅੱਗੇ 2 ਕੇਸ ਹੋਰ ਚਲਾਏ, SOG ਤੇ FDB। ਉਹ ਕੀ ਕਹਿੰਦਾ ਕਿ ਕਿਉਂਕਿ ਤੁਸੀਂ ਐਡਮਿਨਿਸਟ੍ਰੇਟਿਵਲੀ ਕਲੋਜ਼ ਨਹੀਂ ਕਰ ਸਕਦੇ ਤੇ ਇਸੇ ਤਰ੍ਹਾਂ ਤੁਸੀਂ ਫਿਰ ਜਿਹੜਾ ਸੀਗਾ ਡਿਸਮਿਸ ਵੀ ਨਹੀਂ ਕਰ ਸਕਦੇ, ਟਰਮੀਨੇਟ ਵੀ ਨਹੀਂ ਕਰ ਸਕਦੇ। ਉਹਨਾਂ ਨੇ ਉਹੀ ਜਿਹੜੀਆਂ ਪਾਵਰਾਂ ਸੀਗੀਆਂ ਕੈਸਟਰੋਟਮ ਦੇ ਬੇਸ ਤੇ ਉਹਨਾਂ ਨੂੰ ਹੋਰ ਜ਼ਿਆਦਾ ਅੱਗੇ ਵਧਾਤੀਆਂ। ਤੇ ਨਤੀਜਾ ਇਹ ਨਿਕਲਿਆ ਕਿ ਇਹ ਜਿਹੜੇ ਤਿੰਨੋਂ ਕੇਸ ਸੀਗੇ ਇਹਨਾਂ ਨੇ ਸਿਸਟਮੈਟਿਕਲੀ ਬੜੀ ਸਕੀਮ ਦੇ ਨਾਲ, ਪਲੈਨਿੰਗ ਦੇ ਨਾਲ, ਕਿ ਕਿਉਂ ਨਹੀਂ ਜੱਜ ਕੋ ਪਾਵਰ ਹੈਗੀ ਆ, ਆਪਣੀ ਟੈਕਨੀਕਲ ਰੀਜ਼ਨ ਦਿੰਦੇ ਹੋਏ ਕਿ ਤਾਂ ਨਹੀਂ ਪਾਵਰ ਆ ਕਿਉਂਕਿ ਇਹ ਇੱਕ ਡਾਕਟ ਮੈਨੇਜਮੈਂਟ ਟੂਲ ਆ, ਇੱਕ ਪ੍ਰੋਸੀਜਰਲ ਟੂਲ ਆ, ਇਹਦੇ ਵਿੱਚ ਜੱਜ ਨੂੰ ਪਾਵਰ ਨਹੀਂ ਹੈਗੀ। ਉਹਨੇ ਐਡਮਿਨਿਸਟ੍ਰੇਟਿਵ ਕਲੋਜ਼ਰ ਦੀ ਪਾਵਰ ਵੀ ਜੱਜ ਕੋਲ ਲੈ ਲਈ, ਟਰਮੀਨੇਸ਼ਨ ਦੀ ਪਾਵਰ ਵੀ ਲੈ ਲਈ ਤੇ ਡਿਸਮਿਸਲ ਦੀ ਵੀ ਪਾਵਰ ਲੈ ਲਈ। ਠੀਕ ਹੈ, ਆਲਮੋਸਟ ਸਾਰੇ ਸਰਕਮਸਟੈਂਸਸ, ਅਨਲੈਸ ਜਿਹੜਾ ਸੀਗਾ ਕਿ ਵਾਵਾ ਦੇ ਕੇਸ ਦੇ ਵਿੱਚ ਜਾਂ ਜੁਵੀਨਾਈਲ ਗਾਰਡੀਅਨ ਵਾਲੇ ਕੇਸ ਨਹੀਂ ਲਈ। ਤੇ ਉਹ ਕਹਿੰਦਾ ਕਿ ਜੱਜ ਸੈਸ਼ਨ ਕਹਿੰਦਾ ਕਿ ਜੇ ਸਿਰਫ ਕਾਨੂੰਨ ਦੇ ਵਿੱਚ ਲਿਖਿਆ ਕਿ ਲਾਅ ਦੇ ਵਿੱਚ ਲਿਖਿਆ ਕਿ ਤੁਸੀਂ ਕੇਸ ਨੂੰ ਕਲੋਜ਼ ਕਰ ਸਕਦੇ ਆ, ਫੇਰ ਹੀ ਤੁਸੀਂ ਕਰਨਾ। ਸੋ ਟਰੰਪ ਦੇ ਜਿਹੜੇ ਫਿਰ ਸੀਗੇ ਉਹਦੇ ਵਿੱਚ ਆਪਾਂ ਕੀ ਵੇਖਿਆ ਕਿ ਕੇਸ ਜਿਹੜੇ ਸੀਗੇ ਕਲੋਜ਼ ਹੋਣੇ ਬੰਦ ਹੋ ਗਏ। ਤੇ ਫਿਰ ਜਦੋਂ ਸੀਗਾ ਉਹੀ ਗੱਲ ਹੋ ਗਈ ਕਿ ਭਾਜੀ ਮੇਰੇ ਦੋਸਤ ਨੂੰ ਵੀ ਉਹਦਾ ਵੀ ਕਲੋਜ਼ ਕੀਤਾ, ਮੇਰਾ ਕਿਉਂ ਨਹੀਂ ਕਲੋਜ਼ ਹੋਇਆ। ਸੋ ਫਰਕ ਜਿਹੜਾ ਪੈ ਜਾਂਦਾ ਉਹ 19-21 ਦਾ ਕਿ ਕਦੋਂ ਕਿਹੜਾ ਵਾਲਾ ਕੇਸ ਜਿਹੜਾ ਪਾਸ ਹੋਇਆ। ਸੋ ਇਹ 3 ਕੇਸਾਂ ਨੇ ਕਾਫੀ ਕਹਿਰ ਮਚਾਇਆ ਉਹਨਾਂ ਟਾਈਮਾਂ ਦੇ ਵਿੱਚ। ਤੇ ਫਿਰ ਬਾਈਡਨ ਹੁਣੀ ਜਦੋਂ ਆਏ ਤੇ ਬਾਈਡਨ ਉਹਨਾਂ ਨੇ ਤੁਸੀਂ ਦੇਖਿਆ ਹੋਣਾ ਆ ਕੇ ਉਹ ਕਹਿੰਦਾ ਕਿ ਪੀਡੀ ਦੇ ਦਿਓ। ਉਹਨੇ ਆਪਣਾ ਹਿਸਾਬ ਕਿਤਾਬ ਇਹ ਲਾਇਆ ਕਿ ਕੇਸਿਸ ਬਹੁਤ ਜ਼ਿਆਦਾ ਹੈਗੇ ਆ ਤੇ ਜਿਹੜੀ ਸਰਕਾਰ ਆ, ਜੇ ਸਰਕਾਰ ਚਾਹੁੰਦੀ ਆ ਕਿ ਆਪਾਂ ਪ੍ਰੋਸੀਕਿਊਟ ਨਹੀਂ ਕਰਨਾ, ਕਿ ਜੇ ਸਰਕਾਰ ਡਿਸਾਈਡ ਕਰ ਲਵੇ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ, ਆਪਾਂ ਇੰਟਰਸਟਿਡ ਨਹੀਂ ਹੈਗੇ ਬੰਦੇ ਨੂੰ ਟੰਗਣ ਦੇ ਵਿੱਚ, ਤਾਂ ਸਰਕਾਰ ਜੱਜ ਨੂੰ ਕਹਿ ਸਕਦੀ ਹੈ ਕਿ ਕੇਸ ਡਿਸਮਿਸ ਕਰੋ ਤੇ ਜੱਜ ਡਿਸਮਿਸ ਕਰ ਸਕਦਾ। ਸੋ ਹੁਣ ਕੀ ਸੀਗਾ ਕਿ ਬਾਈਡਨ ਦੀ ਸਰਕਾਰ ਆ ਗਈ, ਜਿਹੜੇ ਸਰਕਾਰੀ ਵਕੀਲ ਸੀਗੇ DHS ਵਗੈਰਾ, ਅਟਰਨੀ ਵਗੈਰਾ ਵੀ ਸੀਗੇ, ਉਹ ਵੀ ਬਾਈਡਨ ਦੇ ਸੀਗੇ। ਸੋ ਉਹਨਾਂ ਨੇ ਅੰਦਰੋਂ ਅੰਦਰੀ ਇੰਟਰਨਲੀ ਆਪਣੀ ਪਾਲਿਸੀਜ਼ ਲਾਈਆਂ ਕਿ ਤੁਸੀਂ ਇਦਾਂ ਕਰੋ, ਜੱਜ ਦੇ ਮੂਹਰੇ ਜਾ ਕੇ ਕਹੋ, ਤੁਸੀਂ ਕਹੋ ਕਿ ਮੈਨੂੰ ਨਹੀਂ, ਮੈਂ ਇਹ ਕੇਸ ਨਹੀਂ ਲੜਨਾ ਸਰ। ਤੇ ਜਦੋਂ ਸਰਕਾਰ ਜਾ ਕੇ ਕਹਿ ਦਿੰਦੀ ਸੀ ਕਿ ਮੈਂ ਕੇਸ ਨਹੀਂ ਲੜਨਾ, ਤੇ ਜੱਜ ਵੀ ਸਾਨੂੰ ਕਹਿੰਦਾ ਸੀ ਕਿ ਜੇ ਸਰਕਾਰ ਨੇ ਨਹੀਂ ਕੇਸ ਲੜਨਾ ਤਾਂ ਮੈਂ ਕੁਝ ਨਹੀਂ ਕਰ ਸਕਦਾ, ਮੈਨੂੰ ਕੇਸ ਜਿਹੜਾ ਡਿਸਮਿਸ ਕਰਨਾ ਪੈਣਾ। ਸੋ ਹੁਣ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੋਈਆਂ, ਫਿਰ ਟੈਕਸਸ ਨੇ ਲਾਅ ਸੂਟ ਕੀਤਾ।
ਤੇ ਹੁਣ ਜਿਹੜਾ ਫਾਈਨਲੀ ਸੀਗਾ ਕਿ ਕਲੈਰੀਫਿਕੇਸ਼ਨ ਤਾਂ ਕਿਤੇ ਵੀ ਨਹੀਂ ਮਿਲੀ, ਕਿ ਲੋਕੀ ਕਹਿੰਦੇ ਕਿ ਜਾਈਏ ਕਿਹੜੇ ਪਾਸੇ ਨੂੰ, ਪੀਡੀ ਮਿਲਣੀ ਹੈ ਕਿ ਨਹੀਂ ਮਿਲਣੀ ਹੈ, ਸਾਨੂੰ ਦੱਸੋ ਕਿ ਲਾਅ ਹੈ ਕੀ ਆ। ਤੇ ਫਿਰ ਜਿਹੜਾ ਸੀਗਾ ਆਪਣਾ ਹੁਣ ਜਿਹੜਾ ਮੈਟਰ ਆਫ ਕੋਰਨਾਡੋ ਦਾ ਕੇਸ ਸੀਗਾ ਨਵੰਬਰ ਦੇ ਵਿੱਚ, ਇਹਨੇ ਥੋੜਾ ਜਿਹਾ ਇਸ ਵਿਸ਼ੇ ਉੱਤੇ ਚਾਨਣਾ ਪਾਇਆ। ਜੀ ਜੀ। ਸੋ ਉੱਥੇ ਵਕੀਲਾਂ ਦੇ ਸੌਰੀ ਜਿਹੜੇ ਆ ਜੱਜਾਂ ਦੇ ਹੱਥ ਬੰਨ੍ਹ ਦਿੱਤੇ ਆ, ਤੇ ਹੁਣ ਮੈਟਰ ਆਫ ਕੋਰਨਾਡੋ 'ਚ ਇੱਦਾਂ ਲੱਗਦਾ ਵੀ ਸ਼ਾਇਦ ਉਹਨਾਂ ਦੇ ਹੱਥ ਖੋਲ੍ਹਣ ਜਿਹੜੇ ਉਹ ਜਾ ਰਹੇ ਆ। ਸੋ ਕੀ ਇਫੈਕਟ ਆਖਦੇ ਆ ਇਹ ਕੇਸ ਜਿਹੜਾ ਕੋਰਨਾਡੋ ਵਾਲਾ ਕੇਸ ਹੈ, ਇਸ ਦੇ ਵਿੱਚ ਕੀ ਇਫੈਕਟ ਕੀ ਹਨ ਹੁਣ ਇਸ ਦੇ ਵਿੱਚ? ਇਹਦੀ ਕੋਰਨਾਡੋ ਦੀ ਆਪਣੇ ਇਮੀਗ੍ਰੇਸ਼ਨ ਜੱਜ ਮੋਰੇ ਤੇ ਬੜੀ ਲੰਬੀ ਚੌੜੀ ਸੈਲਮ ਸੁਲਮ ਵਾਲੀ ਕਹਾਣੀ ਸੀ। ਸਾਨੂੰ ਉਹਨਾਂ ਕੋਈ ਨਹੀਂ ਹੈ, ਸਾਨੂੰ ਇਹ ਮੈਟਰ ਹੈ ਕਿ ਮੁੱਦਾ ਕੀ ਹੈ ਨਾ, ਟੈਕਨੀਕਲ ਮੁੱਦਾ ਕੀ ਹੈ। ਤੇ ਕੋਰਨਾਡੋ ਦੇ ਵਿੱਚ ਕੀ ਸੀਗਾ ਕਿ ਕੁੜੀ ਸੀਗੀ ਇੱਕ, ਉਹ ਮੈਕਸੀਕੋ ਦੀ ਸਿਟੀਜ਼ਨ ਸੀਗੀ, ਤੇ ਆਪਣੇ ਜਿੱਦਾਂ ਬਾਰਡਰ ਆਉਂਦੇ ਆ ਲੋਕੀ ਕੱਚੇ ਹੋ ਜਾਂਦੇ ਆ, ਤੇ ਇਹਨੂੰ ਐਨਟੀਏ ਮਿਲਿਆ ਕਿ ਤੂੰ ਵਾਇਲੇਸ਼ਨ ਦੇ ਵਿੱਚ ਆ ਤੇ ਰਿਮੂਵਲ ਪ੍ਰੋਸੀਡਿੰਗ 'ਚ ਪਾਤਾ। ਇਹਦਾ ਹਸਬੈਂਡ ਸੀਗਾ ਉਹ ਯੂਐਸ ਸਿਟੀਜ਼ਨ ਹੋ ਗਿਆ, ਉਹਨੇ ਪਟੀਸ਼ਨ ਫਾਈਲ ਕੀਤੀ I-130 ਜਿਹੜੀ ਯੂਐਸ ਸਿਟੀਜ਼ਨ ਸਿੱਧੇ ਕਰ ਸਕਦਾ। ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਇਹਦੀ ਪ੍ਰੋਸੀਡਿੰਗ ਸੀਗੀ 2019 ਦੀ ਗੱਲ ਆ ਇਹ, ਤੇ ਇਮੀਗ੍ਰੇਸ਼ਨ ਜੱਜ ਮੋਰੇ ਉਹਦੇ ਵਕੀਲ ਨੇ ਕਿਹਾ ਕਿ ਮੇਰਾ ਕੇਸ ਜਿਹੜਾ ਕੰਟੀਨਿਊ ਕਰੋ, ਕਿਉਂਕਿ ਮੇਰਾ ਜਿਹੜਾ 130 ਆ ਕੇਸ ਆ ਮੇਰਾ ਡਿਸਾਈਡ ਨਹੀਂ ਹੋਇਆ, ਜੇ ਵੇਟ ਕਰੋ ਇਹਦੀ, ਤੇ ਆਪਾਂ ਵੇਖ ਲਈਏ ਕਿ ਇਹਦਾ ਕੇਸ ਦਾ ਕੀ ਬਣਦਾ। ਤੇ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਕੇਸ ਡਿਨਾਈ ਕਰਤਾ। ਉਹ ਕਹਿੰਦਾ ਕਿ ਨਹੀਂ, ਸਾਡੇ ਕੋਲ ਪਾਵਰ ਨਹੀਂ ਹੈਗੀ, ਉਹੀ ਜਿਹੜੇ ਮੈਟਰ ਆਫ ਕੈਸਟੋਟਮ ਆਹੀ ਜਿਹੜੇ 2-3 ਕੇਸ ਆਪਾਂ ਡਿਸਕਸ ਕੀਤੇ ਉਹਦੇ ਥੱਲੇ। ਸੋ ਕਹਿੰਦਾ ਕਿ ਮੈਂ ਤੇਰੀ ਕੰਟੀਨਿਊ ਨਹੀਂ ਕਰ ਸਕਦਾ ਪ੍ਰੋਸੀਡਿੰਗ, ਮੈਂ ਤੇਰਾ ਉਹਨੇ ਕੇਸ ਇਹਦਾ ਡਿਨਾਈ ਕਰਤਾ। ਤੇ ਜਿਹੜੀ ਇਹਦੀ ਰਿਕੁਐਸਟ ਸੀਗੀ ਕਿ ਵੇਟ ਕਰ ਲਓ ਵਿਆਹ ਵਾਲੇ ਕੇਸ ਦਾ ਕੀ ਹੁੰਦਾ, ਉਹ ਵੀ ਡਿਨਾਈ ਕਰਤੀ। ਸੋ ਇਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਅਪੀਲ ਲਾਤੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ, ਤੇ ਸਾਰਿਆਂ ਨੂੰ ਪਤਾ ਕਿ 2-3 ਸਾਲ ਜਿਹੜੇ ਲੱਗ ਜਾਂਦੇ ਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ। ਤੇ ਜਦੋਂ ਇਹਦਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਕੇਸ ਪੈਂਡਿੰਗ ਸੀਗਾ, ਬਾਏ ਦੈਟ ਟਾਈਮ ਜਿਹੜਾ I-130 ਫਾਈਲ ਕੀਤਾ ਸੀਗਾ ਹਸਬੈਂਡ ਨੇ, ਉਹ ਅਪਰੂਵ ਹੋ ਗਿਆ। ਹੁਣ ਇੰਟਰਸਟਿੰਗ ਸਿਚੁਏਸ਼ਨ ਇਹ ਹੋਈ ਕਿ 130 ਇਹਦਾ ਅਪਰੂਵ ਹੋ ਗਿਆ, I-94 ਸੀਗਾ ਇਹ ਇੱਥੇ ਐਡਜਸਟ ਕਰ ਸਕਦੀ ਸੀਗੀ। ਸਰਕਾਰ ਆ ਗਈ, ਬਾਈਡਨ ਦੀ ਸਰਕਾਰ ਕਹਿੰਦੀ ਕਿ ਉਹਨਾਂ ਨੇ, ਬਾਈਡਨ ਦੀ ਸਰਕਾਰ ਨੇ ਮੋਸ਼ਨ ਫਾਈਲ ਕੀਤੀ। ਆਹ ਚੀਜ਼ ਧਿਆਨ ਨਾਲ ਸੁਣਿਓ। ਸੋ ਸਰਕਾਰ ਨੇ ਮੋਸ਼ਨ ਫਾਈਲ ਕੀਤੀ ਕਿ ਆਪਾਂ ਇਹਨਾਂ ਅਗਰੀ ਕਰਦੇ ਹਾਂ ਤੇ ਆਪਾਂ ਪ੍ਰੋਸੀਡਿੰਗ ਜਿਹੜੀਆਂ ਉਹ ਡਿਸਮਿਸ ਕਰਦੇ ਹਾਂ। ਸੋ ਸਾਡੇ ਕੇਸਾਂ ਦੇ ਵਿੱਚ ਵੀ ਕਾਫੀ, ਹੁਣ ਜਿੱਦਾਂ ਬਾਈਡਨ ਦੀ ਸਰਕਾਰ ਆਈ ਨਾ, ਕਾਫੀ ਆਪਾਂ ਜੁਆਇੰਟ ਮੋਸ਼ਨਾਂ ਪਾਈਆਂ ਕਿ ਆਪਾਂ ਅਗਰੀ ਕਰਦੇ ਹਾਂ, ਸਾਨੂੰ ਕੋਈ ਓਬਜੈਕਸ਼ਨ ਨਹੀਂ, ਇਹ ਸਹੀ ਕਹਿ ਰਹੇ ਆ, ਇਹਨਾਂ ਦਾ ਕੇਸ ਡਿਸਮਿਸ ਕਰੋ ਤਾਂ ਕਿ ਉਹ ਪੱਕੇ ਹੋ ਸਕਣ। ਸਾਡੇ ਵੀ ਕਈ ਕਲਾਇੰਟ ਹੈਗੇ ਇੱਦਾਂ ਦੇ ਜਿਨ੍ਹਾਂ ਦੇ ਸਰਕਾਰ ਨੇ ਅਗਰੀ ਕੀਤਾ, ਆਪਾਂ ਮੋਸ਼ਨ ਪਾਈ, ਮੋਸ਼ਨ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਪੈਂਡਿੰਗ ਆ। ਤੇ ਜਦੋਂ ਤਾਂ ਪੀਡੀ ਦਾ ਜ਼ੋਰ ਚੱਲਦਾ ਸੀ, ਸਾਨੂੰ ਲੱਗਦਾ ਸੀ ਕਿ ਹੁਣ ਤਾਂ ਮਿਲ ਹੀ ਜਾਣੀ ਆ ਪੀਡੀ, ਕਿਉਂਕਿ ਬਾਈਡਨ ਹੁਣਾਂ ਨੇ ਕਿਹਾ ਵਾ ਕਿ ਪੀਡੀਆਂ ਦਿਓ। ਸੋ ਵਿੱਚ ਜਿਹੜੀ ਟੈਕਸਸ ਵਾਲੀ ਹੁਣ ਲਿਟੀਗੇਸ਼ਨ ਆ ਗਈ, ਉਹ ਕਹਿੰਦੇ ਕਿ ਨਹੀਂ ਕਰਨੀ। ਸੋ ਕੀ ਸੀਗਾ ਕਿ ਫਿਰ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ ਉਹਦੇ ਹੱਥ ਫਿਰ ਜਿਹੜੇ ਵੱਜ ਗਏ। ਸੋ ਭਾਵੇਂ ਸਰਕਾਰ ਨੇ ਇਹਦੇ ਕੇਸ ਦੇ ਵਿੱਚ ਅਗਰੀ ਕਰ ਲਿਆ ਕਿ ਇਹਨੂੰ ਗ੍ਰੀਨ ਕਾਰਡ ਮਿਲ ਸਕਦਾ, ਇਹਦੇ ਕੋਈ ਕ੍ਰਿਮੀਨਲ ਰੈਕਡ ਨਹੀਂ ਹੈਗਾ, ਇਹਦੇ ਹਸਬੈਂਡ ਦੀ ਪਟੀਸ਼ਨ ਹੁਣ ਅਪਰੂਵ ਆ, ਪਰ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਸੀਗਾ, ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕਹਿੰਦਾ ਕਿ ਮੈਟਰ ਆਫ SOG ਤੇ ਮੈਟਰ ਆਫ FDB ਇਹ ਸਾਨੂੰ ਪ੍ਰਕਲੂਡ ਕਰਦੇ ਆ ਕਿ ਇਹਦੇ, ਕਿਉਂਕਿ ਇਹ 2 ਕੇਸ ਅਜੇ ਵੀ ਸਟੈਂਡਿੰਗ ਆ, ਤਾਂ ਕਰਕੇ ਸਾਨੂੰ ਲਾਅ ਦੇ ਹਿਸਾਬ ਨਾਲ ਚੱਲਣਾ ਪੈਣਾ, ਸਾਡੀ ਜੌਬ ਆ ਲਾਅ ਨੂੰ ਇੰਟਰਪ੍ਰੀਟ ਕਰਨਾ। ਉਹ ਕਹਿੰਦੇ ਕਿ ਜਿਹੜਾ ਇਹ ਕਲਾਇੰਟ ਆ ਇਹਦਾ ਵਕੀਲ ਵੀ ਗਲਤ ਆ, ਜਿਹੜੀ ਸਰਕਾਰ ਉਹ ਵੀ ਗਲਤ ਆ, ਭਾਵੇਂ ਦੋਨੋਂ ਅਗਰੀਮੈਂਟ ਸੀਗੇ। ਤਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਕਹਿੰਦੀ ਕਿ ਜਦ ਤੱਕ ਇਹ 2 ਡਿਸੀਜਨ ਜਿਹੜੇ SOG ਤੇ FDB ਸਟੈਂਡ ਕਰਦੇ ਆ, ਤਦ ਤੱਕ ਤੁਸੀਂ ਜਿਹੜਾ ਹੈਗਾ ਕੇਸ ਡਿਸਮਿਸ ਨਹੀਂ ਕਰ ਸਕਦੇ। ਤੇ ਉਸ ਤੋਂ ਬਾਅਦ ਬੋਰਡ ਨੇ ਵੀ ਜਿਹੜਾ ਇਹਦਾ ਸੀਗਾ ਅਪੀਲ ਡਿਸਮਿਸ ਕਰਤੀ, ਤੇ ਕੈਂਸਲੇਸ਼ਨ ਆਫ ਰਿਮੂਵਲ ਜਿਹੜਾ ਸੀਗਾ ਉਹ ਵੀ ਡਿਨਾਈ ਕਰਤਾ, ਤੇ ਕਿਹਾ ਕਿ ਜਿਹੜਾ ਇਮੀਗ੍ਰੇਸ਼ਨ ਜੱਜ ਸੀਗਾ ਉਹਨੇ ਸਹੀ ਫੈਸਲਾ ਲਿਆ। ਠੀਕ ਹੈ, ਠੀਕ ਹੈ। ਸੋ ਹੁਣ ਦੇਖੋ ਵੀ ਕਿੱਦਾਂ ਜਿਹੜਾ ਆ ਚੀਜ਼ਾਂ ਜਿਹੜੀਆਂ ਉਹ ਟਰਨ ਜਿਹੜੀਆਂ ਹੋ ਜਾਂਦੀਆਂ, ਤੇ ਤੁਸੀਂ ਹੁਣ ਇਹ ਵੀ ਦੱਸ ਰਹੇ ਆ ਵੀ ਇਹ ਸੇਮ ਥਿੰਗ ਰੂਲ ਮੇਕਿੰਗ ਦੇ ਵਿੱਚ ਵੀ ਲੈ ਕੇ ਜਾ ਰਹੇ ਆ। ਹਾਂਜੀ, ਸੋ ਰੂਲ ਮੇਕਿੰਗ ਦਾ ਹੁੰਦਾ ਕਿ ਇੱਕ ਵਾਰੀ ਜੇ ਰੂਲ ਮੇਕਿੰਗ 'ਚ ਆ ਜਾਵੇ ਤਾਂ ਰੂਲ ਮੇਕਿੰਗ ਦੇ ਵਿੱਚ ਤਾਂ ਫਿਰ ਸਿੱਧਾ ਹੀ ਕੰਮ ਆ ਕਿ ਰੂਲ ਬਣ ਗਿਆ, ਜੇ ਪ੍ਰੋਪਰ ਕਾਨੂੰਨ ਕਹਿ ਦੇਣਾ ਬੱਚਿਆਂ ਨੂੰ ਬਣਿਆ, ਤਾਂ ਉਹਨੂੰ ਇੱਦਾਂ ਨਹੀਂ ਕਿ ਜੱਜ ਨੇ ਆਪਣੀ ਮਰਜ਼ੀ ਨਾਲ ਤੋੜ ਦੇਣਾ ਜਾਂ ਸੈਸ਼ਨਸ ਨੇ ਆਪਣੀ ਅਟਰਨੀ ਜਨਰਲ ਨੇ ਆਪਣੀ ਮਰਜ਼ੀ ਨਾਲ ਤੋੜ ਮਰੋੜ ਦੇਣਾ। ਸੋ ਜਿੱਦਾਂ ਕਿਸੇ ਨੇ ਝੌਂਪੜੀ ਬਣਾਈ, ਕਿਸੇ ਨੇ ਮਕਾਨ ਬਣਾਇਆ, ਕਿਸੇ ਨੇ ਕਿਲਾ ਬਣਾਇਆ, ਹਰੇਕ ਚੀਜ਼ ਦੇ ਜਿਹੜੇ ਲੈਵਲ ਆ ਆਪਣੀ ਸਟਰੈਂਥ ਆ ਟੁੱਟਣ ਦੀ। ਸੋ ਜਿਹੜੇ ਕੇਸ ਆ ਉਹ ਅੱਗੇ ਪਿੱਛੇ ਓਵਰਰੂਲ ਹੋ ਸਕਦੇ ਆ, ਜਿਹੜਾ ਰੂਲ ਮੇਕਿੰਗ ਆ ਉਸ ਤੋਂ ਉੱਤੇ ਆ, ਤੇ ਜਿਹੜਾ ਕਾਂਗਰਸ ਨੇ ਲਾਅ ਪਾਸ ਕੀਤਾ ਉਹ ਸਭ ਤੋਂ ਹੀ ਉੱਤੇ ਆ, ਹਨਾ। ਕਾਂਗਰਸ ਦਾ ਲਾਅ ਫਿਰ ਸੁਪਰੀਮ ਕੋਰਟ ਜਾ ਕੇ ਟੁੱਟੂਗਾ, ਤੇ ਜੇ ਉਹਦੇ ਚੈਲੰਜ ਜਿੱਦਾਂ ਵੱਖਰੇ ਆ। ਸੋ ਹੁਣ ਸੇਮ ਚੀਜ਼ ਆ ਕਿ ਅਟਰਨੀ ਜਨਰਲ ਆ, ਉਹ ਕੰਮ ਸੌਖਾ ਕਿ ਜਿੱਧਰ ਨੂੰ ਤੁਹਾਡੀ ਪੋਲੀਟੀਕਲ ਹਵਾ ਚੱਲਦੀ ਆ ਉਧਰ ਨੂੰ ਅਟਰਨੀ ਜਨਰਲ ਨੇ ਫੈਸਲਾ ਦੇ ਦੇਣਾ। ਰੂਲ ਮੇਕਿੰਗ ਥੋੜੀ ਜਿਹੀ ਉਤੋਂ ਮੁਸ਼ਕਿਲ ਹੈ, ਕਿਉਂਕਿ ਰੂਲ ਮੇਕਿੰਗ ਦੇ ਵਿੱਚ ਕਮੈਂਟ ਪੀਰੀਅਡ, ਇੱਕ ਵਾਰੀ ਤੁਹਾਨੂੰ ਹੱਕ ਦਿੱਤੇ ਉਹਨੂੰ ਖੋਣੇ ਔਖੇ ਆ, ਉਹਨੂੰ ਪ੍ਰੂਵ ਕਰਨਾ ਪੈਂਦਾ, ਲਿਟੀਗੇਟ ਕਰਨਾ ਪੈਂਦਾ।
ਤੇ ਕਾਂਗਰਸ ਦੇ ਵਿੱਚ ਰੂਲ ਬਣਨੇ ਹੋਰ ਜ਼ਿਆਦਾ ਔਖੇ, ਕਿਉਂਕਿ ਤੁਹਾਨੂੰ ਸਹਿਮਤੀ ਚਾਹੀਦੀ, ਉਹ ਚਾਹੀਦੀ। ਸੋ ਕਾਂਗਰਸ ਦੇ ਵਿੱਚ ਰੂਲ ਬਣਨੇ ਵੀ ਔਖੇ ਆ, ਟੁੱਟਣੇ ਵੀ ਔਖੇ ਆ, ਹਨਾ, ਕਿਉਂਕਿ ਦੁਬਾਰਾ ਫਿਰ ਸਹਿਮਤੀ। ਤੇ ਤਾਂ ਕਰਕੇ ਇਹ ਹੈ ਕਿ ਹਰੇਕ, ਹੁਣ ਲੋਕੀ ਕਹਿੰਦੇ ਕਿ ਫਿਰ ਸਾਰੇ ਕਾਂਗਰਸ ਹੀ ਕਿਉਂ ਨਹੀਂ ਕਾਨੂੰਨ ਬਣਾ ਦਿੰਦੀ, ਉਹ ਤਾਂ ਨਹੀਂ ਬਣਾਉਂਦੀ ਕਿਉਂਕਿ ਉਹਨਾਂ ਦੀ ਇੱਕ ਮਿੱਕ ਨਹੀਂ ਹੈਗੀ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ। ਤਾਂ ਕਰਕੇ ਜਿਹੜਾ ਹੈਗਾ, ਜਿਹੜਾ ਲਾਅ ਵਾਲਾ ਜਿਹੜਾ ਸਿਸਟਮ ਆ, ਇਹ ਹਮੇਸ਼ਾ ਕੋਈ ਇੰਨਾ ਸੌਖਾ ਨਹੀਂ ਹੈਗਾ ਕਿ ਹਮੇਸ਼ਾ ਬੰਦੇ ਨੇ ਬਸ ਇੱਕ ਵਾਰੀ ਲਾਅ ਸਿੱਖ ਲਿਆ ਤੇ ਉਹ 10 ਸਾਲ ਉਹੀ ਚਲਾਈ ਗਿਆ। ਸੋ ਲਾਅ ਦੇ ਵਿੱਚ ਜਿਹੜੇ ਵੱਲ ਵਲੇਵੇਂ ਆ ਉਹ ਬਹੁਤ ਜ਼ਿਆਦਾ ਵਾ। ਤੇ ਉਹਦੇ ਕਰਕੇ ਹੁਣ ਦੋ ਤਰ੍ਹਾਂ ਦੀ ਲਾਅ ਪ੍ਰੈਕਟਿਸ ਆ ਗਈ। ਇੱਕ ਤਾਂ ਉਹੀ ਹੈ ਕਿ ਜਿੱਦਾਂ ਆਪਾਂ ਮੈਟਰ ਆਫ ਆਰਕੇ ਡਿਸਕਸ ਕੀਤਾ ਸੀਗਾ ਕਿ ਕੋਰਟ ਕਹਿੰਦੇ ਕਿ ਇਹ ਤਾਂ ਇੱਕੋ ਕਹਾਣੀ ਚੇਪਾ ਲਾਈ ਜਾਂਦੇ ਆ। ਇੱਕ ਤਾਂ ਉਹੀ ਬਣ ਗਿਆ ਕਿ ਕੀਤਾ ਤੇ ਟੈਕਨੀਕਲ ਆਪਣੀ ਸਟੱਡੀ ਨਹੀਂ ਕੀਤੀ। ਸੋ ਹੁਣ ਇਹ ਆ ਗਿਆ ਕਿ ਆਪਣੇ ਪੰਜਾਬੀ ਹੁਣ ਇੱਦਾਂ ਕਿ ਟਾਈਮ ਵੀ ਹੋ ਗਿਆ ਉਹਨਾਂ ਨੂੰ, ਆਓ ਕੇ ਵਿਆਹ ਵੀ ਸਾਰੇ ਹੋ ਜਾਂਦੇ। ਹੁਣ ਇਹ ਆ ਕਿ ਕਮਿਊਨਿਟੀ ਨੂੰ ਇੱਕ ਆ ਜਿਹੜੀ ਟੈਕਨੀਕਲ ਨੌਲੇਜ ਆ, ਇਹਦਾ ਫਾਇਦਾ ਵੀ ਕਾਫੀ ਹੋ ਰਿਹਾ, ਲੋਕ ਦੱਸਦੇ ਵੀ ਆ ਕਰਕੇ। ਇੱਕ ਜਿਹੜਾ ਆਪਾਂ ਡਿਸਕਸ ਕੀਤਾ ਸੀਗਾ ਕਿ ਘਰਦਿਆਂ ਨੇ ਕਿਸੇ ਦੇ ਬਾਹਰ ਲਾਤੀ ਸੀਗੀ, ਜਿੱਦਾਂ ਕਿ ਉਹ ਏਲੀਅਨ ਸਮਗਲਿੰਗ ਵਾਲਾ। ਕੱਲ ਨੇ ਕੰਸਲਟੇਸ਼ਨ ਕੀਤੀ ਸੀ, ਕਹਿੰਦਾ ਤੁਹਾਡਾ ਆਪਾਂ ਪ੍ਰੋਗਰਾਮ ਸੁਣਿਆ ਪਰ ਆਪਾਂ ਲੇਟ ਹੋ ਗਏ, ਸਾਡੇ ਬਾਪੂ ਜੀ ਦੀ ਇੰਟਰਵਿਊ ਉਸ ਤੋਂ ਪਹਿਲਾਂ ਸੀਗੀ। ਤੇ ਉਹਨਾਂ ਨੇ ਜਾ ਕੇ ਉਹਨੇ ਪੁੱਛਿਆ ਕਿ ਤੁਸੀਂ ਆਪਣੇ ਮੁੰਡੇ ਦੀ ਹੈਲਪ ਕੀਤੀ ਆ? ਉਹਨਾਂ ਨੇ ਕਿਹਾ ਉਹ ਮੈਂ ਭੇਜੇ। ਤੇ ਕਹਿੰਦੇ ਕਿ ਜੇ ਪ੍ਰੋਗਰਾਮ ਸੁਣਿਆ ਹੁੰਦਾ ਤਾਂ ਸ਼ਾਇਦ ਸਾਨੂੰ ਨੌਲੇਜ ਹੁੰਦੀ ਤੇ ਬਾਪੂ ਨੂੰ ਆਪਾਂ ਦੱਸ ਦਿੰਦੇ ਤੇ ਉਹ ਫਸਦਾ ਨਹੀਂ। ਸੋ ਇਹ ਹੈ ਕਿ ਛੋਟੀਆਂ ਵੱਲ ਵਲੇਵੇਂ ਬਰੀਕੀਆਂ ਜਿਹੜੀਆਂ ਹੈਗੀਆਂ ਤੁਹਾਡੇ ਫਾਇਦੇ ਦੀਆਂ ਗੱਲਾਂ ਵਾ, ਇਹਨੂੰ ਸੁਣੋ, ਇਹਨੂੰ ਅਪਲਾਈ ਕਰੋ, ਆਪਣੇ ਸੱਜਣ ਮਿੱਤਰਾਂ ਨੂੰ ਦੱਸੋ, ਅੱਗੇ ਜੋ ਵੀ ਨੌਲੇਜ ਆ ਹੋਊਗਾ ਉਹਨੂੰ। ਹੁਣ ਐਜ਼ ਅ ਲੇਮੈਨ ਨਹੀਂ ਕਿ ਜਿੱਦਾਂ ਤੀਰ ਤੁੱਕੇ ਬੜੇ ਕਮਿਊਨਿਟੀ 'ਚ ਲੱਗਦੇ ਸੀਗੇ ਜੀ, ਇੱਦਾਂ ਹੋ ਜਾਂਦਾ, ਉੱਦਾਂ ਹੋ ਜਾਂਦਾ। ਸੋ ਇੱਦਾਂ ਹੋ ਜਾਂਦਾ ਵਾਲਾ ਨਹੀਂ, ਆਪਣੀ ਨੌਲੇਜ ਇੱਥੋਂ ਦੀ ਲਓ। ਜੇ ਕੋਈ ਟੈਕਨੀਕਲ ਸਵਾਲ ਆ, ਰੇਡੀਓ ਤੇ ਕਾਲ ਕਰੋ, ਪੁੱਛੋ, ਉਹਨੂੰ ਵੈਲੀਡੇਟ ਕਰੋ। ਤੇ ਇਹ ਜਿਹੜਾ ਚੈਨਲ ਹੈ, ਇਹਦੇ ਮਾਧਿਅਮ ਰਾਹੀਂ ਆਪਣੀ ਆਹੀ ਕੋਸ਼ਿਸ਼ ਆ ਕਿ ਸਾਰੀ ਜਿਹੜੀ ਇਨਫੋਰਮੇਸ਼ਨ ਆ ਤੁਹਾਨੂੰ ਕਲੀਅਰ ਹੋ ਕੇ ਜਿਹੜੀ ਕਮਿਊਨਿਟੀ ਨੂੰ ਦੱਸ ਦਾਂਗੇ। ਹਾਂ ਬਿਲਕੁਲ, ਵਿੱਚ ਅਸੀਂ ਦੇਖੋ ਕੋਈ ਲੁਕਾ ਨਹੀਂ ਰੱਖਣਾ, ਨਾ ਹੀ ਅਟਰਨੀ ਟਿਰਕੀਆਂ ਨਾਲ ਲੁਕਾ ਰੱਖਦੇ। ਪਿਛਲੇ 2 ਸਾਲਾਂ ਤੋਂ ਵੱਧ ਤੋਂ ਆਪਾਂ ਉਹਨਾਂ ਦੇ ਨਾਲ ਸੁਣ ਰਹੇ ਹਾਂ। ਉਹਨਾਂ ਨੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਕੇਸ, ਉਹਨਾਂ ਨੂੰ ਜਿਹੜਾ ਉਹਦੇ ਬਾਰੇ ਪਤਾ ਲੱਗਾ। ਹੁਣ ਮੈਂ ਦੇਖ ਰਿਹਾ ਵੀ ਕਮੈਂਟ ਦੇ ਵਿੱਚ ਆਨਸਰ ਵੀ ਇੱਕ ਦੂਜੇ ਨੂੰ ਆਪ ਜਿਹੜਾ ਉਹ ਦੇ ਰਹੇ ਆ। ਸੋ ਇਟਸ ਅ ਗੁੱਡ ਥਿੰਗ ਵੀ ਹੁਣ ਲੋਕਾਂ ਨੂੰ ਵੀ ਜਿਹੜਾ ਇਸ ਦੇ ਵਿੱਚ ਨੌਲੇਜ ਜਿਹੜੀ ਇਸ ਦੇ ਵਿੱਚ ਵੱਧ ਰਹੀ ਹੈਗੀ ਆ। ਸੋ ਲੇਅਰ ਬਣੀ ਆ ਕਿ ਜਿੱਦਾਂ ਨਾ ਸਪੈਸ਼ਲੀ ਟਿਕਟੌਕ ਤੇ ਕੀ ਆ ਕਿ ਹੁਣ ਆਪਾਂ ਡਿਸਕਸ ਕੀਤਾ, ਮੈਂ ਦੇਖਦਾ ਉਹੀ ਕਿ ਜਿੱਦਾਂ ਆਹ ਸੁਣ ਕੇ ਸਾਰਾ ਵਕੀਲ ਬਕੂਲ ਬੈਠੇ, ਉਹਨਾਂ ਨੇ ਇਹਨਾਂ ਨੂੰ ਨਿਚੋੜ ਜਿਹਾ ਕੱਢ ਦੇਣਾ ਕਿ ਚੱਲ ਵੀ ਦੇਖੀਏ ਕਿ ਪੈਸੇ ਬੰਨੇ ਕਿੱਦਾਂ। ਇਹ ਹੁਣ ਹੈਗਾ ਕਿ 1 ਘੰਟੇ ਦੀ ਡਿਸਕਸ਼ਨ ਹੈ, ਇਹਦੇ ਵਿੱਚੋਂ ਦੀ ਕਈ ਕੁਛ ਹੈ ਕਿ ਪੀਡੀ ਹੈ ਕੀ ਹੈ ਕਿ ਨਹੀਂ ਹੈ। ਤੇ ਉਹਨਾਂ ਨੇ ਇੰਨਾ ਕੁ ਦੱਸਣਾ ਕਿ ਬਈ ਪੀਡੀ ਆ ਗਈ, ਤੁਸੀਂ ਸਾਨੂੰ ਹਾਇਰ ਕਰ ਲਓ, ਬੱਲੇ ਬੱਲੇ ਤੁਹਾਡੀ ਕਰ ਦਾਂਗੇ। ਤੇ ਅੱਗੋਂ ਕਲਾਇੰਟ ਵੀ ਉਦਾਂ ਦੇ ਕਿ ਵਿਚਾਰੇ ਦੇਖਦੇ ਆ ਕਿ ਯਾਰ ਕਦੋਂ ਪੀਡੀ ਆਊਗੀ, ਕਦੋਂ ਮੈਂ ਕਰਾਂਗਾ, ਹਨਾ। ਤੇ ਇੰਨੀ ਐਕਸਪਲੇਨੇਸ਼ਨ ਨਹੀਂ ਕਦੀ ਕਮਿਊਨਿਟੀ ਸੀਗੀ ਕਿ ਹੈਗਾ ਕੀ ਆ। ਤਾਂ ਕਲਾਇੰਟ ਵੀ ਉਸੇ ਹਿਸਾਬ ਦੇ ਚੱਲਦੇ ਸੀ ਕਿ ਚੱਲ ਯਾਰ 2-3 ਵਕੀਲ ਕਹਿ ਰਹੇ ਆ ਕਿ ਪੀਡੀ ਆ ਗਈ, ਸੱਚ ਹੀ ਕਹਿ ਰਹੇ, ਹੁਣੇ ਆ ਗਈ ਹੋਣੀ ਆ। ਤੇ ਫਸ ਜਾਂਦੇ ਸੀ। ਹੁਣ ਇਹ ਹੈ ਕਿ ਅੱਗੇ ਜਿਹੜੀ ਆ ਕੇਸ ਦੀ ਡਿਸਕਸ਼ਨ ਉਹਦੇ ਵਿੱਚ ਇਹ ਹੈ ਕਿ ਤੁਹਾਨੂੰ ਥੋੜਾ ਜਿਹਾ ਇਹ ਪਤਾ ਲੱਗ ਜਾਊਗਾ ਕਿ ਪਰਸੈਂਟੇਜ ਚਾਂਸ ਵਗੈਰਾ ਦਾ ਤਾਂ ਕੋਈ ਕਹਿ ਨਹੀਂ ਸਕਦਾ ਕਿ ਕਿਹੜੇ ਕੇਸ ਦੇ ਵਿੱਚ ਕਿੰਨੀ ਸਟਰੈਂਥ ਆ, ਪਰ ਤੁਹਾਨੂੰ ਇਹ ਜ਼ਰੂਰ ਪਤਾ ਲੱਗ ਜਾਊਗਾ ਕਿ ਅਪਰੂਵ ਹੋਣ ਵਾਲੀ ਇਹ ਕੇਸ ਤੁਹਾਡਾ ਕੇਸ ਨੂੰ ਅਪਰੂਵ ਕਰ ਸਕਦਾ ਜਾਂ ਨਹੀਂ ਕਰ ਸਕਦਾ। ਤਾਂ ਤੁਸੀਂ ਉਹਦੇ ਹਿਸਾਬ ਨਾਲ ਆਪਣਾ ਇਨਫੋਰਮ ਡਿਸੀਜਨ ਲੈ ਸਕਦੇ ਆ ਕਿ ਤੁਹਾਨੂੰ ਹੁਣ ਦੁਬਾਰਾ ਇਸ ਕੇਸ ਦੇ ਥੱਲੇ ਪੀਡੀ ਦੇ ਲਈ ਟਰਾਈ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਜੀ। ਸੋ ਬਿਲਕੁਲ। ਸੋ ਫਿਰ ਹੁਣ ਅਟਾਰਨੀ ਜਨਰਲ ਨੇ ਸਾਰਾ ਕੁਝ ਦੇਖਦੇ ਹੋਏ ਕੀ ਫਿਰ ਉਹਨਾਂ ਨੇ ਹੁਣ ਫੈਸਲਾ ਜਿਹੜਾ ਉਹ ਲੈ ਲਿਆ। ਇਹਨਾਂ ਨੇ ਫਿਰ SOG FDB ਇਹ ਓਵਰਟਰਨ ਕਰਕੇ ਕਰਨਾਡੋ ਨੂੰ ਜਿਹੜਾ ਇਹ ਸਾਰਾ ਕੁਝ ਜਿਹੜਾ ਉਹ ਹੁਣ ਕਰ ਦਿੱਤਾ ਵੀ ਇਹ ਉਹਨਾਂ ਨੇ ਕਹਿਤਾ ਵੀ ਹੁਣ ਵੀ ਬੇਸਿਕਲੀ ਵੀ ਜਿਹੜੇ ਜੱਜ ਨੇ ਉਹਨਾਂ ਦੇ ਹੱਥ ਥੋੜੇ ਜਿਹੇ ਖੋਲ ਦਿੱਤੇ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਫੈਸਲਾ ਲੈ ਸਕਦੇ ਆ। ਜੀ ਬਿਲਕੁਲ। ਸੋ ਅਟਰਨੀ ਜਨਰਲ ਨੇ ਫੈਸਲਾ ਇਹ ਦਿੱਤਾ ਹੈ ਕਿ ਅਟਰਨੀ ਜਨਰਲ ਕਹਿੰਦਾ ਕਿ ਪਿਛਲੇ ਸਾਲ ਮੈਂ ਕੈਸਟਰੋਟਰਮ ਓਵਰਟਰਨ ਕੀਤਾ ਹੈਗਾ। ਮਤਲਬ ਕੈਸਟਰੋਟਰਮ ਦਾ ਜਿਹੜਾ ਕੇਸ ਸੀਗਾ ਉਹ ਵੀ ਇਦਾਂ ਹੀ, ਜਦੋਂ ਬਾਈਡਨ ਦੀ ਸਰਕਾਰ ਆਈ ਤੇ ਆਪਣੇ ਆਪ ਨੂੰ ਕੇਸ ਰੈਫਰ ਕਰਕੇ ਉਹਨੇ ਕਿਹਾ ਕਿ ਇਹ ਕੇਸ ਖਾਰਜ ਹੋ ਗਿਆ, ਖਤਮ, ਹੈ ਨਾ। ਤੇ ਹੁਣ ਅਟਰਨੀ ਜਨਰਲ ਇਹ ਕਹਿੰਦਾ ਕਿ ਜਿਹੜਾ ਕੈਸਟਰੋਟਰਮ ਸੀਗਾ ਉਹ ਇੱਕ ਪਿਲਰ ਸੀਗਾ, ਕਿਉਂਕਿ ਜਿਹੜੇ SOG ਤੇ FDB ਵਾਲਾ ਕੇਸ ਸੀਗਾ ਨਾ, ਇਹਦੇ ਵਿੱਚ ਕੀ ਹੋਇਆ ਸੀਗਾ ਕਿ ਜਦੋਂ ਜੱਜ ਸੈਸ਼ਨ ਆਇਆ ਉਹਨੇ ਕੀ ਕਿਹਾ, ਉਹ ਕਹਿੰਦਾ ਕਿ ਕੈਸਟਰੋਟਰਮ 'ਚ ਡਿਸਾਈਡ ਹੋਇਆ, ਤਾਂ ਕਰਕੇ SOG ਤੇ FDB ਕੈਸਟਰੋਟਰਮ 'ਚ ਡਿਸਾਈਡ ਹੋਇਆ ਕਿ ਐਡਮਿਨ ਕਲੋਜ਼ਰ ਨਹੀਂ ਜੱਜ ਕੋ ਪਾਵਰ ਹੈਗੀ, ਤਾਂ ਕਰਕੇ SOG ਤੇ FDB ਦੇ ਵਿੱਚ ਮੈਂ ਇਹ ਫੈਸਲਾ ਲੈਣਾ ਕਿ ਡਿਸਮਿਸਲ ਦੀ ਤੇ ਟਰਮੀਨੇਸ਼ਨ ਦੀ ਵੀ ਪਾਵਰ ਨਹੀਂ ਹੈਗੀ। ਤੇ ਹੁਣ ਜਿਹੜਾ ਆਹ ਵਾਲਾ ਕੇਸ ਆ ਆਪਣਾ ਕਰਨਾਡੋ ਵਾਲਾ, ਇਹਦੇ ਵਿੱਚ ਜਿਹੜਾ ਅਟਰਨੀ ਜਨਰਲ ਆ ਉਹ ਇਹ ਕਹਿੰਦਾ ਕਿ ਕਿਉਂਕਿ ਜਿਹੜਾ ਫੈਸਲਾ ਸੀਗਾ ਮੇਨ, ਤੁਸੀਂ ਕਦੀ ਬਹਿਸ ਤਾਂ ਕੀਤੀ ਨਹੀਂ, ਕੋਈ ਐਕਸਪਲੇਨੇਸ਼ਨ ਤਾਂ ਦਿੱਤੀ ਨਹੀਂ, ਤੁਸੀਂ ਸਿਰਫ SOG ਤੇ FDB 'ਚ ਇਹ ਕਿਹਾ ਸੀਗਾ ਕਿ ਕਿਉਂਕਿ ਕੈਸਟਰੋਟਰਮ ਇਦਾਂ ਕਰਦਾ ਤਾਂ ਉਹਦੇ ਕਰਕੇ ਤੁਸੀਂ ਧਾਰਨਾ ਪਾਈ ਸੀਗੀ ਕਿ ਆਹ ਵਾਲੇ ਟਰਮੀਨੇਸ਼ਨ ਦੀ ਉਹਦੀ ਪਾਵਰ ਵੀ ਜੱਜ ਕੋਲ ਨਹੀਂ ਹੈਗੀ, ਤੁਸੀਂ ਕੋਈ ਇੰਡੀਪੈਂਡੈਂਟ ਐਕਸਪਲੇਨੇਸ਼ਨ ਨਹੀਂ ਦਿੱਤੀ ਸੀਗੀ। ਸੋ ਅਟਰਨੀ ਜਨਰਲ ਕਹਿੰਦਾ ਹੈ ਕਿ ਕਿਉਂਕਿ ਮੈਂ ਕੈਸਟਰੋਟਰਮ ਹੁਣ ਓਵਰਰੂਲ ਕਰਤਾ, ਇੱਕ ਜਿਹੜਾ ਮੇਨ ਪਿਲਰ ਸੀਗਾ ਕਿ ਜਿਹੜੀ ਫਾਊਂਡੇਸ਼ਨ ਸੀਗੀ ਉਹੀ ਖਤਮ ਕਰਤੀ, ਤੇ ਉਹਦੇ ਕਰਕੇ ਹੁਣ ਜਿਹੜਾ ਇਹ SOG ਤੇ FDB ਦਾ ਵੀ ਕੋਈ ਬੇਸ ਨਹੀਂ ਹੈਗਾ, ਇਸ ਲਈ ਜਿਹੜੇ ਇਹ 2 ਕੇਸ ਹੈ ਇਹ ਵੀ ਮੈਂ
ਓਵਰਰੂਲ ਕਰਦਾ। ਪਰ ਹੁਣ ਏਦਾਂ ਕਿ ਅਟਰਨੀ ਜਨਰਲ ਕੋਈ ਅੰਧੇਰ ਨਗਰੀ ਨਹੀਂ, ਉਹਨਾਂ ਨੂੰ ਐਕਸਪਲੇਨੇਸ਼ਨ ਦੇਣੀ ਪੈਂਦੀ ਹੈ ਕਿਉਂਕਿ ਉਹਨਾਂ ਦਾ ਵੀ ਰੈਕੋਰਡ ਹੈ, ਰਾਈਟ? ਕਿਉਂਕਿ ਜਿੱਦਾਂ ਅੱਜ ਆਪਾਂ ਸੈਸ਼ਨ ਦੀ ਗੱਲ ਕਰ ਰਹੇ ਹਾਂ ਕਿ ਉਹਨੇ ਕਿਹੜੇ ਹਿਸਾਬ ਨਾਲ ਐਡਮਿਨਿਸਟ੍ਰੇਟਿਵ ਦੀ ਪਾਵਰ ਲਈ ਸੀ। ਉਹਨੇ ਇਹ ਨਹੀਂ ਕਿਹਾ ਕਿ ਮੈਂ ਅਟਰਨੀ ਜਨਰਲ ਆ, ਮੈਨੂੰ ਕਿਸੇ ਦੀ ਪਰਵਾਹ ਨਹੀਂ, ਮੈਂ ਕੇਸ ਉਹਨੂੰ ਵੀ ਰੀਜ਼ਨਿੰਗ ਦੇਣੀ ਪਈ ਸੀ ਕਿ ਇਹ ਇੱਕ ਪ੍ਰੋਸੀਜਰਲ ਉਹ ਹੈਗਾ ਜੱਜ ਕੋ, ਤਾਂ ਕਰਕੇ ਪਾਵਰ ਨਹੀਂ ਹੈਗੀ। ਸੋ ਇਹਦੇ ਵਿੱਚ ਵੀ ਉਹਨਾਂ ਨੇ ਇਹ ਐਕਸਪਲੇਨੇਸ਼ਨ ਦਿੱਤੀ ਕਿ ਕਿਉਂਕਿ ਕੈਸਟਰੋਟਮ ਹੁਣ ਖਤਮ ਹੋ ਗਿਆ ਤੇ ਇੰਨੀ ਬਹਿਸ ਨਹੀਂ ਚੱਲੀ ਸੀ, ਤਾਂ ਕਰਕੇ ਐਸਓਜੀ ਤੇ ਐਫਡੀਬੀ ਓਵਰਰੂਲ ਹੁੰਦੇ ਆ। ਤੇ ਇੱਕ ਸਟੈਪ ਉਹਨਾਂ ਨੇ ਅੱਗੇ ਵਧਦੇ ਹੋਏ ਹੋਰ, ਤਾਂ ਕਿ ਇਹਨੂੰ ਕੋਈ ਚੈਲੰਜ ਨਾ ਹੋਵੇ ਜਾਂ ਕੋਈ ਇਹ ਨਾ ਕਵੇ ਕਿ ਇਹ ਬਾਇਸ ਆ। ਸੋ ਕਹਿੰਦੇ ਕਿ ਜਦ ਤੱਕ, ਉਹਨੇ ਇਹ ਨਹੀਂ ਕਿਹਾ ਕਿ ਇਹ ਰੂਲ ਪਰਮਾਨੈਂਟਲੀ, ਉਹਨੇ ਇਹ ਕਿਹਾ ਕਿ ਜਿਹੜੀ ਹੁਣ ਰੂਲ ਮੇਕਿੰਗ ਚੱਲ ਰਹੀ ਹੈ, ਜਿਹੜੇ ਨਵੇਂ ਰੂਲ ਹੁਣ ਆਣੇ ਆ, ਜਦ ਤੱਕ ਉਹ ਰੂਲ ਦਾ ਫੈਸਲਾ ਨਹੀਂ ਹੁੰਦਾ ਤਦ ਤੱਕ ਇਹ ਜਿਹੜੇ ਕੇਸ ਆ ਇਹ ਓਵਰਰੂਲ ਆ। ਸੋ ਉਹਨਾਂ ਨੇ ਇੱਕ ਵਿੰਡੋ ਕ੍ਰੀਏਟ ਕਰਤੀ ਕਿ ਆਹ ਜਿਹੜੀ ਵਿੰਡੋ ਆਫ ਅਪਰਚੁਨਿਟੀ ਆ, ਤੇ ਜਦੋਂ ਨਵਾਂ ਰੂਲ ਆਊਗਾ ਤਦ ਤੱਕ ਜਿਹੜੇ ਜੱਜ ਆ ਉਹਨਾਂ ਨੂੰ ਦੁਬਾਰਾ ਵਾਪਸ ਜਿਹੜੀ ਪਾਵਰ ਦੇ ਦਿੱਤੀ ਗਈ ਹੈ। ਤੇ ਆਬਵੀਅਸਲੀ ਜਿਹੜੇ ਹੁਣ ਰੂਲ ਆਣੇ ਆ ਉਹ ਤਾਂ ਜੱਜਾਂ ਨੂੰ ਪਾਵਰ ਦਊਗੇ, ਤਾਈਓ ਤਾਂ ਇਹ ਸਾਰਾ ਕੁਝ ਹੁਣ ਹੋ ਰਿਹਾ ਹੈ ਨਾ, ਇਨ ਦਾ ਬੈਕਗਰਾਉਂਡ। ਤੇ ਉਹਨਾਂ ਨੇ ਅੱਗੇ ਹੋਰ ਐਕਸਪਲੇਨੇਸ਼ਨ ਦਿੱਤੀ ਕਿ ਦੋ ਜਿਹੜੇ ਸਰਕਟ ਕੋਰਟ ਸੀਗੇ, 4th ਸਰਕਟ ਗੋਨਜ਼ਾਲੇਸ ਵਰਸਸ ਗਾਰਲੈਂਡ ਵਾਲਾ ਕੇਸ, ਤੇ ਇੱਕ 3rd ਸਰਕਟ ਸੈਂਚੇਜ਼ ਵਰਸਸ ਅਟਾਰਨੀ ਜਨਰਲ ਦਾ ਕੇਸ। ਉਹਨਾਂ ਨੇ ਇਹ ਕਿਹਾ ਕਿ ਜਿਹੜੇ ਦੋ ਸਰਕਟ ਕੋਰਟ ਆ, ਹੁਣ ਉਹਨਾਂ ਨੇ ਵੀ ਜਿਹੜੇ ਐਸਓਜੀ ਤੇ ਐਫਡੀਬੀ ਨੂੰ ਰਿਜੈਕਟ ਕਰਤਾ ਆਲਰੇਡੀ, ਇਹ ਕਹਿ ਕੇ ਕਿ ਕਿਉਂਕਿ ਕੈਸਟਰੋਟਮ ਓਵਰਰੂਲ ਆ ਤਾਂ ਕਰਕੇ ਆਪਾਂ ਇਹਨੂੰ ਮੰਨਦੇ ਨਹੀਂ। ਤੇ ਇਸ ਕਰਕੇ ਉਹ ਕਹਿੰਦਾ ਕਿ ਮੇਰੇ ਕੋਲ ਪੂਰੀ ਪਾਵਰ ਆ, ਮੇਰੇ ਕੋਲ ਬਿਲਕੁਲ ਇੱਕ ਰੀਜ਼ਨ ਜਿਹੜਾ ਹੈਗਾ ਕਿ ਇਹ ਜਿਹੜੇ ਦੋ ਕੇਸ ਆ ਮੈਨੂੰ ਓਵਰਰੂਲ ਕਰਨੇ ਚਾਹੀਦੇ ਆ। ਤੇ ਲੋਕਾਂ ਨੂੰ ਫੁੱਲ ਐਂਡ ਫੇਅਰ ਜਿਹੜੀ ਓਪਰਚੁਨਿਟੀ ਨਹੀਂ ਮਿਲ ਰਹੀ, ਉਹਨਾਂ ਕੋਲ ਇੱਕ ਹੋਰ ਸਾਧਨ ਹੈਗਾ ਆਪਣੇ ਆਪ ਨੂੰ ਪੱਕੇ ਹੋਣ ਦਾ। ਤੇ ਜਦ ਤੱਕ ਇਹ ਰੂਲ ਮੇਕਿੰਗ ਅੱਗੇ ਸਾਰਾ ਚੈਪਟਰ ਜਿਹੜਾ ਕਨਕਲੂਡ ਨਹੀਂ ਹੁੰਦਾ, ਤਦ ਤੱਕ ਜੱਜਾਂ ਨੂੰ ਪਾਵਰ ਜਿਹੜੀ ਵਾਪਸ ਦਿੱਤੀ ਜਾਊਗੀ। ਤੇ ਫਾਈਨਲੀ ਉਹਨਾਂ ਨੇ ਇਹ ਕਿਹਾ ਕਿ ਆਪਣੇ ਕਮੈਂਟ ਉਹਨਾਂ ਨੇ ਇਹ ਦਿੱਤੇ ਕਿ ਇਹ ਜਿਹੜੇ ਐਸਓਜੀ ਤੇ ਐਫਡੀਬੀ ਸੀਗੇ, ਇੱਕ ਬਹੁਤ ਜ਼ਿਆਦਾ ਸਟ੍ਰਿਕਟ ਪ੍ਰੋਸੀਜਰਲ ਰਿਕੁਆਇਰਮੈਂਟ ਪਾ ਦਿੰਦੇ ਸੀਗੇ ਲੋਕਾਂ ਤੇ, ਜਿੱਦਾਂ ਕਿ ਯੂਐਸ ਸਿਟੀਜ਼ਨ ਹਸਬੈਂਡ ਆ ਜਾਂ ਵਾਈਫ ਆ, ਕਿ ਉਹਨਾਂ ਦੇ ਜਿਹੜੇ ਚਹੇਤੇ ਬੰਦੇ ਆ, ਜੇ ਉਹ I-94 ਲੈ ਕੇ ਜਾਂ ਅਰਾਈਵਿੰਗ ਏਲੀਅਨ ਆ ਅਮਰੀਕਾ ਦੇ ਵਿੱਚ ਆਏ ਆ, ਤੇ ਸਿਰਫ ਇੱਕ ਛੋਟੀ ਜਿਹੀ ਚੀਜ਼, ਜਿਹੜਾ ਇੱਕ ਟੂਲ ਆ, ਉਹਨਾਂ ਨੂੰ ਪੱਕਾ ਕਰ ਸਕਦਾ ਆਪਣੇ ਨਿਆਣਿਆਂ ਦੇ ਨਾਲ, ਹਸਬੈਂਡ ਦੇ ਨਾਲ ਜੋੜ ਸਕਦਾ। ਤੇ ਉਹ ਕਹਿੰਦੇ ਕਿ ਇਹ ਫੇਅਰ ਨਹੀਂ ਹੈਗਾ। ਸੋ ਮੈਨੂੰ ਲੱਗਦਾ ਕਿ ਜੇ ਇਹ ਦੋ ਕੇਸ ਜੇ ਓਵਰਰੂਲ ਹੋ ਜਾਣ ਤਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਾਂ ਜਿਹੜੇ ਲੋਕੀ ਟੰਗੇ ਹੋਏ ਆ, ਇਹ ਆਪਣੇ ਜਿਹੜੇ ਕੇਸ ਆ ਉਹਨਾਂ ਨੂੰ ਰੀਓਪਨ ਕਰ ਸਕਦੇ ਆ ਜਾਂ ਟਰਮੀਨੇਟ ਕਰ ਸਕਦੇ ਆ। ਤੇ ਇਸ ਲਈ ਇਹਨਾਂ ਦਾ ਜਿਹੜਾ ਓਵਰਰੂਲ ਹੋਣਾ ਜ਼ਰੂਰੀ ਹੈ। ਜੀ। ਸੋ ਇਹਨਾਂ ਦਾ ਫਿਰ ਆਪਾਂ ਜਿਹੜਾ ਪੰਜਾਬੀ ਖਾਸ ਕਰਕੇ ਜਿਨ੍ਹਾਂ ਦੇ ਕੇਸ ਆ, ਉਹ ਇਸ ਡਿਸੀਜਨ ਦਾ ਉਹਨਾਂ ਨੂੰ ਕਿੱਦਾਂ ਅਸਰ ਆ, ਕੀ ਫਰਕ ਉਹਨਾਂ ਨੂੰ ਜਿਹੜਾ ਉਹ ਪਊ? ਸੋ ਹੁਣ ਕਈਆਂ ਨੇ ਟਰਾਈ ਕੀਤਾ ਕਿ ਜੀ ਮੋਸ਼ਨ ਟੂ ਰੀਓਪਨ ਕਰੀਏ ਬਦਲੇ ਹਾਲਾਤ ਕਰਕੇ। ਮੋਸ਼ਨ ਟੂ ਰੀਓਪਨ ਕਈਆਂ ਦੀ ਅਪਰੂਵ ਹੋ ਗਈ ਕਿਸਾਨੀ ਅੰਦੋਲਨ ਦੇ ਦੌਰਾਨ, ਕਈਆਂ ਦੀ ਪੈਂਡਿੰਗ ਹੀ ਹੈ, ਕਈਆਂ ਦੀ ਡਿਨਾਈ ਹੋ ਗਈ। ਕਈਆਂ ਨੇ ਪੀਡੀ ਦੀ ਉਹ ਰਿਕੁਐਸਟ ਕੀਤੀ ਸੀ, ਕਈਆਂ ਦੀ ਪੀਡੀ ਗ੍ਰਾਂਟ ਹੋ ਗਈ, ਕਈਆਂ ਦੀ ਪੀਡੀ ਪੈਂਡਿੰਗ ਹੀ ਹੈ ਜਾਂ ਡਿਨਾਈ ਕਰਤੀ ਉਹਨਾਂ ਨੇ। ਸੋ ਕਾਫੀ ਲੋਕੀ ਜਿਹੜੇ ਕਹਿ ਲਓ ਲਟਕ ਗਏ ਸੀਗੇ ਵਿੱਚ ਵਿਚਾਲੇ। ਤੇ ਆਪਣੇ ਵੀ ਕਈ ਕੇਸ ਇੱਦਾਂ ਦੇ ਹੈਗੇ ਕਿ ਸਰਕਿਟ ਕੋਰਟ ਨੇ ਹੁਣ ਰੀਸੈਂਟਲੀ ਵੀ ਆਪਣੇ ਪਿਛਲੇ ਹਫਤੇ ਤੱਕ ਵੀ ਫੈਸਲੇ ਉਹਨਾਂ ਨੇ ਦਿੱਤੇ ਕਿ ਨਹੀਂ, ਆਪਾਂ ਪੀਡੀ ਨਹੀਂ ਦੇਣੀ, ਆਪਾਂ ਰੀਓਪਨ ਨਹੀਂ ਕਰਨਾ। ਸੋ ਇਹ ਕੇਸ ਦੇ ਵਿੱਚ ਹੁਣ ਕੀ ਹੈ ਕਿ ਇੱਕ ਬੰਦੇ ਨੂੰ ਦੁਬਾਰਾ ਤੋਂ ਚਾਂਸ ਮਿਲ ਗਿਆ ਕਿ ਕਿਉਂਕਿ ਆਹ ਵਾਲੇ ਕੇਸ ਜਿਹੜੇ ਆ ਓਵਰਰੂਲ ਹੋ ਗਏ ਆ, ਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਮੂਹਰੇ ਦੁਬਾਰਾ ਜਿਹੜਾ ਮੋਸ਼ਨ ਟੂ ਰੀਓਪਨ ਜਿਹੜੀ ਆ ਉਹ ਲਗਾਈ ਜਾ ਸਕਦੀ ਆ, ਤੇ ਆਪਣਾ ਜਿਹੜਾ ਕੇਸ ਆ ਉਹਨੂੰ ਦੁਬਾਰਾ ਰੀਓਪਨ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਸਕਦੀ ਆ। ਆਪਣਾ ਜਿਹਨਾਂ ਦੇ ਕੇਸ ਚੱਲਦੇ ਆ ਉਹਨਾਂ ਦੇ ਕੇਸ ਦੇ ਵਿੱਚ ਆਹੀ ਕਿ ਇਹਨੂੰ ਹੋਲਡ ਤੇ ਪਾ ਦਿਓ ਜਾਂ ਡਿਸਮਿਸ ਕਰ ਦਿਓ ਜਾਂ ਟਰਮੀਨੇਟ ਕਰ ਦਿਓ, ਉਹਨੂੰ ਦੁਬਾਰਾ ਤੋਂ ਆਪਾਂ ਜਿਹੜਾ ਇੱਕ ਨਵੇਂ ਤਰੀਕੇ ਨਾਲ ਨਵੀਂ ਆਰਗੂਮੈਂਟ ਪੇਸ਼ ਕਰਕੇ ਟਰਾਈ ਕਰ ਸਕਦੇ ਹਾਂ। ਕਿ ਉਹ 100% ਅਪਰੂਵ ਹੋਊਗਾ ਸਾਨੂੰ ਨਹੀਂ ਪਤਾ, ਕਿਉਂਕਿ ਜਿਹੜੀ ਮੋਸ਼ਨ ਵਗੈਰਾ ਸਾਰੀਆਂ ਹੈਗੀਆਂ ਇਹਨੂੰ ਕਾਫੀ ਟਾਈਮ ਲੱਗ ਜਾਂਦਾ। ਟਾਈਮ ਲੱਗ ਜਾਂਦਾ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਇੱਕ ਵਿੰਡੋ ਆਫ ਅਪਰਚੁਨਿਟੀ ਆ, ਤੁਹਾਨੂੰ ਵਕੀਲ ਕਰਨਾ ਪੈਂਦਾ, ਤੁਹਾਨੂੰ ਆਪਣੇ ਪੈਸੇ ਖਰਚਣੇ ਪੈਂਦੇ, ਵਕੀਲ ਨੂੰ ਆਪਣਾ ਟਾਈਮ ਭਰਨਾ ਪੈਂਦਾ, ਮੋਸ਼ਨ ਫਾਈਲ ਕਰਨੀ ਪੈਂਦੀ। ਇਹਦੇ ਵਿੱਚ ਕੀ ਹੋਊਗਾ ਕਿ ਦੁਬਾਰਾ ਰੂਲ ਮੇਕਿੰਗ ਜਿਹੜੀ ਹੈਗੀ ਹੈ, ਨਵਾਂ ਰੂਲ ਕੀ ਆਣਾ ਉਹਦੇ ਬਾਰੇ ਸਾਨੂੰ ਨਹੀਂ ਪਤਾ, ਕਦੋਂ ਉਹ ਆਉਣਾ ਸਾਨੂੰ ਉਹਦੇ ਬਾਰੇ ਨਹੀਂ ਪਤਾ, ਨਵੀਂ ਇਲੈਕਸ਼ਨਸ ਦਾ ਰਿਜ਼ਲਟ ਕੀ ਆਣਾ, ਨਵਾਂ ਸਰਕਾਰ ਅਟਰਨੀ ਜਨਰਲ ਕਿਹੜਾ ਬਣਨਾ, ਹਵਾ ਕਿੱਧਰ ਨੂੰ ਚੱਲਣੀ ਸਾਨੂੰ ਨਹੀਂ ਪਤਾ। ਪਰ ਜਿਹੜੀ ਵਿੰਡੋ ਆਫ ਅਪਰਚੁਨਿਟੀ ਆ ਹੁਣ ਤੋਂ ਲੈ ਕੇ ਜਦ ਤੱਕ ਨਵਾਂ ਇਲੈਕਸ਼ਨ ਸਾਈਕਲ ਨਹੀਂ ਆਉਂਦਾ, ਜੱਜਾਂ ਦੇ ਜਿਹੜੇ ਹੱਥ ਥੋੜੇ ਖੁੱਲੇ ਆ। ਜਿਹੜੇ ਤੁਹਾਡੇ ਕੇਸ ਆ ਸਪੈਸ਼ਲੀ ਜਿਹੜੇ ਡਿਨਾਈ ਨਹੀਂ ਹੋਏ, ਪੈਂਡਿੰਗ ਆ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੁਰੇ ਜਾਂ ਇਮੀਗ੍ਰੇਸ਼ਨ ਕੋਰਟ ਮੁਰੇ, ਉਹਦੇ ਵਿੱਚ ਜਿਹੜਾ ਜੱਜ ਆ ਉਹ ਇਹ ਕਹਿ ਕੇ ਤੁਹਾਡਾ ਕੇਸ ਨਹੀਂ ਡਿਨਾਈ ਕਰ ਸਕਦਾ ਕਿ ਕੈਸਟਰੋਟਮ ਜਾਂ ਐਸਓਜੀ ਜਾਂ ਐਫਡੀਬੀ ਵਾਲੇ ਕੇਸ ਹੈਗੇ, ਕਿਉਂਕਿ ਇਹ ਕੇਸ ਹੁਣ ਰਫਾ ਦਫਾ ਹੋ ਗਏ। ਤੇ ਤੁਹਾਡਾ ਜਿਹੜਾ ਵਕੀਲ ਆ ਉਹ ਕੋਰਨਾਡੋ ਦਾ ਕੇਸ ਸਾਈਟ ਕਰਕੇ ਤੁਹਾਡੇ ਕੇਸ ਦੀ ਇਹ ਫਾਈਟ ਕਰ ਸਕਦਾ ਕਿ ਕੋਰਨਾਡੋ ਦੇ ਕੇਸ ਦੇ ਵਿੱਚ ਅਟਰਨੀ ਜਨਰਲ ਨੇ ਕਿਹਾ ਕਿ ਇਸ ਹਿਸਾਬ ਨਾਲ ਹਵਾ ਚੱਲਣੀ ਚਾਹੀਦੀ ਆ, ਤੇ ਉਹਦੇ ਹਿਸਾਬ ਨਾਲ ਤੁਸੀਂ ਫੈਸਲਾ ਲਓ। ਤੇ ਅਲਟੀਮੇਟਲੀ ਜਿਹੜਾ ਜੱਜ ਦੀ ਤੇ BIA ਦੀ ਡਿਸਕ੍ਰੈਸ਼ਨ ਆ ਕਿ ਉਹਨਾਂ ਨੇ ਜਿਹੜਾ ਤੁਹਾਡਾ ਕੇਸ ਆ ਉਹਨੂੰ ਖੋਲਣਾ ਕਿ ਨਹੀਂ ਖੋਲਣਾ। ਸੋ ਇਹ ਹੈਗੀ ਟੈਕਨੀਕਲ ਬਰੀਕੀ। ਕਹਿਣ ਨੂੰ ਇਹਦੀ ਸਮਰੀ ਇੱਕ ਲਾਈਨ ਦੀ ਹੈ ਕਿ ਪੰਜਾਬੀ ਜਿਹੜੇ ਆਪਣੇ ਕੇਸ ਨੂੰ ਰੀਓਪਨ ਜਾਂ ਉਹ ਕਰ ਸਕਦੇ ਆ, ਪੀਡੀ
ਪਰ ਇਹਦਾ ਇਹ ਹੈ ਕਿ ਜਿਹੜੇ ਹੁਣ ਇਹ ਸਾਰੀ ਡਿਸਕਸ਼ਨ ਨੂੰ ਸੁਣੋ, ਇਹਨੂੰ ਸਮਝੋ, ਇਹਦਾ ਜਿਹੜਾ ਟੈਕਨੀਕਲ ਇੰਪੈਕਟ ਹੈਗਾ ਉਹ ਕਾਫੀ ਹਜ਼ਾਰਾਂ ਕੇਸਾਂ ਤੇ ਪੈ ਸਕਦਾ। ਮਤਲਬ ਇਦਾਂ ਕਿ ਜਿਹੜੇ ਬਿਲਕੁਲ ਗੁੰਝਲਦਾਰ ਫਸੇ ਹੋਏ ਕੇਸ ਸੀਗੇ ਜੀ ਉਹ ਇਹਦੇ ਨਾਲ ਜਿਹੜੇ ਆ ਉਹ ਖੁੱਲ ਸਕਦੇ ਆ, ਕਲੋਜ਼ ਹੋ ਸਕਦੇ ਆ, ਟਰਮੀਨੇਟ ਹੋ ਸਕਦੇ ਆ। ਵਿਆਹ ਦੇ ਬੇਸ ਤੇ ਜਿਹੜਾ ਬੰਦਾ ਜਿਹੜਾ I-94 ਲੈ ਕੇ ਆਇਆ ਕਈ ਕੇਸਿਸ ਦੇ ਵਿੱਚ ਅਰਾਈਵਿੰਗ ਏਲੀਅਨ ਉੱਥੇ ਪੱਕਾ ਹੋ ਸਕਦਾ, ਤੇ ਜਿਹੜਾ ਨਹੀਂ ਆਇਆ, ਜਿਹਦੇ ਕੋਲ I-94 ਨਹੀਂ ਆਇਆ, ਪੈਰੋਲ ਹੋ ਕੇ ਆਇਆ ਜਾਂ ਬਾਰਡਰ ਟੱਪ ਕੇ ਆਇਆ ਸਿੱਧੇ, ਉਹ 601A ਵੇਵਰ ਲੈ ਕੇ ਬਾਹਰ ਜਾ ਕੇ ਆਪਣਾ ਜਿਹੜਾ ਕੇਸ ਵੀਜ਼ਾ ਲੈ ਕੇ ਵਾਪਸ ਆ ਸਕਦੇ ਆ। ਪਰ ਇਹ ਸਾਰੇ ਦੇ ਵਿੱਚ ਇਹ ਹੈ ਕਿ ਇਹ ਤੁਹਾਨੂੰ ਅੱਜ ਦੀ ਲੇਟੈਸਟ ਇਨਫੋਰਮੇਸ਼ਨ ਦੇ ਹਿਸਾਬ ਨਾਲ ਇਨਫੋਰਮੇਸ਼ਨ ਦੇ ਰਹੇ ਆ। ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਅੱਜ ਤੀਰ ਛੱਡ ਕੇ ਤੁਸੀਂ ਕਹਿਣਾ ਮੈਂ ਹੁਣ 5 ਸਾਲ ਅੱਖਾਂ ਬੰਦ ਕਰਕੇ ਸੋ ਜਾਵਾਂ, ਕਿਉਂਕਿ ਇਹਦੇ ਵਿੱਚ ਹੋਰ ਵੱਲ ਵਲੇਵੇਂ ਜਿਹੜੇ ਅੱਗੇ ਬਹੁਤ ਜ਼ਿਆਦਾ ਆਣੇ ਆ। ਜੀ ਜੀ ਬਿਲਕੁਲ, ਇਹ ਚੇਂਜ ਹੁੰਦੇ ਰਹਿੰਦੇ ਆ, ਬੜਾ ਕੁਛ ਜਿਹੜਾ ਉਹ ਹੋ ਰਿਹਾ। ਸੋ ਚਲੋ ਦੇਖਦੇ ਹਾਂ, ਦੱਸਦੇ ਜਾਵਾਂਗੇ ਤੇ ਪ੍ਰੋਗਰਾਮ ਸੁਣਦੇ ਰਹੋ। ਜਿਹੜਾ ਵੀ ਕੋਈ ਕੇਸ ਜਿਹਦੇ ਨਾਲ ਅਸਰ ਪੈਂਦਾ ਉਹ ਆਪਾਂ ਆਪਣੇ ਸਰੋਤਿਆਂ ਦੇ ਨਾਲ ਜਿਹੜਾ ਉਹ ਸ਼ੇਅਰ ਕਰਦੇ ਰਹਿੰਦੇ ਆ। ਤੇ ਸਰੋਤਿਓ, ਤੇ ਹੁਣ ਅਟਾਰਨੀ ਟੇਕ ਨਾਲ ਜੀ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ ਤੇ ਫਿਰ ਆਪਾਂ ਕਾਲਸ ਲਵਾਂਗੇ। ਸਰੋਤਿਓ, ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਆ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰੋ ਤੇ ਕਾਲ ਕਰਕੇ ਜਿਹੜਾ ਜੀ ਤੁਸੀਂ ਆਪਣੇ ਜਿਹੜੇ ਜੀ ਸਵਾਲ ਆ ਉਹ ਅਟਾਰਨੀ ਟਿਰਕਿਆਣਾ ਉਹਨਾਂ ਨੂੰ ਪੁੱਛ ਸਕਦੇ ਆ। ਮਿਲਦੇ ਆ ਅਟਾਰਨੀ ਟਿਰਕਿਆਣਾ ਜੀ ਇੱਕ ਬ੍ਰੇਕ ਤੋਂ ਬਾਅਦ ਜੀ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਸਵਾਗਤ ਹੈ। ਅਟਾਰਨੀ ਟਿਰਕੈਣਾ ਜੀ ਇੱਕ ਜੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਤੇ ਸਰੋਤਿਓ ਤੁਸੀਂ ਵੀ ਜੇ ਹੁਣ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200 4082725200 ਤੇ ਟਰਾਈ ਕਰ ਰਹੇ ਹਾਂ ਅਸੀਂ ਵੱਧ ਤੋਂ ਵੱਧ ਕਾਲਸ ਜਿਹੜੀਆਂ ਉਹ ਤੁਹਾਡੀਆਂ ਲੈ ਸਕੀਏ। ਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਮਨੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ ਜੀ। ਜੀ ਜੀ ਭਾਜੀ ਇੰਡੀਆ ਤੋਂ ਕੋਈ ਲੇਬਰ ਜੌਬ ਦੇ ਲਈ ਕੋਈ ਬੰਦਾ ਲਿਆਣਾ ਹੋਵੇ ਇੱਥੇ ਦੀ ਕੰਪਨੀ ਕੋਈ ਵਰਕ ਵੀਜ਼ਾ ਉਹਦੇ ਲਈ ਕਰੇ ਅਪਲਾਈ, ਤੇ ਕੋਈ ਹੈਗਾ ਕੋਈ ਇੱਥੇ ਆਉਣ ਦਾ ਕੋਈ ਚਾਂਸ ਹੈਗਾ ਜੀ ਇੰਡੀਆ ਤੋਂ? ਭਾਜੀ ਦੋ ਤਰੀਕੇ ਦੇ ਇੰਪਲੋਇਮੈਂਟ ਬੇਸ ਗ੍ਰੀਨ ਕਾਰਡ ਹੁੰਦੇ ਆ। ਇੱਕ ਹੈਗਾ ਪ੍ਰੋਫੈਸ਼ਨਲ ਪੋਜੀਸ਼ਨ ਲਈ, ਹਨਾ, ਜਿਹੜੇ ਡਿਗਰੀ ਵਾਲੇ ਜਾਂ ਉਹਨਾਂ ਤੋਂ ਉੱਪਰ ਜਿਹੜੇ ਬੰਦੇ ਆ, ਤੇ ਇੱਕ ਹੈਗਾ ਸਕਿਲਡ ਵਰਕਰ ਲਈ, ਜਿਹੜੇ ਕੰਮਾਂ ਕਰਨ ਵਾਲੇ, ਰੈਸਟੋਰੈਂਟਾਂ ਵਾਲੇ ਜਾਂ ਹੋਰ ਜਿਹਨਾਂ ਨੂੰ ਡਿਗਰੀ ਦੀ ਰਿਕੁਆਇਰਮੈਂਟ ਨਹੀਂ ਚਾਹੀਦੀ। ਬੰਦਾ ਤੁਸੀਂ ਲੀਗਲੀ ਲੈ ਕੇ ਆ ਸਕਦੇ ਆ। ਪ੍ਰੋਬਲਮ ਸਿਰਫ ਇਹੀ ਹੈ ਕਿ ਜਿਹੜੀ ਇੰਡੀਆ ਦੀ ਵੇਟਿੰਗ ਲਾਈਨ ਆ ਕੰਟਰੀ ਦੀ, ਉਹ ਹੈਗੀ ਆ 12 ਤੋਂ 15 ਸਾਲ। ਸੋ ਜੇ ਤਾਂ ਹੁਣ ਬੰਦਾ ਕਿਸੇ ਹੋਰ ਦੇਸ਼ ਦਾ, ਮੈਕਸੀਕੋ ਤੋਂ ਮੰਗਾਉਣਾ ਜਾਂ ਕਿਸੇ ਹੋਰ ਦੇਸ਼ 'ਚ, ਚਾਈਨਾ ਤੇ ਇੰਡੀਆ ਤੋਂ ਇਲਾਵਾ ਜਿਹੜੇ ਹੈਗੇ ਆ, ਉਹ ਤਾਂ ਆ ਜੂਗੇ 2-3 ਸਾਲ 'ਚ ਸਿੱਧੇ ਡਾਇਰੈਕਟ ਗ੍ਰੀਨ ਕਾਰਡ ਤੇ। ਇੰਡੀਆ ਵਾਲਿਆਂ ਦੀ ਪ੍ਰੋਬਲਮ ਇਹ ਹੈ, ਇੰਜੀਨੀਅਰ ਸਾਰੇ ਜਣੇ ਲਾਈਨ 'ਚ ਬਹੁਤ ਆ, ਤਾਂ ਉਹ ਸਿਸਟਮ ਤੁਹਾਡਾ ਪੈਣਾ ਨਹੀਂ। ਸੋ ਜੇ ਕੋਈ ਬੰਦਾ ਤੁਸੀਂ ਮੰਗਾਉਣਾ ਜਿਹੜੀ 10-15 ਸਾਲ ਵੇਟ ਕਰ ਸਕਦੇ ਆ, ਉਹਨੂੰ ਤੁਸੀਂ ਮੰਗਾ ਸਕਦੇ ਆ। ਤੇ ਜਿਹੜਾ ਵਰਕ ਵੀਜ਼ੇ ਦੀ ਜੇ ਗੱਲ ਕਰੀਏ, ਜਿਹੜਾ H1B ਵੀਜ਼ਾ ਹੁੰਦਾ, ਉਹ ਹੁਣ ਆਪਣੇ ਮਾਰਚ 'ਚ ਖੁੱਲ੍ਹ ਜਾਣੇ ਆ। ਫਰਵਰੀ 'ਚ ਤੁਸੀਂ ਉਹਦਾ ਇੰਤਜ਼ਾਮ ਕਰੋਗੇ ਤੇ ਉਹਦੇ ਲਈ ਤੁਹਾਡੀ ਡਿਗਰੀ ਦੀ ਰਿਕੁਆਇਰਮੈਂਟ ਆ। ਮਿਨੀਮਮ ਬੈਚਲਰ ਡਿਗਰੀ ਜਾਂ ਹਾਇਰ ਚਾਹੀਦੀ ਆ। ਟੈਕਨੀਕਲ ਪੋਜੀਸ਼ਨ ਹੋਣੀ ਚਾਹੀਦੀ ਆ, ਇੰਜੀਨੀਅਰ, ਮੈਨੇਜਰ, MBA ਲੈਵਲ ਦੀ, ਜਾਂ ਅਕਾਊਂਟਿੰਗ ਦੀ, ਜਾਂ ਲਾਅ ਦੀ। ਸੋ ਟੈਕਨੀਕਲ ਪੋਜੀਸ਼ਨ ਜੇ ਹੈਗੀ ਆ ਤਾਂ H1B ਵੀਜ਼ੇ ਤੇ ਲਿਆ ਸਕਦੇ ਆ, ਪਰ ਉਹਦੀ ਲੋਟਰੀ ਆ। 25 ਤੋਂ 30% ਚਾਂਸ ਤੁਹਾਡੇ ਹੈਗੇ ਆ ਕਿ ਲੋਟਰੀ ਲੱਗੂਗੀ ਕਿ ਨਹੀਂ ਲੱਗੂਗੀ। ਤੇ ਜੇ ਸਿੱਧਾ ਤੁਸੀਂ ਆਮ ਬੰਦਾ ਲਿਆਉਣਾ ਬਿਨਾਂ ਡਿਗਰੀ ਵਾਲਾ ਲੇਬਰ, ਉਹਦੀ ਕੋਈ ਪ੍ਰੋਵੀਜ਼ਨ ਨਹੀਂ ਹੈਗੀ ਇੰਡੀਆ ਨੂੰ, ਕਿਉਂਕਿ H2B ਵੀਜ਼ਾ ਵਗੈਰਾ ਉਹ ਉਹਨਾਂ ਨੇ ਕੁਝ ਨਹੀਂ ਦੇਣਾ। ਉਹ ਕਹਿੰਦੇ ਕਿ ਮੈਕਸੀਕੋ ਨਾਲ ਆ, ਲੇਬਰ ਲੈ ਕੇ ਆਣੀ ਤਾਂ ਉੱਥੋਂ ਲੈ ਕੇ ਆਓ, ਇੰਡੀਆ ਤੋਂ ਨਹੀਂ ਲੈ ਕੇ ਆਣੀ। ਕਿਉਂਕਿ ਉਹਦੀ ਰਿਕੁਆਇਰਮੈਂਟ ਇਹ ਵੀ ਹੈ ਕਿ ਬੰਦੇ ਨੂੰ ਵਾਪਸ ਜਾਣਾ ਪੈਂਦਾ। ਸੋ ਉਹਨਾਂ ਨੂੰ ਇਹ ਪਤਾ ਕਿ ਇੰਡੀਆ ਤੋਂ ਬੰਦਾ ਉਹਨੇ ਵਾਪਸ ਤਾਂ ਜਾਣਾ ਨਹੀਂ। 6 ਮਹੀਨੇ ਦੀ ਜਿਹੜੀ ਸੀਜ਼ਨਲ ਲੇਬਰ ਦਾ ਵੀਜ਼ਾ ਨਹੀਂ ਲੈਣਾ। ਜੀ। ਅਗਲੇ ਕਾਲਰ ਲਖਵਿੰਦਰ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਨਾ ਆਪਣੇ ਹਸਬੈਂਡ ਦਾ ਅਪਲਾਈ ਕੀਤਾ ਸੀ। ਉਹਨਾਂ ਦੀ 130 ਪ੍ਰੂਵ ਨਹੀਂ ਹੋਈ, 11 ਮਹੀਨੇ ਹੋ ਗਏ, ਤੇ ਪ੍ਰੋਸੈਸਿੰਗ ਟਾਈਮ 'ਚ ਲਿਖਿਆ ਹੁੰਦਾ ਹੈ ਯੂਰ ਕੇਸ ਇਜ਼ ਟੇਕਿੰਗ ਲੌਂਗਰ ਦੈਨ ਐਕਸਪੈਕਟਡ ਟੂ ਪ੍ਰੋਸੈਸ, ਯੂ ਨੀਡ ਟੂ ਟੇਕ ਐਨੀ ਐਕਸ਼ਨ ਐਟ ਦਿਸ ਟਾਈਮ, ਇੱਦਾਂ ਲਿਖਿਆ ਹੁੰਦਾ ਪ੍ਰੋਸੈਸਿੰਗ ਟਾਈਮ 'ਤੇ ਜੀ। ਸੋ ਮੈਨੂੰ ਪਤਾ ਨਹੀਂ ਕਿਹੜੇ ਸਰਵਿਸ ਸੈਂਟਰ ਤੁਹਾਡਾ ਪੈਂਡਿੰਗ ਹੈ ਇਸ ਵੇਲੇ। ਜਿਹੜਾ ਹੈਗਾ ਉਹ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ 2 ਸਾਲ 25 ਮਹੀਨੇ ਦੇ ਆਸੇ-ਪਾਸੇ ਜਿਹੜਾ ਹੈਗਾ ਲੱਗਦਾ ਪਿਆ। ਤੇ ਤੁਸੀਂ ਆਪਣੇ ਜਿਹੜਾ USCIS ਦੀ ਵੈਬਸਾਈਟ ਆ, ਪ੍ਰੋਸੈਸਿੰਗ ਟਾਈਮ ਉਹਦੇ ਵਿੱਚ ਚੈੱਕ ਕਰੋ, 10-11 ਮਹੀਨੇ ਤੋਂ ਤਾਂ ਜ਼ਿਆਦਾ ਹੀ ਲੱਗ ਰਿਹਾ। ਸੋ ਜੇ ਪ੍ਰੋਸੈਸਿੰਗ ਟਾਈਮ ਤੋਂ ਤੁਹਾਡਾ ਕੇਸ ਬਾਹਰ ਆ, ਤੇ ਫਿਰ ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ ਤੇ ਉਹ ਐਕਸਪੀਡਾਈਟ ਕਰ ਸਕਦੇ ਆ। ਸੋ ਹੁਣ ਤੁਹਾਨੂੰ ਵੇਟ ਹੀ ਕਰਨੀ ਪੈਣੀ ਹੈ ਜੀ। ਹਾਂਜੀ, ਟੈਕਸਸ ਸਰਵਿਸ ਸੈਂਟਰ ਦੇ ਅੰਡਰ ਕੇਸ ਆ ਮੇਰੇ ਖਿਆਲ ਉਹ ਵੀ 11 ਮਹੀਨੇ ਤੋਂ ਜ਼ਿਆਦਾ ਹੀ ਹੈ ਪ੍ਰੋਸੈਸਿੰਗ ਟਾਈਮ। ਜੀ। ਜੇ ਬਸ ਉੱਥੇ ਦੇਖ ਲਓ ਵੀ ਜੇ ਤਾਂ ਲਿਖਿਆ ਵੀ ਉਹ ਪ੍ਰੋਸੈਸਿੰਗ ਟਾਈਮ ਤੋਂ ਉੱਤੇ ਆ, ਤਾਂ ਫਿਰ ਤੁਸੀਂ ਇਨਕੁਆਇਰੀ ਜਿਹੜੀ ਉਹ ਪਾ ਸਕਦੇ ਆ। ਜੇ ਉਹਦੇ ਅੰਡਰ ਆ ਤਾਂ ਫਿਰ ਵੇਟ ਹੀ ਕਰ ਸਕਦੇ ਆ। ਉਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਜੀ। ਹਾਂਜੀ। ਕੇਵਲ ਸਿੰਘ। ਹਾਂਜੀ, ਮੇਰੇ 2 ਕੁਐਸਚਨ ਹੈ ਜੀ। ਇੱਕ ਤਾਂ ਅਸੀਂ ਗ੍ਰੀਨ ਕਾਰਡ ਅਪਲਾਈ ਕੀਤੇ ਨੂੰ ਸਾਲ ਹੋ ਗਿਆ ਜੀ। ਦੂਜਾ ਕੁਐਸਚਨ ਹੈਗਾ ਜੀ, ਮੈਂ ਲੜਕੀ ਦਾ 13 ਦਾ ਅਪਲਾਈ ਕੀਤਾ, ਪ੍ਰੋਸੈਸਿੰਗ ਵੀ ਬਹੁਤ ਚਿਰ ਦੀ ਹੋ ਗਈ ਜੋ ਆ, ਕਿੰਨਾ ਕੁ ਟਾਈਮ ਲੱਗੂਗਾ ਹੋਰ? ਤੁਸੀਂ ਸਿਟੀਜ਼ਨ? ਹਾਂਜੀ, ਮੈਂ ਸਿਟੀਜ਼ਨ ਹੈ, 13 ਦਾ ਅਪਲਾਈ ਕੀਤਾ ਹੈ ਜੀ। ਤੇ ਬੇਟੀ ਮੈਰਿਡ? ਨਹੀਂ, ਅਨਮੈਰਿਡ ਹੈ ਜੀ। 13 ਦੇ ਤੁਹਾਨੂੰ ਮੈਂ ਦੱਸ ਦਿੰਦਾ ਉਹਦਾ ਕਿੰਨਾ ਟਾਈਮ ਲੱਗੂਗਾ ਐਗਜ਼ੈਕਟਲੀ ਤਾਂ ਨਹੀਂ ਪਤਾ, ਪਰ ਜਿਹੜਾ ਤੁਹਾਡੇ 13 ਵਾਲਾ ਉਹ ਜਦੋਂ ਆਹੀ ਜਿਹੜਾ ਇਹਨਾਂ ਦਾ ਡਿਲੇ ਆ, ਇਹ ਜਦੋਂ ਬੈਕਲੌਗ ਆ ਕੌਂਸੂਲੇਟ ਵਾਲਾ, ਜਦੋਂ ਇੱਕ ਵਾਰੀ ਚੱਲਣਾ ਸ਼ੁਰੂ ਹੋਇਆ, ਤੁਹਾਡਾ 1-2 ਸਾਲ 'ਚ ਨੰਬਰ ਲੱਗ ਸਕਦਾ ਜੀ। ਇੰਨਾ ਟਾਈਮ ਲੱਗ ਜੂ ਹਾਲੇ ਵੀ? ਹਾਂਜੀ। ਹੁਣ ਤਾਂ ਜੀ ਆਪਣਾ ਜਿਹੜਾ ਇਵਨ ਗ੍ਰੀਨ ਕਾਰਡ ਹੋਲਡਰ ਨੇ, ਸਿਟੀਜ਼ਨ ਨੇ, ਸਪਾਊਸ ਵਗੈਰਾ ਲਈ ਫਾਈਲ ਕੀਤਾ, ਤੇ ਜਿਹਨਾਂ ਦੇ ਨੰਬਰ ਵੱਟ ਤੇ ਪਏ ਆ, ਕਰੰਟ ਪਏ ਆ, ਉਹਨਾਂ ਨੂੰ ਵੀ ਜਿਹੜਾ ਹੈਗਾ NVC 'ਚ ਸਾਲ ਕਿਤੇ ਉੱਦੇ ਲੰਘ ਜਾਂਦਾ ਉਹਨਾਂ ਦਾ ਧੱਕੇ ਧੁੱਕੇ ਖਾ ਕੇ। ਸੋ ਟਾਈਮ ਲੱਗ ਜਾਣਾ। ਹਾਂਜੀ ਜੀ। ਤੇ ਨਾਲੇ ਤੁਸੀਂ ਕਹਿੰਦੇ ਸਿਟੀਜ਼ਨ ਆ, ਨਾਲੇ ਗ੍ਰੀਨ ਕਾਰਡ ਕਿਸੇ ਹੋਰ ਨੇ ਅਪਲਾਈ ਕੀਤਾ ਜਿਨ੍ਹਾਂ ਨੂੰ ਸਾਲ ਹੋਇਆ? ਨਹੀਂ, ਮੈਂ ਹੀ ਅਪਲਾਈ ਕੀਤਾ ਸੀਗਾ ਜੀ। ਮੈਂ ਜਦੋਂ ਗ੍ਰੀਨ ਕਾਰਡ ਸੀ ਉਦੋਂ 13 ਦਾ ਅਪਲਾਈ ਕੀਤਾ, ਫਿਰ ਬਾਅਦ 'ਚ ਮੈਂ ਸਿਟੀਜ਼ਨ ਹੋ ਗਿਆ ਸੀ ਤੇ ਸਾਰਾ ਕੁਝ ਅਪਗ੍ਰੇਡ ਕੀਤਾ ਸੀ। ਹਾਂ, ਤੇ ਫਿਰ ਉਹਦੀ ਤਾਂ ਹੁਣ ਲੋੜ ਨਹੀਂ ਜੀ। ਜਦੋਂ ਸਿਟੀਜ਼ਨ ਬਣ ਕੇ ਗ੍ਰੀਨ ਕਾਰਡ ਨੂੰ ਕੀ ਕਰਨਾ ਜੀ ਹੁਣ? ਨਹੀਂ, ਉਹਨਾਂ ਨੇ ਆਪਣੀ ਬੇਟੀ ਦਾ ਉਹਨਾਂ ਨੇ ਆਪਣੀ ਦਾ ਫਾਈਲ ਕੀਤਾ। ਉਹਦੀ ਟਾਈਮਲਾਈਨ ਪੁੱਛ ਰਹੇ ਸੀਗੇ ਕਿ ਕਿੰਨੀ ਦੇਰ ਲੱਗਣੀ ਆ। ਵੈਸੇ 2 ਡਿਫਰੈਂਟ ਸਵਾਲ ਨੇ ਜਿਹੜੇ ਉਸ ਹਿਸਾਬ ਦੇ ਨਾਲ ਜੀ। ਇਹਦੀ ਹੁਣ ਜਿਹੜੀ ਟਾਈਮਲਾਈਨ ਹੈ ਇਸ ਵੇਲੇ, ਜਿਹੜਾ ਵੀਜ਼ਾ ਬੁਲੇਟਿਨ ਉਹਦੇ ਵਿੱਚ ਤਾਂ 2013 ਲਈ ਇਹਨਾਂ ਦਾ ਨੰਬਰ ਲੱਗ ਜਾਣਾ ਚਾਹੀਦਾ, ਜਿਹੜਾ ਚਾਰਟ ਚੂਟ ਹੈ ਇਹਨਾਂ ਦੇ ਕਰੰਟ। ਪਰ ਪ੍ਰੋਬਲਮ ਇਹ ਆ ਹੁਣ ਕਿ
ਫੋਰ ਐਗਜ਼ਾਮਪਲ ਹੁਣ ਬੰਦੇ ਦਾ ਲੱਗਣ ਨੂੰ ਤਾਂ ਟੂਰਿਸਟ ਵੀਜ਼ਾ ਵੀ ਲੱਗ ਸਕਦਾ, ਪਰ ਇਹ ਹੈ ਕਿ ਉਹਨਾਂ ਕੋਲ ਅਪਾਇੰਟਮੈਂਟ ਹੈ ਨਹੀਂ ਸਾਲ ਤੱਕ। ਸੋ ਹੁਣ ਇਹਨਾਂ ਦੀ ਪ੍ਰੋਬਲਮ ਉਹ ਡਿਲੇ ਵਾਲੀ ਹੈਗੀ ਕੌਂਸੂਲੇਟ ਦੇ ਐਂਡ ਤੇ, ਕਿ ਉਹ ਕਿੰਨੀ ਛੇਤੀ ਇਹਨਾਂ ਦਾ ਕੇਸ ਜਿਹੜੇ ਆਪਣੇ ਪੁਰਾਣੇ ਪੈਂਡਿੰਗ ਉਹ ਨਿਪਟਾਰਾ ਕਰ ਸਕਦੇ ਆ। ਜੀ ਜੀ ਸੰਦੀਪ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੇਰੇ ਪੇਰੈਂਟਸ ਦੇ ਕੋਲੇ ਗ੍ਰੀਨ ਕਾਰਡ ਹੋਲਡਰ ਸੀਗੇ ਤੇ ਉਹ 10 ਇਅਰਸ ਤੋਂ ਦੇ ਪੋਸੈਸ ਦੇਅਰ ਗ੍ਰੀਨ ਕਾਰਡ ਐਂਡ 2019 ਵਿੱਚ ਉਹ ਇੰਡੀਆ ਵਾਪਸ ਚਲੇ ਗਏ ਐਂਡ ਉਸ ਤੋਂ ਬਾਅਦ COVID-19 ਦੇ ਪੈਂਡੇਮਿਕ ਕਰਕੇ ਉੱਥੇ ਸਟਕ ਹੋ ਗਏ ਐਂਡ ਦੈਨ ਦੇ ਹੈਵ देयर ਪਰਸਨਲ ਹੈਲਥ ਇਸ਼ੂਜ਼। ਹਾਂਜੀ, ਉਹਨਾਂ ਨੂੰ ਹੁਣ ਓਵਰਸਟੇ ਹੋ ਗਿਆ ਹੈਗਾ and then we applied for the SB1 returning resident visa. ਉਹ ਵੀ ਉਹਨਾਂ ਨੇ refuse ਕਰ ਦਿੱਤਾ। They said you didn't present enough evidence to explain your overstay. ਹਾਂਜੀ। ਤੇ ਹੁਣ ਸਾਨੂੰ ਮੇਰੇ ਫਾਦਰ ਨੂੰ ਉੱਥੇ ਥੋੜੇ ਹੈਲਥ ਇਸ਼ੂਜ਼ ਆ ਗਏ ਐਂਡ ਮੇਰੇ few questions ਹੈਗੇ ਆ। The one question is can they go back? We have now applied for their permanent immigration again. But their service center is Texas service center and the processing time is 11.5 months. But I was listening to your conversation case sometime even though like I'm a citizen, so it's the first category, so I don't know like whether for parents it's ਵੀ ਜਲਦੀ ਹੋ ਸਕਦਾ ਹੈ ਕਿ ਨਹੀਂ ਜੀ? ਮੁੱਖ ਦੀ ਗੱਲ ਇਹ ਆ ਵੀ ਜਲਦੀ ਇਹ ਹੈ ਕਿ ਜਿਹੜਾ 11.5 months ਹੈ ਨਾ ਉਹ ਹੈਗਾ 80 percentile ਕੇਸਿਸ ਲਈ। ਮਤਲਬ ਕਿ ਉਹ ਕਹਿੰਦੇ ਕਿ 80% ਕੇਸ ਜਿਹੜੇ ਸਾਡੇ ਹੈਗੇ ਆ ਉਹ ਆਪਾਂ 11.5 ਮਹੀਨੇ ਚ ਕਰ ਦਿੰਦੇ ਆ ਤੇ 20% ਕੇਸ ਜਿਹੜੇ ਹੈਗੇ ਆ ਉਹ ਆਪਾਂ 11.5 ਮਹੀਨੇ ਤੋਂ ਵੀ ਉੱਪਰ ਜਿਹੜਾ ਲੱਗ ਸਕਦਾ। ਹੁਣ ਉਹ 20% ਕਿੰਨੇ ਕੇਸ ਆ ਤੇ ਹਰੇਕ ਜਿੱਦਾਂ ਮਹਿਕਮੇ ਚ ਹਰੇਕ ਆਫਿਸ ਚ ਕੋਈ ਨਾ ਕੋਈ ਡਿਲੇ ਆ। ਸੋ ਇਹਦਾ ਟਾਈਮ ਜਿਹੜਾ ਤੁਹਾਡਾ ਲੱਗ ਸਕਦਾ। ਤੁਸੀਂ ਇਹਦੇ ਵਿੱਚ ਬਸ ਇਹੀ ਕਰ ਸਕਦੇ ਆ ਕਿ ਉਹਨਾਂ ਨੂੰ ਆਪਣੀ ਇਨਕੁਆਇਰੀ ਕਰ ਸਕਦੇ ਆ ਕਿ ਇਹਨੂੰ ਐਕਸਪੀਡਾਈਟ ਕੀਤਾ ਜਾਵੇ। ਤੇ ਪਰ ਤੁਹਾਡੀ ਜਿਹੜੀ ਅਪਰੋਚ ਆ ਕਿ ਦੁਬਾਰਾ ਇਮੀਗ੍ਰੈਂਟ ਪਟੀਸ਼ਨ ਕਰਨੀ ਚਾਹੀਦੀ, ਸੋ ਤੁਸੀਂ ਜਿਹੜਾ ਸਹੀ ਫੈਸਲਾ ਕੀਤਾ। ਸੋ ਇਹੀ ਰਸਤਾ ਹੈਗਾ, ਇਹਨੂੰ ਐਕਸਪੀਡਾਈਟ ਦੀ ਰਿਕੁਐਸਟ ਤੁਸੀਂ ਪਾ ਸਕਦੇ ਆ, ਪਰ ਇਹਨੂੰ ਟਾਈਮ ਲੱਗ ਜਾਣਾ ਤੁਹਾਡਾ। ਸੋ ਹੁਣ ਜਿੱਦਾਂ ਆਪਣੇ ਇਹ ਤੋਂ ਪਹਿਲਾਂ ਕਾਲਰ ਸੀਗੇ, ਇਹਨਾਂ ਨੇ ਕਿਹਾ ਕਿ ਨੰਬਰ ਇਹਨਾਂ ਦਾ ਵੀਜ਼ਾ ਵੂਜ਼ਾ ਕਰੰਟ, ਇਹਨਾਂ ਦੀ ਪਟੀਸ਼ਨ ਵੀ ਆਲਰੇਡੀ ਅਪਰੂਵ ਆ। ਉਹ ਪੁੱਛਦੇ ਸੀਗੇ ਕਿ ਕਿੰਨਾ ਟਾਈਮ ਲੱਗਣਾ ਮੈਨੂੰ ਹੋਰ। ਟੈਕਨੀਕਲੀ ਤਾਂ ਉਹਨਾਂ ਨੂੰ ਇੱਕ ਦਿਨ ਵੀ ਨਹੀਂ ਹੋਰ ਲੱਗਣਾ ਚਾਹੀਦਾ, ਉਹਨਾਂ ਦੀ ਸੋਮਵਾਰ ਨੂੰ ਇੰਟਰਵਿਊ ਆ ਜਾਣੀ ਚਾਹੀਦੀ, ਕਿਉਂਕਿ ਜਿਹੜਾ ਸਿਸਟਮ ਆ ਉਹਦੇ ਅਕੋਰਡਿੰਗ ਉਹ ਕਰੰਟ ਆ। ਪਰ ਪ੍ਰੈਕਟੀਕਲੀ ਕੀ ਹੈਗਾ ਕਿ ਕੌਂਸੂਲੇਟ ਕੋਈ ਇੰਟਰਵਿਊ ਹੈ ਨਹੀਂ, ਉਹਨਾਂ ਨੇ ਈਮੇਲ ਭੇਜਣੀ ਹੈ ਕਿ ਤੁਹਾਡਾ ਡਾਕੂਮੈਂਟਰੀ ਕੰਪਲੀਟ ਹੈ ਸਾਰਾ ਕੁਝ। ਸੋ ਤੁਹਾਨੂੰ ਇਹਦੇ ਵਿੱਚ ਟਾਈਮ ਲੱਗ ਜਾਣਾ ਆਪਣੇ ਪੇਰੈਂਟਸ ਦਾ। ਜਿਹੜੇ ਪੇਰੈਂਟਸ ਦੀ ਹੁਣ ਜਿਹੜੀ ਪ੍ਰੋਸੈਸਿੰਗ ਆ, ਇੱਕ ਕਾਲਰ ਸੀਗਾ ਕੱਲ, ਉਹਨੇ ਸਾਨੂੰ ਦੱਸਿਆ ਸੀਗਾ ਉਹਨੇ 2019 ਦੇ ਵਿੱਚ ਕਿਤੇ ਜਾ ਕੇ ਕੀਤਾ ਸੀਗਾ ਉਹਦਾ ਹੁਣ ਜਿਹੜਾ ਆਪਣਾ ਨੰਬਰ ਲੱਗਾ। ਤੇ ਇਹਦੀ ਤੁਹਾਨੂੰ 3 ਸਾਲ ਜਿਹੜਾ ਔਨ ਐਵਰੇਜ ਇਹਨੂੰ ਤੁਸੀਂ ਲਾ ਕੇ ਚੱਲੋ ਕਿ 3 ਸਾਲ ਦਾ ਪ੍ਰੋਸੈਸ ਜਿਹੜਾ ਹੈਗਾ ਉਹਨਾਂ ਕੁ ਲੱਗ ਜਾਣਾ। ਤੇ ਇਹਦੇ ਵਿੱਚ ਪੇਸ਼ੈਂਸ ਰੱਖੋ, ਹੋਰ ਕੁਝ ਨਹੀਂ ਹੋ ਸਕਦਾ। ਜੀ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਫਿਰ ਲੈਣ ਚਲੇ ਜਾਈਏ ਲਾਈਕ ਉਹਨਾਂ ਦੇ ਹੋਰ ਰੈਕਰਡਸ ਬਣਾ ਕੇ ਜਿਹੜੇ ਉਹਨਾਂ ਦੀਆਂ ਪਹਿਲਾਂ ਜਦੋਂ ਲੱਗ ਗਏ ਸੀਗੇ they were not able to express themselves fully. So ਹੁਣ my ਦੂਸਰਾ question ਇਹ ਹੈ ਕਿ even though you have filed their I-30 form, can they again go back for returning resident visa? ਨਹੀਂ, ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਅਪਰੂਵ ਨਹੀਂ ਹੋਣਾ ਉਹਨਾਂ ਦਾ। ਟਾਈਮ ਬਹੁਤ ਜ਼ਿਆਦਾ ਹੋ ਗਿਆ। ਤੁਸੀਂ ਤਾਂ 2019 ਦੀ ਗੱਲ ਕਰਦੇ ਆ, ਜਦੋਂ ਕੋਵਿਡ ਮੁੱਕਿਆ ਹੀ ਸੀਗਾ। ਸਾਡੇ ਕਈ ਕਲਾਇੰਟ ਸੀਗੇ ਆਪਣੇ 2-3 ਮਹੀਨੇ ਉੱਪਰ ਹੋਏ ਸੀਗੇ, ਕੋਈ ਗਲਤੀ ਨਹੀਂ ਉਹਨਾਂ ਦੀ, ਕੁਛ ਨਹੀਂ। ਤੇ ਕਾਫੀ ਜਣਿਆਂ ਦੇ S1B ਵੀਜ਼ਾ ਵਗੈਰਾ ਇਹਨਾਂ ਨੇ ਰਿਜੈਕਟ ਕਰਤੇ ਸੀਗੇ। ਸੋ 2022-23 ਚ ਹੁਣ ਉਹਨਾਂ ਨੇ ਤੁਹਾਨੂੰ ਦੇਣਾ ਵੀਜ਼ਾ, ਉਹ ਗ੍ਰਾਂਟ ਨਹੀਂ ਕਰਨਾ ਉਹਨਾਂ ਨੇ ਤੁਹਾਨੂੰ। ਇੱਕ ਵਾਰੀ ਸਪੈਸ਼ਲੀ ਰਿਜੈਕਟ ਕਰਤਾ, ਸੋ ਉੱਤੇ ਆਪਣਾ ਟਾਈਮ ਨਾ ਵੇਸਟ ਕਰੋ ਜੀ। ਤੇ ਹੁਣ ਜਿਹੜਾ ਦੂਜਾ ਪ੍ਰੋਸੈਸ ਚੱਲ ਰਿਹਾ ਉਹਨੂੰ ਫੋਲੋ ਕਰੋ ਜੀ। ਉਹਨੇ ਫੋਲੋ ਕਰੋ। ਹਾਂਜੀ ਜੀ। ਕਰਮਜੀਤ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਸੀ, ਮੇਰੇ ਬ੍ਰਦਰ ਸਿਸਟਰ ਉਹਨਾਂ ਦੇ ਕਾਗਜ਼ 'ਚ ਮੈਂ 2005 ਚ ਲਾਏ ਸੀ, ਉਹਨਾਂ ਦੇ ਓਪਨ ਵੀ ਹੋ ਗਿਆ ਸੀ ਕੇਸ ਤੇ 2 ਸਾਲ ਹੋ ਗਏ ਉਹਨਾਂ ਦੀਆਂ ਵੀਜ਼ਾ ਫੀਸਾਂ ਭਰੀਆਂ ਨੂੰ। ਪ੍ਰਾਇਓਰਟੀ ਡੇਟ ਉਹਨਾਂ ਦੇ ਨਵੰਬਰ 18, 2005 ਹੈਗੀ ਹੈ। ਤੇ ਉਹਨਾਂ ਨੂੰ ਹੁਣ ਮੈਂ ਕੀ ਪ੍ਰੋਸੈਸ ਕਰਾਂ ਵੀ ਕਿਸ ਚੀਜ਼ ਨਾਲ ਆਪਾਂ ਕਿਸੇ ਨੂੰ ਪੁੱਛ ਸਕਦੇ ਹਾਂ ਜਾਂ ਮੇਰਾ ਉਹਦਾ ਕੀ ਅਪ ਹੋਊਗਾ? ਸੋ ਪਹਿਲੀ ਗੱਲ ਤਾਂ ਇਹ ਹੈ ਕਿ ਸਪਟੰਬਰ 2005 ਚੱਲਦਾ ਪਿਆ। ਸੋ ਤੁਹਾਡੀ ਹੁਣ ਜਿਹੜੀ ਡੇਟ ਆ ਤੁਸੀਂ ਦੱਸਿਆ ਨਵੰਬਰ ਆ, ਰਾਈਟ? ਹਾਂਜੀ ਨਵੰਬਰ 18। ਹਾਂਜੀ ਪਹਿਲੀ ਗੱਲ ਤਾਂ ਇਦਾਂ ਕਿ ਤੁਹਾਡੀ ਡੇਟ ਅਜੇ ਗਰੰਟੀ ਨਹੀਂ। ਸਪਟੰਬਰ ਤੋਂ ਨਵੰਬਰ ਤੱਕ ਜਾਣ ਨੂੰ ਭਾਵੇਂ ਇਹਨਾਂ ਨੂੰ ਸਾਲ ਲੱਗਣਾ, 2 ਸਾਲ ਲੱਗਣੇ, ਸਾਨੂੰ ਨਹੀਂ ਪਤਾ। ਸੋ ਤੁਹਾਡਾ ਜੇ ਵੀਜ਼ਾ ਨੰਬਰ ਅਵੇਲੇਬਲ ਨਹੀਂ ਹੈਗਾ, ਸੋ ਕੁਝ ਨਹੀਂ ਹੋਣਾ ਇਸ ਕੇਸ ਦੇ ਵਿੱਚ। ਸਾਨੂੰ ਜਿਹੜੇ ਲੋਕੀ ਕਾਲ ਕਰਦੇ ਆ ਉਹ ਇਹ ਕਰਦੇ ਆ ਕਿ ਕਿਸੇ ਦੀ ਮਾਰਚ 2005 ਸੀਗੀ, ਉਹ ਕਹਿੰਦਾ ਕਿ ਮੇਰਾ ਹੁਣ ਸਾਰਾ ਹੋ ਗਿਆ, ਮੇਰੀ ਇੰਟਰਵਿਊ ਕਦੋਂ ਹੋਗੀ? ਉਹ ਵੀ ਬੰਦਾ ਜਿਹੜਾ ਉਹਨੂੰ ਵੀ ਸਾਲ ਵੇਟ ਕਰਨੀ ਪੈ ਰਹੀ ਹੈ। ਸੋ ਤੁਹਾਨੂੰ ਇਹ ਹੈ ਕਿ ਜਿਹੜੇ ਤੁਹਾਡੇ ਕਹਿਣ ਨੂੰ 2 ਮਹੀਨੇ ਦਾ ਗੈਪ ਆ, ਪਰ ਇਹ ਤੁਹਾਨੂੰ ਟਾਈਮ ਲੱਗ ਜਾਣਾ, ਸਾਲ 2 ਸਾਲ ਈਜ਼ੀਲੀ ਲੱਗ ਜਾਣੇ ਤੁਹਾਨੂੰ।
ਅੱਛਾ 2 ਸਾਲ ਈਜ਼ੀਲੀ ਲੱਗ ਜਾਣੇ ਆ। ਠੀਕ ਜੀ ਹੈ ਜੀ। ਕਿਉਂਕਿ ਥੈਂਕ ਯੂ ਤੁਹਾਡਾ ਜਿਹੜਾ 2 ਮਹੀਨੇ ਆ ਹੁਣ ਸਤੰਬਰ 2005 ਤੇ ਆ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜਨਵਰੀ 'ਚ ਇਹ ਨਵੰਬਰ ਤੇ ਪਹੁੰਚ ਜਾਣੀ ਹੈ। ਇਹ ਖੜੀਆਂ ਰਹਿੰਦੀਆਂ ਡੇਟਾਂ ਇੱਥੇ ਹੀ। ਹੁਣ ਸਤੰਬਰ 2005 ਇੱਥੇ ਅਗਲੇ ਮਹੀਨੇ ਕੀ ਵੀਜ਼ਾ ਬੁਲੇਟਿਨ ਆਉਂਦਾ, ਉਹ ਤੋਂ ਅਗਲੇ ਕੀ ਆਉਂਦਾ। ਸੋ ਅਜੇ ਤੁਹਾਡੀ ਅੱਜ ਦੀ ਡੇਟ 'ਚ ਤੁਹਾਡੀ ਡੇਟ ਕਰੰਟ ਨਹੀਂ ਹੈਗੀ ਤੇ ਪੁਰਾਣਾ ਬੈਕਲੌਗ ਉਹਨਾਂ ਕੋਲ ਬਹੁਤ ਜ਼ਿਆਦਾ। ਸੋ ਜਦ ਤੱਕ ਇਹਨਾਂ ਦਾ ਬੈਕਲੌਗ ਹੁਣ ਕਲੀਅਰ ਨਹੀਂ ਹੁੰਦਾ, ਇਹਨਾਂ ਨੇ ਡੇਟਸ ਅੱਗੇ ਮੂਵ ਨਹੀਂ ਕਰਨੀਆਂ। ਤੇ ਜ਼ਿਆਦਾਤਰ ਜਿਹੜੀ ਡੇਟ ਜਿਹੜੀ ਮੈਸਿਵ ਜੰਪ ਲੈਂਦੀ ਹੁੰਦੀ ਉਹ ਲੈਂਦੀ ਹੁੰਦੀ ਹੈ ਅਕਤੂਬਰ ਦੇ ਵਿੱਚ, ਕਿਉਂਕਿ ਹਰ ਸਾਲ ਨਵੇਂ ਨੰਬਰ ਐਡ ਹੁੰਦੇ ਆ। ਤੇ ਇਸ ਸਾਲ ਹੁਣ ਤੁਹਾਨੂੰ ਮੇਰੇ ਹਿਸਾਬ ਨਾਲ ਸਾਲ 2 ਸਾਲ ਈਜ਼ੀਲੀ ਕਿਤੇ ਨਹੀਂ ਗਏ। ਜੀ ਅਗਲੇ ਕਾਲਰ ਨੇ ਇੰਦਰਵੀਰ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ ਮੇਰੇ 2 ਕੁਐਸਚਨ ਵਾ। ਇੱਕ ਕੁਐਸਚਨ ਹੈਗਾ, ਜਿੱਦਾਂ ਮੈਂ ਸਾਇਲਮ ਦਾ ਕੇਸ ਲਾਇਆ ਸੀਗਾ ਤੇ ਸਾਇਲਮ ਦਾ ਕੇਸ ਮੇਰਾ ਪਾਸ ਹੋ ਗਿਆ ਹੈ ਨਾ, ਤੇ ਮੇਰਾ ਵਿਆਹ ਵੀ ਹੋਇਆ ਆ। ਮੇਰੇ ਜਿੱਦਾਂ 4 ਸਾਲ ਹੋ ਗਏ ਵਿਆਹ ਹੋਏ ਨੂੰ। ਹੁਣ ਜੇ ਮੈਂ ਪੇਪਰ ਆਪਣੇ ਵਿਆਹ ਦੇ ਥਰੂ ਲੈਣੇ ਹੋਵੇ ਤੇ ਮੈਂ ਲੈ ਸਕਦਾ, ਜਿੱਦਾਂ ਮੇਰੀ ਵਾਈਫ ਇੱਥੇ ਦੀ ਬੋਰਨ ਸਿਟੀਜ਼ਨ ਆ। ਤੁਸੀਂ 2 ਨੰਬਰ 'ਚ ਆਏ ਸੀਗੇ ਕਿੱਦਾਂ? ਹਾਂਜੀ 2 ਨੰਬਰ 'ਚ ਆਏ ਸੀ, ਕੇਸ ਪਾਸ ਹੋ ਗਿਆ। ਜਿਹੜੇ 2 ਨੰਬਰ 'ਚ ਆਏ ਸੀਗੇ ਨਾ, ਉਹ ਡਾਇਰੈਕਟਲੀ ਕੋਈ ਵੀ ਬੰਦਾ ਗ੍ਰੀਨ ਕਾਰਡ ਨਾ ਫਾਈਲ ਕਰੇ ਵਿਆਹ ਦੇ ਬੇਸ ਤੇ। ਪ੍ਰੋਬਲਮ ਇਹ ਹੈ ਕਿ ਜਿਹੜਾ ਲਾਅ ਗ੍ਰੀਨ ਕਾਰਡ ਕਈਆਂ ਨੂੰ ਮਿਲ ਜਾਂਦਾ, ਪਰ ਇਹ ਹੈ ਕਿ ਜਦੋਂ ਸਿਟੀਜ਼ਨਸ਼ਿਪ ਸਟੇਜ ਤੇ ਕਈ ਵਾਰੀ ਸਾਡੇ ਕੋਲ ਬੰਦੇ ਆਉਂਦੇ ਆ ਕਿ ਸਿਟੀਜ਼ਨਸ਼ਿਪ ਸਟੇਜ ਤੇ ਉਹਨਾਂ ਕੋਲ ਉਹ ਗ੍ਰੀਨ ਕਾਰਡ ਜਿਹੜਾ ਉਹ ਵਾਪਸ ਲੈ ਲੈਂਦੇ ਆ। ਸੋ ਉਹਦਾ ਰੀਜ਼ਨ ਇਹ ਹੈ ਕਿ ਜਿਹੜਾ ਲਾਅ ਲਿਖਿਆ ਵਾ, ਹੁਣ ਉਹ ਲਾਅ ਸਮਝ ਲੋਕਾਂ ਨੂੰ ਵੀ ਨਹੀਂ ਲੱਗਦਾ। ਕਈ ਵਾਰੀ ਜਿਹੜਾ ਇਮੀਗ੍ਰੇਸ਼ਨ ਆਫਿਸਰ ਉਹਨੂੰ ਵੀ ਨਹੀਂ ਸਮਝ ਲੱਗਦਾ। ਉਹ ਕਹਿੰਦਾ ਕੋਈ I-94 ਹੈਗਾ ਵਾ, ਅਸਾਈਲਮ ਮੈਨੂੰ ਦੇ ਦਿੱਤਾ, ਅਸਾਈਲਮ ਦੇ ਬੇਸ ਤੇ I-94 ਮਿਲ ਜਾਂਦਾ। ਪਰ ਜਿਹੜਾ ਅਸਾਈਲਮ ਵਾਲਾ I-94 ਆ, ਉਹ ਜਿਹੜਾ ਲਾਅ ਇਹ ਕਹਿੰਦਾ ਕਿ ਉਹ ਤੁਹਾਡਾ ਇੰਸਪੈਕਸ਼ਨ ਜਾਂ ਐਡਮਿਸ਼ਨ ਨਹੀਂ ਕਹਿਲਾਉਂਦੀ। ਸੋ ਉਹਦੇ ਵਿੱਚ ਤੁਸੀਂ ਕੀ ਕਰਨਾ ਹੁੰਦਾ, ਆਪਣਾ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਬਾਰਡਰ ਟੱਪੋ ਮੈਕਸੀਕੋ ਤੇ ਵਾਪਸ ਫਿਰ ਐਂਟਰੀ ਮਾਰੋ। ਫਿਰ ਜਦੋਂ ਤੁਹਾਨੂੰ ਦੁਬਾਰਾ ਅਸਾਈਲੀ ਵਾਲਾ ਜਿਹੜਾ ਬਾਰਡਰ ਤੋਂ ਟੱਪ ਕੇ ਆ ਕੇ ਵਾਪਸ ਜਿਹੜਾ I-94 ਮਿਲਦਾ, ਉਹਦੇ ਬੇਸ ਤੇ ਤੁਸੀਂ ਜੇ ਆਪਣਾ ਵਿਆਹ ਵਾਲਾ ਕੇਸ ਫਾਈਲ ਕਰੋ ਤਾਂ ਉਹ ਤੁਹਾਡਾ ਬੁਲਟ ਪ੍ਰੂਫ ਆ, ਉਹਨੂੰ ਕਦੀ ਚੈਲੰਜ ਨਹੀਂ ਕੀਤਾ ਜਾ ਸਕਦਾ। ਸੋ ਲੌਂਗ ਸਟੋਰੀ ਸ਼ਾਰਟ ਇਹਦੀ ਇਹ ਹੈ ਕਿ ਆਪਣਾ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਕੰਟਰੀ ਆਊਟ ਕਰਕੇ ਵਾਪਸ ਆਓ ਤੇ ਇੰਡੀਆ ਨਾ ਜਾਇਓ, ਆਪਣੇ ਮਤਲਬ ਜਿਹੜਾ ਲਾਗੇ ਬੰਨੇ ਕਿਤੇ ਵੀ, ਕੈਨੇਡਾ ਮੈਕਸੀਕੋ ਜਿੱਥੇ ਤੁਹਾਡਾ ਵੀਜ਼ਾ ਲੱਗਦਾ, ਤੇ ਵਾਪਸ ਆ ਕੇ ਫਿਰ ਤੁਸੀਂ ਵਿਆਹ ਵਾਲੇ ਬੇਸ ਤੇ ਆਪਣੀ ਐਡਜਸਟਮੈਂਟ ਫਾਈਲ ਕਰੋ। ਠੀਕ ਹੈ ਭਾਜੀ। ਤੇ ਦੂਜਾ ਕੁਐਸਚਨ ਮੇਰਾ ਹੈਗਾ ਜੀ, ਜਿੱਦਾਂ ਆਪਣੇ ਜਿੱਦਾਂ ਇੱਥੇ ਜੇ ਕੋਈ ਬੰਦਾ ਸਿਟੀਜ਼ਨ ਹੋਵੇ ਤੇ ਜਿੱਦਾਂ ਹੁਣ ਆਪਾਂ ਇੰਡੀਆ ਤੋਂ ਜਿੱਦਾਂ ਪੇਪਰ ਪਾਉਣੇ ਆ ਨਾ ਬਲੱਡ ਰਿਲੇਸ਼ਨ ਵਾਲੇ ਦੇ, ਤੇ ਉਹ 11-12 ਸਾਲ ਲੱਗ ਜਾਂਦੇ ਆ। ਜੇ ਬੰਦਾ ਇੱਥੇ ਟੂਰਿਸਟ ਵੀਜ਼ੇ ਤੇ ਆਇਆ ਹੋਵੇ ਤੇ ਇੱਥੇ ਉਹਦੇ ਬਲੱਡ ਰਿਲੇਸ਼ਨ ਵਾਲੇ ਪੇਪਰ ਆਪਾਂ ਲਾਈਏ ਤੇ ਫੇਰ ਉਹਦਾ ਕਿੰਨਾ ਟਾਈਮ ਲੱਗਦਾ ਆ? ਕਿਹਦੀ ਗੱਲ ਕਰਦੇ? ਭੈਣ ਭਰਾ ਦੀ ਗੱਲ ਕਰਦੇ ਤੁਸੀਂ? ਕਿਹਦੀ ਗੱਲ ਕਰਦੇ ਬਲੱਡ ਰਿਲੇਸ਼ਨ ਦੀ? ਜਿੱਦਾਂ ਭੈਣ ਭਰਾ ਦੀ ਗੱਲ ਕਰਦਾ, ਜਿੱਦਾਂ ਉਹ ਆਲਰੇਡੀ ਅਮਰੀਕਾ 'ਚ ਹੋਣ ਟੂਰਿਸਟ ਵੀਜ਼ੇ ਤੇ ਆਏ ਤੇ ਆਪਾਂ ਇੱਥੇ ਆਇਆਂ ਦਾ ਅਪਲਾਈ ਕਰ ਦਈਏ। ਮੈਂ ਤੁਹਾਨੂੰ ਦੱਸਦਾ ਕਿੱਦਾਂ। ਇਹ ਵੀ ਬਹੁਤ ਕਾਮਨ ਸਵਾਲ ਆ ਲੋਕਾਂ ਨੂੰ। ਇਹ 'ਚ ਬੜੀ ਗਲਤ ਫਹਿਮੀ ਆ ਕਿ ਬੰਦਾ ਇੱਥੇ ਆ ਗਿਆ ਤੇ ਸ਼ਾਇਦ ਉਹਨੇ ਜਿਹੜੀ ਰੇਸ ਆ ਉਹ ਆਪਣੀ ਪੂਰੀ ਕਰ ਲਈ ਅਮਰੀਕਾ ਆਉਣ ਵਾਲੀ। ਸੋ ਜਿਹੜੀ ਰੇਸ ਆ ਤੁਹਾਡੀ ਇੱਥੇ ਡਿਸਟੈਂਸ ਦੇ ਨਾਲ ਨਹੀਂ ਹੈਗੀ ਕਿ ਇੱਥੇ ਆ ਗਏ ਤੇ ਉਹ ਟਾਈਮ ਤੁਹਾਡਾ ਕੱਟ ਜਾਣਾ। ਜਿਹੜੀ ਤੁਹਾਡੀ ਰੇਸ ਹੈਗੀ ਉਹ ਵੀਜ਼ਾ ਬੁਲੇਟਿਨ ਦੇ ਹਿਸਾਬ ਨਾਲ ਚੱਲਦੀ ਹੈ ਕਿ ਨੰਬਰ ਕਿੱਦਾਂ ਚੱਲਦੇ ਆ। ਸੋ ਅੱਜ ਦੀ ਡੇਟ ਦੇ ਵਿੱਚ ਹੁਣ ਦੀ ਗੱਲ ਕਰੀਏ ਇਸ ਮੌਕੇ ਦੀ, F4 ਕੈਟਾਗਰੀ ਦੇ ਥੱਲੇ ਇਹ ਆਉਂਦੇ ਆ ਤੇ 2 ਚਾਰਟ ਜਿਹੜੇ ਹੁੰਦੇ ਆ। ਸੋ ਇਹ ਸਾਰੇ ਸੁਣ ਲਓ, ਕਈ ਵਾਰੀ ਸਵਾਲ ਸਾਨੂੰ ਪੁੱਛਦੇ ਲੋਕੀ। ਸੋ ਵੀਜ਼ੇ ਬੁਲੇਟਿਨ ਦੇ ਵਿੱਚ 2 ਚਾਰਟ ਤੁਹਾਡੇ ਪਬਲਿਸ਼ ਹੁੰਦੇ ਆ, ਇੱਕ ਹੁੰਦਾ ਚਾਰਟ A, ਇੱਕ ਹੁੰਦਾ ਚਾਰਟ B। ਜਿਹੜਾ ਚਾਰਟ A ਆ ਉਹਦੀ F4 ਕੈਟਾਗਰੀ ਦੀ ਡੇਟ ਜਿਹੜੀ ਹੈਗੀ, ਚਾਰਟ A ਤੁਹਾਡਾ ਅਸਲੀ ਚਾਰਟ ਆ, ਮਤਲਬ ਉਹ ਅਸਲੀ ਵੀਜ਼ਾ ਨੰਬਰ ਆ। ਸੋ ਇਸ ਵੇਲੇ ਜਿਹੜਾ ਚਾਰਟ A ਹੈਗਾ ਉਹ F4 ਦਾ ਕਹਿੰਦਾ ਹੈਗਾ ਕਿ ਸਤੰਬਰ 2005, 15 ਸਤੰਬਰ 2005 ਜਿਹਦੀ ਪ੍ਰਾਇੋਰਟੀ ਡੇਟ ਇਸ ਤੋਂ ਪਹਿਲਾਂ ਦੀ ਆ, ਉਹ ਬੰਦੇ ਨੂੰ ਅੰਬੈਸੀ ਦੇ ਵਿੱਚ ਵੀਜ਼ਾ ਦਿੱਤਾ ਜਾ ਸਕਦਾ। ਠੀਕ ਆ। ਤੇ ਚਾਰਟ B ਜਿਹੜਾ ਹੈਗਾ, ਚਾਰਟ B ਉਹ ਡੇਟ ਨੂੰ ਦੱਸਦਾ ਹੈਗਾ ਫਰਵਰੀ 2006, 22 ਫਰਵਰੀ 2006। ਸੋ ਚਾਰਟ B ਆ ਥੋੜਾ ਜਿਹਾ ਐਡਵਾਂਸ, ਮਤਲਬ ਕਿ ਸਤੰਬਰ ਤੋਂ ਤੁਸੀਂ ਲਾ ਲਓ ਅਕਤੂਬਰ, ਨਵੰਬਰ, ਦਸੰਬਰ, ਜਨਵਰੀ, ਫਰਵਰੀ, ਹੈ ਨਾ, 5-6 ਮਹੀਨੇ ਐਡਵਾਂਸ ਆ। ਤੇ ਜਿੱਦਾਂ ਆਪਾਂ ਗੱਲ ਕਰਕੇ ਹਟੇ ਸੀਗੇ ਕਈ ਵਾਰੀ ਇਹ 5-6 ਮਹੀਨੇ 2-2 ਸਾਲ ਬਣ ਜਾਂਦੇ ਹਨ। ਸੋ ਫਰਕ ਸਿਰਫ ਇਹ ਪੈਂਦਾ ਕਿ ਜਿਹੜਾ ਬੰਦਾ ਲੀਗਲੀ ਇੱਥੇ ਹੈਗਾ, ਲੀਗਲ ਸਟੇਟਸ ਦੇ ਵਿੱਚ ਹੈਗਾ, ਕਈ ਵਾਰੀ ਹਰੇਕ ਮਹੀਨੇ ਨਹੀਂ, ਕਈ ਵਾਰੀ ਕਿਸੇ ਮਹੀਨੇ ਇਮੀਗ੍ਰੇਸ਼ਨ ਕਹਿੰਦੀ ਕਿ ਤੁਸੀਂ ਚਾਰਟ B ਦੇ ਥੱਲੇ ਆਪਣੀ ਐਡਜਸਟਮੈਂਟ ਆਫ ਸਟੇਟਸ ਫਾਈਲ ਕਰ ਸਕਦੇ ਆ। ਹੁਣ ਇਸ ਕੇਸ ਦੇ ਵਿੱਚ ਕੀ ਸੀਗਾ, ਜਿਹੜਾ ਹੁਣ ਜਿਹੜਾ ਸਾਡੇ ਤੋਂ ਪਹਿਲੇ ਵਾਲੇ ਕਾਲਰ ਸੀਗੇ ਨਾ, ਉਹਦੀ ਜੇ ਐਗਜ਼ਾਮਪਲ ਲਈਏ ਤੇ ਉਹਨੇ ਕਿਹਾ ਕਿ ਉਹਦੀ ਡੇਟ ਹੈਗੀ ਨਵੰਬਰ 2005, ਰਾਈਟ। ਸੋ ਅੰਬੈਸੀ ਦੀ ਚੱਲਦੀ ਪਈ ਸਤੰਬਰ। ਸੋ ਉਹਨੂੰ ਅੰਬੈਸੀ ਦੇ ਵਿੱਚ ਵੀਜ਼ਾ ਨਹੀਂ ਮਿਲ ਸਕਦਾ ਇਸ ਵੇਲੇ, ਉਹਨੂੰ ਵੇਟ ਕਰਨੀ ਪੈਣੀ 1 ਸਾਲ, 2 ਸਾਲ, 3 ਸਾਲ। ਪਰ ਮੰਨ ਲਓ ਜੇ ਉਹੀ ਬੰਦਾ ਪੂਰੇ ਅਮਰੀਕਾ 'ਚ ਹੈਗਾ, ਇਸ ਇਰਾਦੇ ਨਾਲ ਆਇਆ ਕਿ ਗ੍ਰੀਨ ਕਾਰਡ ਨਹੀਂ ਫਾਈਲ ਕਰਨਾ, ਵਿਜ਼ਿਟ ਕਰਨ ਆਇਆ, ਤੇ ਉਹ ਵਾਲੇ 6 ਮਹੀਨਿਆਂ ਦੇ ਵਿੱਚ ਆਹ ਜਿਹੜੀ ਡੇਟ ਆ ਕਰੰਟ ਆ, ਤੇ 90 ਦਿਨ ਦੇ ਬਾਅਦ ਉਹਦਾ ਜੇ ਮਨ ਬਣਦਾ ਕਿ ਮੈਂ ਹੁਣ ਇੱਥੇ ਰਹਿਣਾ, ਮੈਂ ਵਾਪਸ ਨਹੀਂ ਜਾਣਾ, ਤੇ ਲੀਗਲ ਸਟੇਟਸ ਦੇ ਵਿੱਚ ਹੈਗਾ, ਤੇ ਇੱਕ ਚੀਜ਼ ਨਾਲ ਹੋਰ ਖਾਨਾ ਪੂਰਤੀ ਹੋਣੀ ਚਾਹੀਦੀ ਹੈ ਕਿ ਜਿਹੜਾ
ਸਰਕਾਰ ਆ ਹਰ ਮਹੀਨੇ ਦੱਸਦੀ ਕਿ ਤੁਸੀਂ ਚਾਰਟ ਵੀ ਯੂਜ਼ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਆ। ਤੇ ਜਦੋਂ ਚਾਰਟ ਵੀ ਯੂਜ਼ ਕਰ ਸਕਦੇ ਆ ਤੇ ਉਹ ਜਿਹੜਾ ਨਵੰਬਰ ਵਾਲਾ ਇਹਨਾਂ ਦੇ ਰਿਸ਼ਤੇਦਾਰ ਸੀਗੇ ਉੱਥੇ ਰਹਿ ਕੇ ਆਪਣਾ ਗ੍ਰੀਨ ਕਾਰਡ ਫਾਈਲ ਕਰ ਸਕਦੇ ਆ, ਕਿਉਂਕਿ ਡੇਟ ਚੱਲਦੀ ਆ ਫਰਵਰੀ 2006। ਸੋ ਇਹ ਸੀਗਾ ਕਿ ਉਹਨਾਂ ਨੂੰ ਜਿਹੜਾ ਗ੍ਰੀਨ ਕਾਰਡ ਆ ਉਹ ਦੇਖਿਆ ਜਾਵੇ ਤਾਂ 2-3 ਸਾਲ ਪਹਿਲਾਂ ਮਿਲ ਸਕਦਾ ਉਹ ਵਾਲੇ ਬੰਦੇ ਤੋਂ ਜਿਹੜਾ ਇੰਡੀਆ ਦੇ ਵਿੱਚ ਬੈਠਾ ਹੈ ਨਾ। ਪਰ ਇਹਦੇ ਲਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰਿਕੁਆਇਰਮੈਂਟਾਂ ਪੂਰੀਆਂ ਹੋਣੀਆਂ ਜ਼ਰੂਰੀ ਆ। ਹੁਣ ਇਹਨੂੰ ਕੀ ਆ ਕਿ ਲੋਕੀ ਬਹੁਤ ਸਿੰਪਲੀਫਾਈ ਜਿਹਾ ਕਰਕੇ ਜਿੱਦਾਂ ਮੈਂ ਦੱਸ ਦਿੰਦੇ ਆ ਕਿ ਨਹੀਂ ਤੁਸੀਂ ਅਮਰੀਕਾ ਆ ਜਾਓ ਤੁਹਾਨੂੰ ਛੇਤੀ ਗ੍ਰੀਨ ਕਾਰਡ ਮਿਲ ਜਾਣਾ, ਇਦਾਂ ਦਾ ਕੁਝ ਨਹੀਂ ਆ। ਸੋ ਇਹ ਜੇ ਤੁਹਾਡੀਆਂ 90 ਦਿਨ ਵਾਲਾ ਰੂਲ ਆ ਕੇ ਇੱਥੇ ਚਾਰਟ ਦੇ ਵਿੱਚ ਡੇਟ ਕਰੰਟ ਤੇ ਉਸ ਦਿਨ ਜੇ ਇਮੀਗ੍ਰੇਸ਼ਨ ਕਹਿੰਦੀ ਆ ਕਿ ਚਾਰਟ ਵੀ ਯੂਜ਼ ਕਰ ਸਕਦੇ ਆ ਤਾਂ ਚਾਰਟ ਵੀ ਦੇ ਹਿਸਾਬ ਨਾਲ ਤੁਸੀਂ ਆਪਣੀ ਜਿਹੜੀ ਐਡਜਸਟਮੈਂਟ ਸਟੇਟਸ ਆ ਉਹ ਫਾਈਲ ਕਰ ਸਕਦੇ ਆ। ਜੀ ਜੀ, ਥੈਂਕ ਯੂ ਜੀ। ਕੁਝ ਆਨਲਾਈਨ ਸਵਾਲ ਨੇ। ਸਿਲੈਕਟਿਵ ਸਰਵਿਸ ਵੱਲੋਂ ਕਹਿੰਦੇ ਉਹਨਾਂ ਨੂੰ SIL ਲੈਟਰ ਹੈਗਾ ਆ ਉਹਨਾਂ ਦੇ ਕੋਲ, ਪਰ ਸਿਲੈਕਟਿਵ ਸਰਵਿਸ ਨੰਬਰ ਨਹੀਂ ਆ। ਕੀ ਸਿਟੀਜ਼ਨਸ਼ਿਪ ਦੇ ਲਈ ਉਹ ਅਪਲਾਈ ਕਰ ਸਕਦੇ ਨੇ? 30 ਸਾਲਾਂ ਦੇ ਨੇ ਉਹ। ਜੇ ਤਾਂ 31 ਸਾਲਾਂ ਦੇ ਹੋ ਕੇ ਕਰਦੇ ਤਾਂ ਫਿਰ ਸਿਟੀਜ਼ਨ ਦਾ ਕੋਈ ਚੱਕਰ ਨਹੀਂ ਹੈਗਾ। ਤੇ ਜੇ ਉਹਨਾਂ ਕੋਲ ਲੈਟਰ ਵਗੈਰਾ ਹੈਗਾ ਉਹ ਕਰ ਸਕਦੇ ਆ, ਫਿਰ ਵੀ ਆਪਣੀ ਰੀਜ਼ਨਿੰਗ ਦੇ ਸਕਦੇ ਆ ਕਿ ਕੀ ਚੱਕਰ ਪੈ ਗਿਆ ਸੀਗਾ, ਕਿਉਂ ਨਹੀਂ ਹੈਗਾ, ਕਿ ਮੈਂ ਤਾਂ ਅਪਲਾਈ ਕੀਤਾ ਸੀਗਾ। ਸੋ ਮੈਨੂੰ ਹੁਣ ਪਤਾ ਨਹੀਂ ਟੈਕਨੀਕੈਲਿਟੀ ਇਹਨਾਂ ਨੇ ਕੀ ਆ ਕਿ ਰਜਿਸਟਰ ਕੀਤਾ ਨਹੀਂ ਕੀਤਾ, ਪਰ ਜੇ ਇਹ ਕਹਿੰਦੇ ਆ ਕਿ ਲੈਟਰ ਵਗੈਰਾ ਇਹਨਾਂ ਕੋਲ ਹੈਗਾ ਤੇ ਅਪਲਾਈ ਕਰ ਲੈਣ, ਕੋਈ ਨੁਕਸਾਨ ਨਹੀਂ ਹੁੰਦਾ। ਕੋਈ ਇਦਾਂ ਤਾਂ ਹੈ ਨਹੀਂ ਕਿ ਸਿਟੀਜ਼ਨਸ਼ਿਪ ਰਿਜੈਕਟ ਕਰਦੇ ਨੇ, ਪਰ ਇਹ ਹੈ ਕਿ ਜੇ ਵੇਟ ਕਰਕੇ ਕਰਦੇ ਆ ਤਾਂ 31 ਸਾਲ ਦੀ ਉਮਰ ਹੋ ਜਾਂਦੀ ਆ ਤੇ ਫਿਰ ਕੋਈ ਚੱਕਰ ਨਹੀਂ ਪੈਣਾ ਜੀ। ਬਲਵਿੰਦਰ ਹੋਣੀ ਪੁੱਛਦੇ ਨੇ, ਉਹਨਾਂ ਨੇ ਅਸਾਈਲਮ ਕੇਸ ਅਪਲਾਈ ਕੀਤਾ ਸੀ ਫਰਵਰੀ 2020 ਚ, ਫਿੰਗਰਪ੍ਰਿੰਟ ਹੋ ਗਏ ਆ ਮਾਰਚ ਦੇ ਵਿੱਚ, ਉਸ ਤੋਂ ਬਾਅਦ ਹੀਅਰਿੰਗ ਅਜੇ ਨਹੀਂ ਹੈਗੀ ਅਸਾਈਲਮ ਕੋਰਟ ਦੇ ਵੱਲੋਂ, ਤੇ ਸ਼ਾਇਦ ਵਿਆਹ ਵਾਲਾ ਵੀ ਉਹਨਾਂ ਦਾ ਜਿਹੜਾ ਉਹ ਕੇਸ ਨਾਲ ਚੱਲ ਰਿਹਾ, ਟ੍ਰਾਂਸਫਰ ਕਰ ਸਕਦੇ ਆ। ਕਹਿੰਦੇ ਵੀ ਜਿਹੜਾ ਕੇਸ ਆ ਮੈਰਿਜ ਵਾਲੇ ਪਾਸੇ ਉਹ ਵਿਜ਼ਟਰ ਵੀਜ਼ੇ ਤੇ ਇੱਥੇ ਆਏ ਸੀ। ਹਾਂਜੀ, ਉਸੇ ਬਾਰੇ ਗੱਲ ਕਰਕੇ ਹਟੇ ਆ ਸਾਰੀ। ਹਾਂਜੀ, ਕਰ ਸਕਦੇ। ਵਿਜ਼ਟਰ ਵੀਜ਼ੇ ਤੇ ਆਏ I-94 ਹੈਗਾ, ਉਹ ਤਾਂ ਬੰਦੇ ਨੂੰ ਜਾਣਾ ਹੀ ਵਿਆਹ ਵਾਲੇ ਪਾਸੇ ਚਾਹੀਦਾ, ਉਹਨੂੰ ਅਸਾਈਲਮ ਦੇ ਵਿੱਚ ਰੁਕ ਕੇ ਕੀ ਫਾਇਦਾ। ਇੱਦਾਂ ਦਾ ਇੱਦਾਂ ਹੀ ਸਾਡੇ ਜੱਜ ਦੇ ਕੋਲ ਹੀਅਰਿੰਗ ਸੀਗੀ, ਹੀਅਰਿੰਗ ਤਾਂ ਉਹਦੀ ਪੂਰੀ ਨਹੀਂ ਹੋ ਸਕੀ ਤੇ ਜਿਹੜਾ ਕਲਾਇੰਟ ਸੀਗਾ ਉਹਦਾ ਵਿਆਹ ਵਾਲੀ ਉਹ ਆਇਆ 2 ਨੰਬਰ ਸੀਗਾ, ਵਿਆਹ ਵਾਲੀ ਪਟੀਸ਼ਨ ਉਹਦੀ ਅਪਰੂਵ ਸੀਗੀ, US ਸਿਟੀਜ਼ਨ ਜਵਾਕ ਸੀਗਾ ਤੇ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਰਕਾਰੀ ਵਕੀਲ ਕਹਿੰਦਾ ਕਿ ਤੂੰ ਉਧਰਲੇ ਬੰਨੇ ਕਿਉਂ ਨਹੀਂ ਜਾ ਰਿਹਾ। ਸੋ ਜੱਜ ਵੀ ਕਹਿੰਦੀ ਉਧਰਲੇ ਬੰਨੇ ਕਿਉਂ ਨਹੀਂ ਜਾ ਰਿਹਾ, ਤੇ ਜੱਜ ਮੇਰੇ ਕੋਲ ਪੁੱਛੇ ਕਿ ਤੇਰਾ ਕਲਾਇੰਟ ਵਿਆਹ ਵਾਲਾ ਕੇਸ ਕਿਉਂ ਨਹੀਂ ਕਰਦਾ। ਮੈਂ ਕਿਹਾ ਇਹ ਇਦਾਂ ਆ ਕਿ ਜੱਜ ਵੀ ਹੱਸਣ ਲੱਗ। ਮੈਂ ਕਿਹਾ ਆਪਣੀ ਜਿਹੜੀ ਇੰਡੀਅਨ ਕਮਿਊਨਿਟੀ ਹੈ ਕਹਿੰਦੀ ਇਹਨਾਂ ਨੂੰ ਲੱਗਦਾ ਕਿ ਇੰਡੀਆ ਚਲ ਗਏ ਪਤਾ ਨਹੀਂ ਵਾਪਸ ਨਹੀਂ ਆ ਸਕਦੇ, ਤਾਂ ਕਰਕੇ ਇਹ ਡਰਦੇ ਆ। ਤੇ ਜੱਜ ਕਹਿੰਦੀ ਮੈਂ ਸਮਝਾਉਂਦੀ ਇਹਨੂੰ, ਉਹ ਕਹਿੰਦੀ ਕਿ ਤੇਰੇ ਇੱਧਰ ਜ਼ਿਆਦਾ ਚਾਂਸ ਆ, ਤੇ ਕਹਿੰਦੀ ਤੈਨੂੰ ਪਤਾ, ਕਹਿੰਦੀ ਕੋਈ ਗਰੰਟੀ ਨਹੀਂ ਕਿ ਅੱਜ ਮੈਂ ਤੇਰਾ ਕੇਸ ਪਾਸ ਕਰਨਾ ਜਾਂ ਕਿੱਦਾਂ ਵਾ, ਤੇ ਕਹਿੰਦੀ ਫੇਰ ਵੀ ਕਹਿੰਦੀ ਤੂੰ ਅਸਾਈਲਮ ਦਾ ਕੇਸ ਲੜਨਾ ਚਾਹੁੰਦਾ ਕਿ ਵਿਆਹ ਵਾਲੇ ਪਾਸੇ ਜਾਣਾ ਚਾਹੁੰਦਾ। ਤੇ ਉਹ ਕਹੇਗਾ ਕਿ ਨਹੀਂ ਮੈਨੂੰ ਆਪਣਾ ਮੈਂ ਅਸਾਈਲਮ ਵਾਲੇ ਕੇਸ ਲੜਨਾ। ਤੇ ਜੱਜ ਕਹਿੰਦੀ ਕਿ ਜੱਜ ਨੇ ਵੀ ਸਮਝਾਇਆ ਕਿ ਹਨਾ ਜ਼ਿਆਦਾ ਪਰਸੈਂਟੇਜ ਚਾਂਸ ਆ। ਤੇ ਫਿਰ ਬਾਅਦ ਚ ਜੱਜ ਨੇ ਦੱਸਿਆ ਕਿ ਉਹ ਜਿਹੜੀ ਉਹਦੀ ਤਰੀਕ ਸੀਗੀ, ਜੱਜ ਕੋਲ ਟਾਈਮ ਵੀ ਥੋੜਾ ਸੀਗਾ, ਤੇ ਜੱਜ ਨੇ ਅੱਗੇ ਉਹਦੀ ਚੱਕ ਕੇ ਜਿਹੜਾ 1-2 ਸਾਲ ਅੱਗੇ ਜਿਹੜੀ ਤਰੀਕ ਪਾਤੀ, ਤੇ ਕਲਾਇੰਟ ਨੂੰ ਵੇਟ ਕਰਦੇ ਵੀ ਕਾਫੀ, ਜਿਹੜਾ ਕਹਿ ਲਓ ਕਿ 2-3 ਵਾਰੀ ਉਹਦੀ ਪਹਿਲਾਂ ਜਿਹੜੀ ਸੀਗੀ ਰੀਸਕੈਜੂਲ ਹੋਈ ਸੀਗੀ। ਸੋ ਹੁਣ ਕੀ ਸੀਗਾ ਕਿ ਇੰਨੇ ਸਾਲ ਲਾ ਕੇ ਹੁਣ ਕਲਾਇੰਟ ਨੂੰ ਥੋੜਾ ਜਿਹਾ ਹੈਗਾ ਕਿ ਯਾਰ ਮੈਂ ਸੋਚ ਕੇ ਦੱਸਦਾ ਕਿ ਮੈਂ ਵਿਆਹ ਵਾਲਾ ਕੇਸ ਕਰਨਾ ਕਿ ਨਹੀਂ ਕਰਨਾ, ਰਾਈਟ। ਸੋ ਇਦਾਂ ਕਿ ਜਿਹੜੇ ਵਿਆਹ, ਸੋ ਬੋਟਮ ਲਾਈਨ ਇਹ ਹੈ ਕਿ ਜਿਹੜੀ ਚੀਜ਼ ਤੁਸੀਂ USCIS ਕੋਲ ਲੈ ਸਕਦੇ ਆ ਉਹਦੇ ਤੁਹਾਡੇ ਪਰਸੈਂਟੇਜ ਚਾਂਸ, ਅਪਰੂਵਲ ਦੇ ਚਾਂਸ ਜ਼ਿਆਦਾ ਵਾ। ਵੇਵਰ ਲੈ ਕੇ ਇੰਡੀਆ ਕੋਈ ਪੰਗਾ ਨਹੀਂ ਪੈਂਦਾ, ਬੰਦਾ ਆ ਜਾਂਦਾ ਵਾ, ਅਨਲੈਸ ਕੋਈ ਰੈਕਡ ਖਰਾਬ ਆ ਜਾਂ ਡਾਕੂਮੈਂਟ ਫਰਾਡ ਆ। ਸੋ ਜਿਹੜੇ ਵਿਆਹ ਵਾਲੇ ਕੇਸ ਆ ਉਹਨਾਂ ਨੂੰ ਵਿਆਹ ਵਾਲੇ ਰਸਤੇ ਤੇ ਜਾਣਾ ਚਾਹੀਦਾ, ਕਿਉਂਕਿ ਅਸਾਈਲਮ ਦੇ ਵਿੱਚ ਇਹ ਹੈ ਕਿ ਕਈ ਵਾਰੀ ਬੰਦਾ ਦੇਖਦਾ ਕਿ ਮੇਰੇ ਸੱਜਣ ਮਿੱਤਰ ਦਾ ਕੇਸ ਪਾਸ ਹੋ ਗਿਆ, ਪਰ ਇਦਾਂ ਕਿ ਅਸਾਈਲਮ ਵਾਲੇ ਕੇਸ ਦੇ ਵਿੱਚ ਕਈ ਵਾਰੀ ਜੱਜ ਆਪਣੀ ਮਰਜ਼ੀ ਵੀ ਕਰ ਦਿੰਦੇ ਆ ਕਿ ਨਹੀਂ ਰੀਲੋਕੇਸ਼ਨ ਨਹੀਂ ਰੀਲੋਕੇਟ ਕਰ ਸਕਦਾ ਇਹ। ਸੋ ਅਸਾਈਲਮ ਵਾਲੇ 'ਚ ਹਮੇਸ਼ਾ ਜਿਹੜਾ ਇੱਕ ਕਹਿ ਲਓ ਖਤਰਾ ਜਿਹਾ ਬਣਿਆ ਰਹਿੰਦਾ ਕਿ ਐਂਡ 'ਚ ਜੱਜ ਨੇ ਫੈਸਲਾ ਕਿੱਧਰ ਨੂੰ ਸੁਣਾਉਣਾ। ਸੋ ਵਿਆਹ ਵਾਲੇ ਕੇਸ ਹੀ ਪਰਸੂ ਕਰਨੇ ਚਾਹੀਦੇ ਲੋਕਾਂ ਨੂੰ। ਜੀ ਜੀ। ਨਵਨੀਤ ਨਹੀਂ ਪੁੱਛਦੇ ਆ, ਉਹ ਕਹਿੰਦੇ ਵੀ ਮੇਰੇ ਮਮ ਇੱਥੇ ਹਸਪੀਟਲ 'ਚ ਐਡਮਿਟ ਨੇ, ਗ੍ਰੀਨ ਕਾਰਡ ਹੋਲਡਰ ਨੇ, ਡਾਕਟਰ ਨੇ ਇੱਕ ਲੈਟਰ ਉਹਨਾਂ ਨੂੰ ਦਿੱਤਾ ਕਿ ਐਮਰਜੈਂਸੀ ਵੀਜ਼ਾ ਜਿਹੜਾ ਉਹਨਾਂ ਨੂੰ ਮਿਲ ਸਕਦਾ ਹੈ। ਹਾਂਜੀ, ਟਰਾਈ ਕਰ ਲਓ, ਆਪਣੇ ਗਰੰਟੀ ਕੋਈ ਨਹੀਂ ਹੁੰਦੀ ਇਹਦੇ। ਆਪਾਂ ਦੇਖਿਆ ਕਿ ਮਿਲ ਜਾਂਦਾ ਕਈ ਵਾਰੀ ਨਹੀਂ ਵੀ ਮਿਲਦਾ, ਸੋ ਟਰਾਈ ਕਰ ਸਕਦੇ ਜੀ। ਸੁਖਜੀਤ ਜੀ ਧੰਨਵਾਦ ਕਰਦੇ ਨੇ, ਕਹਿੰਦੇ ਵੀ ਤੁਹਾਡੇ ਪ੍ਰੋਗਰਾਮਾਂ ਨੇ ਉਹਨਾਂ ਨੂੰ ਕਾਫੀ ਮਦਦ ਕੀਤੀ ਤੇ ਹੁਣ ਉਹਨਾਂ ਦਾ ਅਸਾਈਲਮ ਕੇਸ ਜਿਹੜਾ ਆ ਉਹ ਅਪਰੂਵ ਜਿਹੜਾ ਉਹ ਹੋ ਚੁੱਕਾ ਆ, ਤੇ ਧੰਨਵਾਦ ਕਰਦੇ ਨੇ ਤੁਹਾਡੇ ਜਿਹੜੇ ਇਹਨਾਂ ਪ੍ਰੋਗਰਾਮਾਂ ਦੇ ਲਈ। ਵਧਾਈਆਂ ਭਾਜੀ ਜੀ। ਅਗਲੇ ਆਪਾਂ ਹੁਣ ਕਾਲਰ ਲੈਂਦੇ ਆ, ਜੰਗੀਰ। ਸਤਿ ਸ਼੍ਰੀ ਅਕਾਲ ਜੰਗੀਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਜਿੱਦਾਂ ਬੱਚਿਆਂ ਦਾ ਅਪਲਾਈ ਕੀਤਾ ਸੀ 12 ਦੇ ਵਿੱਚ ਆਪਣੇ ਪੋਤੇ ਪੋਤੀਆਂ ਦਾ, ਤਾਂ ਸਾਨੂੰ ਕੋਈ ਉਹਨਾਂ ਦੀ ਇਨਫੋਰਮੇਸ਼ਨ ਨਹੀਂ ਕਦੀ ਮਿਲੀ, ਕੋਈ ਵੀ। ਉਹਦੇ ਬਾਰੇ ਪੁੱਛਣਾ ਮੈਂ। 12 'ਚ ਕੀਤਾ ਸੀਗਾ ਤੁਸੀਂ? ਜਿਹੜੀ
ਉਹਦਾ ਜਿਹੜਾ ਹੁਣ ਜੀ ਚੱਲਦਾ ਪਿਆ ਉਹ 2009 ਵਾਲਾ ਚੱਲਦਾ ਪਿਆ, ਉਹਦਾ ਤੁਹਾਨੂੰ ਟਾਈਮ ਲੱਗ ਜਾਣਾ ਜੀ। ਤਾਂ ਉਹਦਾ ਵੀਰ ਜੀ ਇੱਕ ਮੇਰਾ ਕੁਐਸਚਨ ਆ, ਜਿੱਦਾਂ ਮੇਰਾ ਪੋਤਾ ਜਨਵਰੀ 'ਚ 20 ਸਾਲ ਦਾ ਹੋ ਜਾਣਾ, ਉਹਦੇ ਬਾਰੇ ਫਿਰ ਮੈਂ ਕੀ ਕਰੂੰਗਾ ਜੀ? ਉਹ ਐਕਚੁਅਲੀ 2009 ਵੀ ਨਹੀਂ, 2008 ਨਵੰਬਰ ਦੇ ਚੱਲਦੇ ਆ। ਸੋ ਇਹ ਤਾਂ ਜਦੋਂ ਜਿਹੜਾ ਟਾਈਮ ਤੁਹਾਡਾ 130 ਪੈਂਡਿੰਗ ਸੀਗਾ ਉਨਾ ਕੁ ਟਾਈਮ ਦੀ ਛੋਟ ਦੇ ਦਿੰਦੇ ਆ ਉਹ। ਤੇ ਇਹ ਤਾਂ ਜਦੋਂ ਹੁਣ ਵੀਜ਼ਾ ਨੰਬਰ ਲੱਗੂਗਾ, ਤੁਸੀਂ ਕਰ ਕੁਛ ਨਹੀਂ ਸਕਦੇ, ਤਾਂ ਸਿੱਧਾ ਹੀ ਮੈਥ ਆ, ਉਦੋਂ ਉਹਨਾਂ ਨੇ ਡਿਸਾਈਡ ਕਰਨਾ ਕਿ ਬੰਦਾ ਏਜ ਆਊਟ ਹੋ ਗਿਆ ਕਿ ਨਹੀਂ ਹੋ ਗਿਆ। ਸੋ ਤੁਹਾਡੇ ਹੱਥ ਵਾਸ ਕੁਛ ਨਹੀਂ ਆ, ਇਹ ਤੁਹਾਨੂੰ ਵੇਟ ਹੀ ਕਰਨੀ ਪੈਣੀ ਆ। ਤੇ ਜਦੋਂ ਉਦੋਂ ਐਮਬੈਸੀ ਜਾਓਗੇ ਤਾਂ ਉਹਨਾਂ ਨੇ ਦੱਸਣਾ ਕਿ ਇਹ ਏਜ ਆਊਟ ਹੋ ਗਿਆ, ਕਿ ਇਹਨੂੰ ਕੋਈ ਕੀਤਾ ਜਾਊਗਾ ਕਿ ਨਹੀਂ ਕੀਤਾ ਜਾਊਗਾ, ਉਦੋਂ ਹੀ ਦੱਸਣਗੇ ਜੀ। ਅਗਲੇ ਕਾਲਰ ਇੰਦਰਜੀਤ, ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ। ਸਾਰੇ ਸੁਣਨ ਵਾਲੇ ਵੀਰਾਂ ਨੂੰ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਮੈਂ ਮਤਲਬ ਜਿਵੇਂ ਤਰੀਕ ਤੇ ਜਾਂਦੇ, ਤਰੀਕ ਤੋਂ ਵਾਪਸ ਆਉਂਦੇ, ਤੇ ਉਹ ਇੱਕ ਦੋ ਬੰਦੇ ਨਾਲ ਗੱਲਬਾਤ ਹੋਈ ਸੀ, ਤੇ ਉਹ ਕਹਿੰਦੇ ਵੀ ਸਾਨੂੰ ਜੱਜ ਨੇ ਕਿਹਾ ਜਿਹੜਾ ਓਵਰ 10 ਈਅਰ ਜਿਹੜਾ ਇੱਥੇ ਹੈਗਾ, ਤੇ ਉਹ ਡਾਇਰੈਕਟਲੀ ਕੁਛ ਗ੍ਰੀਨ ਕਾਰਡ ਲਈ ਜਾਂ ਕੁਛ ਫਾਈਲ ਕਰ ਸਕਦਾ ਹੈਗਾ, ਇੱਕ ਕੁਐਸਚਨ। ਤੇ ਦੂਸਰਾ ਇਹ ਵੀ ਕਿ ਯੂ ਵੀਜ਼ਾ ਜੀ ਕੀ ਅਪਡੇਟ ਕਿਹੜਾ ਕਰੰਟ ਈਅਰ ਚੱਲ ਰਿਹਾ ਜੀ। ਤੇ ਥਰਡ ਵਨ ਹੈਗਾ, ਮੈਂ ਭਾਜੀ ਉਹਨਾਂ ਕੋਲੇ ਵਰਕ ਪਰਮਿਟ ਲਈ ਅਪਲਾਈ ਕੀਤਾ ਸੀ, ਹਜੇ ਉਹਦੇ ਕੋਈ ਵਾਈਟ ਆਈ ਨਹੀਂ ਹੈਗੀ, ਤੇ ਪਲੀਜ਼ ਉਹਦਾ ਦੱਸਣਾ ਜੀ। ਥੈਂਕ ਯੂ ਜੀ। ਸੋ 10 ਸਾਲ ਵਾਲਾ ਤਾਂ ਆਪਣਾ ਲੋਕਾਂ ਨੇ ਥੋੜਾ, ਸਾਨੂੰ ਵੀ ਕਈ ਵਾਰੀ ਪੁੱਛਦੇ ਕਿ ਯਾਰ ਮੇਰੇ 10 ਸਾਲ ਹੋ ਗਏ ਆ ਤੇ ਮੈਨੂੰ ਗ੍ਰੀਨ ਕਾਰਡ ਦੇ, ਮੇਰਾ ਵਕੀਲ ਮੈਨੂੰ ਕਹਿੰਦਾ ਕਿ ਹੁਣ ਤੇਰੇ 10 ਸਾਲ ਹੋ ਗਏ, ਤੈਨੂੰ ਗ੍ਰੀਨ ਕਾਰਡ ਦੇ ਦੇਣਾ ਇਹਨਾਂ ਨੇ। ਸੋ ਇਦਾਂ ਦਾ ਕੋਈ ਰੂਲ ਨਹੀਂ ਹੈਗਾ। 10 ਸਾਲ ਤਾਂ ਬਥੇਰੇ ਬੰਦਿਆਂ ਨੂੰ 10 ਸਾਲ ਹੋ ਗਏ। 10 ਸਾਲ ਦੀ ਜੇ ਤਾਂ ਗੱਲ ਹੁੰਦੀ ਫਿਰ ਤਾਂ ਸਾਰਿਆਂ ਨੂੰ ਗ੍ਰੀਨ ਕਾਰਡ ਮਿਲ ਜਾਣੇ ਸੀਗੇ। ਫਿਰ ਤਾਂ ਲੋਕੀ ਆਪ ਹੀ ਕਹਿਣ ਕਿ ਜੱਜ ਸਾਹਿਬ ਮੇਰਾ ਕੇਸ ਪੋਸਟਪੋਨ ਕਰੋ, ਮੇਰੇ 10 ਸਾਲ ਕਢਾਓ ਇੱਥੇ ਤਾਂ ਕਿ ਮੈਨੂੰ ਗ੍ਰੀਨ ਕਾਰਡ ਮਿਲੇ। ਸੋ ਤੁਸੀਂ ਸੋਚੋ ਕਿ ਇਦਾਂ ਨਹੀਂ ਹੋ ਸਕਦਾ। ਤੇ 10 ਸਾਲ ਵਾਲਾ ਰੂਲ ਜਿਹੜਾ ਕੀ ਆ, ਉਹ ਵੀ ਉਹੀ ਹੈ ਕਿ ਕੈਂਸਲੇਸ਼ਨ ਆਫ ਰਿਮੂਵਲ ਦਾ ਰੂਲ ਆ। ਡਿਸਕਸ ਕੀਤਾ, ਇੱਕ ਵਾਰੀ ਦੁਬਾਰਾ ਦੱਸ ਦਿੰਦੇ ਆ। ਕੀ ਹੈ ਕਿ ਕਈ ਲੋਕੀ ਜਿਹਨਾਂ ਦਾ NTA ਨੋਟਿਸ ਟੂ ਅਪੀਅਰ ਡਿਫੈਕਟਿਵ ਸੀਗਾ, ਸਾਰਿਆਂ ਦਾ ਨਹੀਂ, ਬਹੁਤ ਘੱਟ, ਜਿੱਦਾਂ 10 ਚੋਂ ਇੱਕ ਕੇਸ ਆ ਜਿਹਦੇ ਉੱਤੇ ਡੇਟ ਤੇ ਟਾਈਮ ਆਫ ਹੀਅਰਿੰਗ ਨਹੀਂ ਲਿਖੀ ਸੀ ਜਦੋਂ ਉਹ ਬਾਰਡਰ ਟੱਪ ਕੇ ਆਏ। ਉਹਦੇ ਬਾਰੇ ਜਿਹੜਾ ਸੀਗਾ ਇਹ ਕੇਸ ਲਾਅ ਜਿਹੜੇ ਸੀਗੇ ਉਹ ਆਪਾਂ ਕਈ ਵਾਰੀ ਡਿਸਕਸ ਵੀ ਕੀਤੇ ਆ ਕਿ ਕੇਸ ਲਾਅ ਇਹ ਸੀਗਾ ਕਿ ਜਿਹਨਾਂ ਦਾ NTA ਡਿਫੈਕਟਿਵ ਆ ਉਹ ਲੋਕਾਂ ਨੂੰ ਆਪਾਂ ਇਹ ਨਹੀਂ ਮੰਨਦੇ ਕਿ ਇਹ ਪ੍ਰੋਸੀਡਿੰਗ 'ਚ ਸੀਗੇ, ਤੇ ਉਹ ਲੋਕਾਂ ਨੂੰ ਜੇ NTA ਡਿਫੈਕਟਿਵ ਸੀਗਾ ਜਾਂ ਅਸਾਈਲਮ ਆਫਿਸ ਮੁਰੇ ਉਹਨਾਂ ਦੇ 10 ਸਾਲ ਜੇ ਨਿਕਲ ਗਏ ਆ ਤੇ ਉਹ ਇੱਕ ਰਿਲੀਫ ਹੁੰਦਾ, ਉਹਨੂੰ ਕਹਿੰਦੇ ਕੈਂਸਲੇਸ਼ਨ ਆਫ ਰਿਮੂਵਲ, ਉਹਦੇ ਵਾਸਤੇ ਉਹ ਐਲੀਜੀਬਲ ਆ। ਐਲੀਜੀਬਲ ਦਾ ਮਤਲਬ ਇਹ ਨਹੀਂ ਕਿ ਸਾਰਿਆਂ ਨੂੰ ਮਿਲ ਜਾਣਾ। ਉਹਦੇ ਵਿੱਚ ਹੋਰ ਵੀ ਰਿਕੁਆਇਰਮੈਂਟ ਆ ਕਿ ਤੁਹਾਡੇ ਜਿਹੜੇ ਜਵਾਕ ਜਾਂ ਸਪਾਊਸ ਤੇ ਪੇਰੈਂਟਸ, ਸਰਟਨ ਫੈਮਿਲੀ ਮੈਂਬਰਸ ਤੁਹਾਡੇ ਇੱਥੇ ਹੋਣੇ ਚਾਹੀਦੇ ਆ। ਉਹਨਾਂ ਨੂੰ ਕੋਈ ਨਾ ਕੋਈ ਪ੍ਰੋਬਲਮ, ਐਕਸਟ੍ਰੀਮ ਹਾਰਡਸ਼ਿਪ ਜਿਹੜੀ ਹੋਣੀ ਚਾਹੀਦੀ ਆ। ਤੇ ਜ਼ਿਆਦਾਤਰ ਜਿੱਦਾਂ ਜਿਹਨਾਂ ਦੇ ਜਵਾਕ, ਕਿਸੇ ਨੂੰ ਆਟਿਜ਼ਮ ਆ, ਕੋਈ ਇਲਨੈਸ ਆ, ਸੀਰੀਅਸ ਇਲਨੈਸ ਆ, ਕਿ ਜੇ ਤੁਹਾਨੂੰ ਡਿਪੋਰਟ ਕੀਤਾ ਜਾਵੇ ਉਹਨਾਂ ਨੂੰ ਬਹੁਤ ਪ੍ਰੋਬਲਮ ਹੋਊਗੀ, ਉਹ ਲੋਕੀ ਜੱਜ ਮੂਹਰੇ ਜਾ ਕੇ ਕੈਂਸਲੇਸ਼ਨ ਆਫ ਰਿਮੂਵਲ ਲੈ ਸਕਦੇ ਆ। ਉਹਦੇ ਵਿੱਚ ਵੀ ਫਾਈਟ ਕਰਨਾ ਪੈਂਦਾ, ਜੱਜ ਦੇਖਦਾ ਕਿ ਨਹੀਂ ਇਹ ਹਾਰਡਸ਼ਿਪ ਹੈਗੀ ਆ ਕਿ ਨਹੀਂ ਹੈਗੀ ਆ। ਸੋ ਇਹ ਕਾਫੀ ਲੰਬਾ ਚੌੜਾ ਜਿਹੜਾ ਕਾਨੂੰਨ ਆ, ਉਹੀ ਗੱਲ ਹੋ ਗਈ ਕਿ ਟਿਕਟੌਕ ਵਾਲੇ ਵਕੀਲ ਕਿ ਬਈ 10 ਸਾਲ ਹੋ ਗਏ ਤੁਹਾਨੂੰ, ਚਲੋ ਆ ਜਾਓ। ਤੇ ਮਕਸਦ ਉਹਨਾਂ ਦਾ ਸਿਰਫ ਇੱਕੋ ਹੀ ਆ ਕਿ ਬਈ 10 ਸਾਲ ਹੋ ਗਏ, ਲੋਕਾਂ ਨੇ ਕਹਿਣਾ ਕਿ ਚੱਲ 10 ਸਾਲ ਹੋ ਗਏ, ਸ਼ਾਇਦ ਇੱਦਾਂ ਦਾ ਲਾਅ ਹੈਗਾ, ਇਹ ਵਾਲੇ ਵਕੀਲ ਨੂੰ ਹਾਇਰ ਕਰ ਲਓ। ਸੋ ਕੋਈ ਇੱਦਾਂ ਦਾ ਲਾਅ ਨਹੀਂ ਹੈਗਾ 10-2 ਸਾਲ ਵਾਲਾ। ਤੇ ਕੈਂਸਲੇਸ਼ਨ ਆਫ ਰਿਮੂਵਲ ਦਾ ਜਿਹੜਾ ਰਿਲੀਫ ਆ ਉਹੀ ਆ। ਤੇ ਉਹ ਸਾਰੇ ਜਾਣੇ ਐਲੀਜੀਬਲ ਨਹੀਂ ਹੁੰਦੇ। ਜਿਹੜੇ ਜਵਾਕ ਜਿਹਨਾਂ ਦੇ ਪ੍ਰੋਬਲਮ 'ਚ ਉਹੀ ਐਲੀਜੀਬਲ ਆ, ਸਾਰੇ ਉਹ ਵੀ ਨਹੀਂ ਐਲੀਜੀਬਲ। ਉਹਨਾਂ ਦੇ ਵਿੱਚ ਵੀ ਜਿਹਨਾਂ ਦਾ ਨੋਟਿਸ ਡਿਫੈਕਟਿਵ ਸੀਗਾ ਉਹ ਵਾਲੇ ਬੰਦੇ ਐਲੀਜੀਬਲ ਆ। ਜੀ ਜੀ। ਤੇ ਅਗਲੇ ਜਿਹੜੇ ਸੀਗੇ ਯੂ ਵੀਜ਼ਾ ਵਾਲੇ, ਹਾਂਜੀ, ਐਗਜ਼ੈਕਟ ਨੰਬਰ ਨਹੀਂ ਪਤਾ, ਕਈ ਵਾਰੀ ਸਵਾਲ ਪੁੱਛਿਆ ਜਾ ਰਿਹਾ। ਤੇ 2016 ਵਾਲੇ ਤੇ ਉਹਨਾਂ ਦੀ ਕਲੌਕ ਜਿਹੜੀ ਰੁਕੀ ਹੋਈ ਆ ਡੈਫਰਡ ਐਕਸ਼ਨ ਦੀ, ਐਗਜ਼ੈਕਟਲੀ ਨਹੀਂ ਮੈਨੂੰ ਪਤਾ ਕਿ ਕਿਹੜਾ ਮਹੀਨਾ ਕਿਹੜਾ ਦਿਨ ਚੱਲਦਾ ਪਿਆ। 2016 ਅਰਲੀ ਚੱਲ ਰਿਹਾ। ਤੇ ਜਿਹੜਾ ਕਹਿੰਦੇ ਕਿ ਭਾਜੀ ਦਾ ਵਰਕ ਪਰਮਿਟ ਕਦੋਂ ਆਊਗਾ, ਉਹ ਭਾਜੀ ਤੁਸੀਂ ਜਿਹੜੀ ਈਮੇਲ ਚੱਲਦੀ ਆ ਉੱਤੇ ਕਰਕੇ ਪੁੱਛਿਓ। ਜੇ ਤੁਹਾਡਾ ਰਿਨਿਊਅਲ ਹੈਗਾ ਉਹਨੂੰ 14-15 ਮਹੀਨੇ ਆ। ਸੋ ਇਦਾਂ ਤਾਂ ਹੁਣ ਮੈਨੂੰ ਨਾਮ ਦੇਖ ਕੇ ਤੁਹਾਡਾ ਮੈਂ ਦੱਸ ਨਹੀਂ ਸਕਦਾ ਕਿ ਕਿੰਨੀ ਦੇਰ ਲੱਗਣੀ ਆ, ਪਰ ਜੇ ਰਿਨਿਊਅਲ ਆ 14-15 ਮਹੀਨੇ, ਜੇ ਪਹਿਲੀ ਵਾਰੀ ਅਪਲਾਈ ਕੀਤਾ ਤਾਂ 30 ਤੋਂ 90 ਦਿਨ। ਜੀ। ਅਗਲੇ ਕਾਲਰ ਸੰਜੀਵ। ਹਾਂਜੀ ਸੰਜੀਵ, ਸਤਿ ਸ਼੍ਰੀ ਅਕਾਲ। ਦੋਵਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਪਰ ਮੇਰੇ ਦੋ ਕੁਐਸਚਨ ਹੈ ਜੀ। ਇੱਕ ਤਾਂ ਮੈਂ US ਸਿਟੀਜ਼ਨ ਨਾਲ ਮੈਰਿਡ ਦੇ ਬੇਸ ਤੇ ਕੇਸ ਲਗਾਇਆ ਸੀ, ਤੇ ਉਹ ਇੱਕ ਮਤਲਬ ਜਦੋਂ ਮੈਂ ਆਨਲਾਈਨ ਉਹਨੂੰ ਚੈੱਕ ਕਰ ਰਿਹਾ ਤਾਂ ਉਹ ਲਿਖਿਆ ਰਿਹਾ ਵੀ ਰਿਸੀਵਡ ਯੂਅਰ ਰਿਸਪੌਂਸ। ਇੱਕ ਮੇਰੇ ਕੋਲ ਬਰਥ ਸਰਟੀਫਿਕੇਟ ਨਹੀਂ ਸੀ, ਨੌਨ ਅਵੇਲੇਬਿਲਿਟੀ ਦਾ ਮੈਂ ਲਗਾਇਆ ਸੀ, ਤੇ ਫਿਰ ਉਹਨਾਂ ਨੇ ਕੁਝ ਐਵੀਡੈਂਸ ਹੋਰ ਮੰਗੇ ਸੀ, ਮੈਂ ਪ੍ਰੋਵਾਈਡ ਕਰਾਏ ਆ। ਤੇ ਮੇਰਾ ਇਹ ਕੁਐਸਚਨ ਸੀਗਾ ਜੀ, ਜਦੋਂ ਉਹ ਲਿਖਿਆ ਰਿਹਾ USCIS ਹੈਜ਼ ਬਿਗਨ ਵਰਕਿੰਗ ਔਨ ਯੂਅਰ ਕੇਸ, ਕੁਝ ਵੀ ਐਵੀਡੈਂਸ ਮੰਗਦੇ ਆ ਤਾਂ ਕੀ ਕੇਸ ਉੱਥੇ ਸਟਾਪ ਕਰ ਦਿੰਦੇ ਆ ਉਹ, ਤੇ ਜਾਂ ਉਹ ਚੱਲਦਾ ਰਹਿੰਦਾ ਜੀ? ਤੇ ਦੂਸਰਾ ਇਹ ਸੀ ਤੇ ਇੱਕ ਵਰਕ ਪਰਮਿਟ ਦਾ ਪੁੱਛਣਾ ਸੀ, ਉਹਦਾ ਕੀ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਜੀ? ਤੁਸੀਂ ਵੀਜ਼ੇ ਤੇ ਆਏ ਆ?
ਹਾਂਜੀ ਸਰ। ਅੱਛਾ, ਤੇ ਕੋਰਟ ਮੋਰੇ ਤਾਂ ਨਹੀਂ ਹੈਗੇ, ਜੱਜ ਮੋਰੇ? ਨਹੀਂ ਸਰ। ਵਰਕ ਪਰਮਿਟ ਦਾ ਜਿਹੜਾ ਔਨ ਐਵਰੇਜ ਮੈਂ ਮੈਰਿਜ ਬੇਸ ਤੇ ਸਰ ਫਾਈਲ ਸੈਂਡ ਕੀਤੀ ਹੈ, ਆਪਣੀ ਪੇਪਰ ਸੈਂਡ ਕੀਤੇ ਆ। ਹਾਂਜੀ ਸਮਝ ਗਿਆ ਮੇਰਾ ਵਰਕ ਪਰਮਿਟ ਦੇ ਤੁਹਾਡੇ 11-12 ਮਹੀਨੇ ਇੰਨਾ ਕੁ ਔਨ ਐਵਰੇਜ ਟਾਈਮ ਜਿਹੜਾ ਲੱਗਣਾ, ਤੁਹਾਨੂੰ ਵੈਬਸਾਈਟ ਤੇ ਪਤਾ ਲੱਗ ਜਾਣਾ ਚੈੱਕ ਕਰਕੇ। ਤੇ ਜਿਹੜਾ ਤੁਹਾਡੇ ਕੇਸ ਦੇ ਉੱਤੇ ਕੰਮ ਕਰ ਰਹੇ ਆ, ਹਾਂਜੀ ਉਹ ਤੁਹਾਡਾ ਕੇਸ ਔਨਗੋਇੰਗ ਆ, ਉਹ ਕੋਈ ਪੌਜ਼ ਪੂਜ਼ ਵਾਲਾ ਕੋਈ ਚੱਕਰ ਨਹੀਂ। ਰਿਕੁਐਸਟ ਫॉर ਐਵੀਡੈਂਸ ਉਹਨਾਂ ਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਸੀ, ਤੁਸੀਂ ਪ੍ਰੋਵਾਈਡ ਕਰਤੀ। ਤੇ ਜੇ ਤੁਸੀਂ ਸਾਰਾ ਕੁਝ ਸਹੀ ਪ੍ਰੋਵਾਈਡ ਕੀਤਾ ਬਾਏ ਰੂਲ ਐਂਡ ਰੈਗੂਲੇਸ਼ਨ, ਸੈਕੰਡਰੀ ਐਵੀਡੈਂਸ ਸਾਰਾ ਰੂਲ, ਜੇ ਤੁਸੀਂ ਰਿਕੁਆਇਰਮੈਂਟ ਮੀਟ ਕੀਤੀ ਆ ਤੇ ਉਹ ਤੁਹਾਡਾ ਕੇਸ ਅਪਰੂਵ ਕਰ ਦੋਗੇ। ਜੇ ਤੁਸੀਂ ਉਹਨਾਂ ਦੀ ਪ੍ਰੋਸੀਜਰਲ ਰਿਕੁਆਇਰਮੈਂਟ ਜਿਹੜੀ ਮੀਟ ਨਹੀਂ ਕੀਤੀ ਤਾਂ ਫਿਰ ਉਹ ਤੁਹਾਡਾ ਕੇਸ ਡਿਨਾਈ ਕਰ ਦੋਗੇ। ਸੋ ਇਹਦੀ ਵੇਟ ਕਰੋ ਹੁਣ ਤੁਸੀਂ ਕਿੱਦਾਂ ਵਾ। ਤੇ ਇਹ ਕੋਈ ਬਿਗ ਡੀਲ ਨਹੀਂ, ਜੇ ਡਿਨਾਈ ਵੀ ਕਰਦੇ ਆ ਤੁਸੀਂ ਦੁਬਾਰਾ ਆਪਣਾ ਜਿਹੜਾ ਕੇਸ ਆ ਰੀਫਾਈਲ ਕਰ ਸਕਦੇ ਆ, ਜੇ ਤੁਸੀਂ ਤੁਹਾਨੂੰ ਜੱਜ ਦੇ ਕੋਲ ਰੈਫਰ ਨਹੀਂ ਕਰਦੇ। ਜੀ ਥੈਂਕ ਕੋਈ ਐਵੀਡੈਂਸ ਉਹਨਾਂ ਨੂੰ ਮਤਲਬ ਵੀ ਉਹ ਸਟਾਪ ਨਹੀਂ ਕਰਦੇ, ਕੇਸ ਤੋਂ ਆਨਗੋਇੰਗ ਚੱਲਦਾ ਰਿਹਾ। ਜੇ ਦੇਖੋ ਜੀ ਦੱਸ ਰਹੇ ਆ, ਜੇ RFI ਮੰਗੀ ਹੈ, ਰਿਕੁਐਸਟ ਫॉर ਐਵੀਡੈਂਸ ਮੰਗੀ ਆ, ਫਿਰ ਉਹਨਾਂ ਨੂੰ ਆ, ਨਹੀਂ ਤਾਂ ਉਹਨਾਂ ਨੇ ਪ੍ਰੋਸੈਸ ਜਿਹੜਾ ਉਹ ਕਰੀ ਜਾਣਾ। ਹੁਣ ਇਹ ਨਹੀਂ ਆ ਵੀ ਐਵਰੀਡੇ ਉਹਨਾਂ ਨੇ ਇੱਕ ਲਾਈਨ ਪੜ੍ਹਨੀ ਆ ਤੁਹਾਡੇ ਜਿਹੜੀ ਉਹਦੀ ਆ, ਜਦੋਂ ਵਾਰੀ ਆਈ ਉਹ ਪ੍ਰੋਸੈਸਿੰਗ ਜਿਹੜੀ ਉਸ ਹਿਸਾਬ ਦੇ ਨਾਲ ਜਿਹੜੀ ਉਹ ਚੱਲਦੀ ਆ। ਤੇ ਇੰਤਜ਼ਾਰ ਕਰ ਲਿਓ ਜੀ, ਜੇ ਮੰਗਿਆ ਤੇ ਘੱਲ ਦਿਓ, ਜੇ ਨਹੀਂ ਮੰਗਿਆ ਤਾਂ ਫਿਰ ਉਹ ਕੁਛ ਨਾ ਕੁਛ ਤੁਹਾਨੂੰ ਜ਼ਰੂਰ ਆਨਸਰ ਕਰ ਦੇਣਗੇ। ਤਕਦੀਰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਮੇਰਾ ਕੁਐਸਚਨ ਆਪਣੇ ਨਾ ਮੇਰਾ ਅਸਾਈਲਮ ਦੀ ਹੀਅਰਿੰਗ ਫਾਈਨਲ ਡੇਟ ਆ ਇੰਡੀਵਿਜੂਅਲ ਜਿਹੜੀ ਹੈ ਜਨਵਰੀ 'ਚ ਆ, ਰਾਈਟ? ਤੇ ਹੁਣ ਮੇਰੇ ਤੇ ਨਾ ਥੋੜੇ 2 ਵੀਕ ਪਹਿਲਾਂ ਕਾਲੇ ਨੇ ਅਟੈਕ ਕੀਤਾ ਸੀਗਾ ਮੇਰੇ ਤੇ ਜੀ। ਕਾਫੀ ਗੰਭੀਰ ਸੱਟਾਂ ਲੱਗੀਆਂ ਸੀ, 27-28 ਟਾਂਕੇ ਲੱਗੇ ਮੇਰੇ ਸਿਰ ਦੇ ਤੇ ਮੇਰੇ ਮੂੰਹ ਦੇ ਉੱਤੇ ਜੀ। ਤੇ ਮੈਂ ਪੁੱਛਣਾ ਸੀ ਸਰ, ਲਾਈਕ ਹੁਣ ਜਿੱਦਾਂ ਮੇਰਾ ਹੀਅਰਿੰਗ ਡੇਟ ਆ, ਮੈਨੂੰ ਯੂ ਵੀਜ਼ਾ ਹੁਣੇ ਅਪਲਾਈ ਕਰ ਦੇਣਾ ਚਾਹੀਦਾ ਕਿ ਜਾਂ ਫਿਰ ਮੈਂ ਆਪਣੀ ਜਿਹੜੀ ਫਾਈਨਲ ਹੀਅਰਿੰਗ ਦੇਖ ਕੇ ਉਸ ਤੋਂ ਬਾਅਦ ਵੀ ਅਪਲਾਈ ਕਰ ਸਕਦਾ ਆ? ਨਹੀਂ ਭਾਜੀ, ਤੁਸੀਂ ਆਪਣਾ ਯੂ ਵੀਜ਼ਾ ਦਾ ਇਦਾਂ ਕਿ ਤੁਸੀਂ ਅਪਲਾਈ ਕਰੋ। ਤੁਹਾਡਾ ਜ਼ਿਆਦਾ ਤੋਂ ਜ਼ਿਆਦਾ ਹੈ ਕਿ ਤੁਹਾਡਾ ਜੇ ਅਸਾਈਲਮ ਦਾ ਕੇਸ ਪਾਸ ਹੋ ਜਾਂਦਾ ਤੁਹਾਨੂੰ ਨੁਕਸਾਨ ਕੀ ਹੈ, ਤੁਹਾਡੇ ਯੂ ਵੀਜ਼ੇ ਦੀ ਫੀਸ ਫੂਸ ਜਾਊਗੀ, ਰਾਈਟ? ਫਾਈਨੈਂਸ਼ੀਅਲ ਲਾਸ ਹੀ ਹੈ। ਪਰ ਇਹ ਹੈ ਕਿ ਜਿੱਦਾਂ ਹੁਣ ਲੋਕੀ ਪੁੱਛਦੇ ਆ ਕਿ ਯੂ ਵੀਜ਼ੇ ਦਾ ਕਿੰਨਾ ਟਾਈਮ ਲੱਗਣਾ, ਸੋ ਇਹ ਹੈ ਕਿ ਕਈ ਵਾਰੀ ਤੁਸੀਂ ਮਹੀਨਾ 2 ਮਹੀਨੇ ਵੀ ਜਿਹੜਾ ਵੇਟ ਕਰਦੇ ਆ ਤਾਂ ਉਹਦਾ ਮਤਲਬ ਕਈ ਵਾਰੀ ਇਹ ਵੀ ਹੋ ਸਕਦਾ ਕਿ ਤੁਹਾਡਾ ਟਾਈਮ ਜਿਹੜਾ ਅੱਗੇ ਹੋਰ ਲੱਗ ਸਕਦਾ। ਸੋ ਇਹ ਹੈ ਕਿ ਯੂ ਵੀਜ਼ੇ ਦਾ ਤੁਸੀਂ ਪ੍ਰੋਸੈਸ ਸ਼ੁਰੂ ਕਰ ਦਿਓ। ਬਾਕੀ ਜੇ ਹਾਂਜੀ ਸਰ, ਜੇ ਬਾਕੀ ਇਹ ਹੈ ਕਿ ਤੁਹਾਨੂੰ ਲੱਗਦਾ ਕਿ ਨਹੀਂ ਮੈਂ ਕਰਨਾ, ਜਨਵਰੀ ਵੀ ਕਿਹੜਾ ਦੂਰ ਆ, ਤੁਹਾਡੀ ਮਰਜ਼ੀ ਆ। ਪਰ ਇਹ ਹੈ ਕਿ ਜਿਹੜਾ ਵੀ ਕੋਈ ਸੁਣਦਾ ਉਹ ਇਹ ਹੈ ਕਿ ਜਦੋਂ ਤੁਹਾਡੇ ਕੋਲ ਆਪਸ਼ਨ ਆਉਂਦੀ ਹੈ ਤੁਸੀਂ ਉਹਨੂੰ ਪਰਸੂ ਕਰੋ, ਉਹਨੂੰ ਵੇਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ। ਨਹੀਂ ਸਰ, ਇਹਦਾ ਟਾਈਮ ਪੀਰੀਅਡ ਤਾਂ ਨਹੀਂ ਕੋਈ ਹੁੰਦਾ, ਲਾਈਕ ਇੰਨੇ ਟਾਈਮ 'ਚ ਹੀ ਲਾਣਾ ਹੁੰਦਾ? ਕਿਉਂਕਿ ਹਾਲੇ ਕੇਸ ਵੀ ਚੱਲ ਰਿਹਾ ਆ, ਹੀਅਰਿੰਗ ਆਉਣੀ ਆ, ਹਨਾ? ਜਦੋਂ ਆਪਾਂ ਨਹੀਂ ਉਹੀ ਦੱਸ ਕੇ ਹਟੇ ਨਾ ਤੁਹਾਨੂੰ ਨਾ ਵੀ ਜੇ ਜਿਹੜੀਆਂ ਤੁਹਾਡੇ ਕੋਲ ਜਿੰਨੇ ਰਾਹ ਲੱਭਦੇ ਆ ਉਹ ਤੁਸੀਂ ਕਰੋ। ਉਹ ਡਿਫਰੈਂਟ ਪ੍ਰੋਸੈਸ ਆ, ਯੂ ਵੀਜ਼ੇ ਵਾਲਾ ਟੋਟਲੀ ਡਿਫਰੈਂਟ ਪ੍ਰੋਸੈਸ ਆ। ਸੋ ਉਹ ਤੁਸੀਂ ਜ਼ਰੂਰ ਜਿਹੜਾ ਉਹ ਕਰੋ। ਉਹਦਾ ਤੁਹਾਡਾ ਕੇਸ ਦੇ ਉੱਤੇ, ਹੀਅਰਿੰਗਸ ਦੇ ਉੱਤੇ ਤਾਂ ਕੋਈ ਜਿਹੜਾ ਉਹ ਅਸਰ ਨਹੀਂ ਆ। ਤੇ ਇੱਕ ਇਹ ਚੀਜ਼ ਜਿਹੜੀ ਜ਼ਰੂਰ ਆ ਵੀ ਕਿੰਨੇ ਚਿਰ ਦੇ ਵਿੱਚ ਜਿਹੜਾ ਯੂ ਵੀਜ਼ੇ ਵਾਲਾ ਜਿਹੜਾ ਲਾਉਣਾ ਹੁੰਦਾ ਜਾਂ ਜਦੋਂ ਮਰਜ਼ੀ ਜਿਹੜਾ ਉਹ ਲਗਾਇਆ ਜਾ ਸਕਦਾ? ਜਦੋਂ ਉੱਦਾਂ ਦਾ ਜਿੰਨੀ ਛੇਤੀ ਹੋਵੇ ਲਾਓ ਡਾਕਟਰ ਦੇ ਐਵੀਡੈਂਸ ਨਾਲ, ਤਾਂ ਕਿ ਔਖਾ ਹੁੰਦਾ। ਬਾਕੀ ਇਹ ਹੈ ਕਿ ਕੋਈ ਡੈਡਲਾਈਨ ਕੋਈ ਨਹੀਂ ਹੈਗੀ, ਭਾਵੇਂ 2 ਸਾਲ ਬਾਅਦ ਲਾਓ, ਜਾਂ ਐਜ਼ ਲੌਂਗ ਐਜ਼ ਪੁਲਿਸ ਤੁਹਾਨੂੰ ਦੇ ਦੇਵੇ ਆਪਣੇ ਡਾਕੂਮੈਂਟ ਕਿ ਬੰਦੇ ਨੇ ਕੀਤਾ, ਤੇ ਕੋਈ ਐਸਾ ਡੈਡਲਾਈਨ ਨਹੀਂ ਹੈਗੀ। ਠੀਕ ਹੈ। ਪ੍ਰੀਤ ਕੌਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਕੁਐਸਚਨ ਇਹ ਆ, ਸਾਡੇ ਇੱਕ ਨੋਨ ਨੇ, ਉਹਨਾਂ ਨੇ ਅਸਾਈਲਮ ਦਾ ਕੇਸ ਲਾਇਆ ਤੇ ਉਹਨਾਂ ਕੋਲ ਇੰਡੀਅਨ ਪਾਸਪੋਰਟ ਤਾਂ ਹੈ ਨਹੀਂ ਸੀ ਕੋਈ, ਮਤਲਬ ਉਹਦੇ 'ਚ ਕੁਛ ਲਾਇਆ ਨਹੀਂ, ਤੇ ਉਹਨਾਂ ਨੇ ਹੁਣ ਯੂ ਵੀਜ਼ਾ ਅਪਲਾਈ ਕਰਨਾ ਸੀ ਤੇ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਹਾਨੂੰ ਉਹਦੇ ਲਈ ਪਾਸਪੋਰਟ ਦਾ ਨੰਬਰ, ਉਹਦੀ ਡੇਟ ਆਫ ਇਸ਼ੂ ਵਗੈਰਾ ਚਾਹੀਦੀ ਹੈ। ਤਾਂ ਸਰ ਮੇਰਾ ਕੁਐਸਚਨ ਇਹ ਹੈ ਕਿ ਉਹਨਾਂ ਨੂੰ ਹੈਵ ਟੂ ਚਾਹੀਦਾ? ਜੇ ਨਹੀਂ ਲਗਾਉਂਦੇ ਤਾਂ ਇਹਦੇ ਨਾਲ ਇਹ ਤਾਂ ਨਹੀਂ ਗਾ ਵੀ ਕੇਸ ਡਿਨਾਈ ਹੋ ਜਾਊਗਾ? ਯੂ ਵੀਜ਼ਾ ਜਿਹੜਾ ਲਾਉਣਗੇ ਉਹ ਹੈਵ ਟੂ ਚਾਹੀਦਾ ਪਾਸਪੋਰਟ ਦਾ ਡਿਟੇਲ ਦੇਣੀ? ਨਹੀਂ, ਹੈਵ ਟੂ ਤਾਂ ਨਹੀਂ ਚਾਹੀਦਾ। ਜਿਹੜਾ ਬੰਦਾ ਹੁਣ ਅਸਾਈਲਮ ਕਲੇਮ ਕਰ ਰਿਹਾ ਆਪਣੀ ਕੰਟਰੀ, ਉਹਦੀ ਹੈਲਪ ਨਹੀਂ ਕਰ ਸਕਦੀ, ਤਾਂ ਹੈਵ ਟੂ ਤਾਂ ਨਹੀਂ ਕੋਈ ਵੀ ਚਾਹੀਦਾ। ਯੂ ਵੀਜ਼ੇ ਲਈ ਜੇ ਹੁਣ ਹੈਵ ਟੂ ਕਰਤਾ ਹੈ ਤਾਂ ਫਿਰ ਉਹੀ ਗੱਲ ਹੋ ਗਈ ਕਿ ਬੰਦੇ ਨੇ ਕਿਸੇ ਨਾਲ ਕ੍ਰਾਈਮ ਹੋਇਆ ਤੇ ਉਹ ਬੰਦਾ ਅੱਗੇ ਆ ਕੇ ਦੱਸ ਰਿਹਾ ਤੇ ਉਹਨੂੰ ਸਰਕਾਰ ਕਹਿੰਦੀ ਕਿ ਨਹੀਂ ਤੂੰ ਇੱਦਾਂ ਕਰ ਉੱਦਾਂ ਕਰ, ਹੈ ਨਾ? ਸੋ ਇਹ ਤੁਸੀਂ ਆਪਣਾ ਐਕਸਪਲੇਨ ਕਰ ਦਿਓ ਕਿ ਪਾਸਪੋਰਟ ਇਸ ਕਰਕੇ ਅਪਲਾਈ ਕੀਤਾ ਨਹੀਂ ਸੀ ਜਾਂ ਮਿਲ ਨਹੀਂ ਸਕਦਾ। ਸੋ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਣੀ ਚਾਹੀਦੀ। ਜੀ, ਥੈਂਕ ਯੂ। ਅਮਨਦੀਪ। ਹਾਂਜੀ ਅਮਨਦੀਪ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਇਹ ਹੈ ਕਿ ਮੇਰੇ ਫਰੈਂਡ ਨੇ ਉਹ ਨਾ 2020 'ਚ ਆਏ ਸੀਗੇ ਦਸੰਬਰ 'ਚ। ਉਸ ਤੋਂ ਬਾਅਦ ਉਹਨਾਂ ਦਾ ਜਦੋਂ ਉਹਨਾਂ ਦਾ ਨਾਲ ਬੱਚਾ ਸੀ, ਬੇਟਾ ਸੀ ਮਾਈਨਰ, ਉਹ ਬਾਰਡਰ ਲੰਘ ਕੇ ਆਏ ਸੀ। ਤੇ ਉਸ ਤੋਂ ਬਾਅਦ ਜੀ ਉਹਨਾਂ ਦੀ ਕਹਿੰਦੇ ਸੀ ਕੋਰਟ ਜਿਹੜੀ ਲਾਇਰ, ਉਹ ਕਹਿੰਦੀ ਸੀ ਵੀ ਉਹਨੇ ਫਾਈਲ ਕੀਤਾ ਕੇਸ, ਕਹਿੰਦੀ ਅਸਾਈਲਮ 'ਚ ਪਹਿਲੇ ਲੱਗੇਗਾ ਕੇਸ, ਉਹਦਾ ਲਾ ਦਿੱਤਾ ਸੀ।
ਤੇ ਉਹ ਉਹਨਾਂ ਨੇ ਜਿਹੜੀ ਹੈਗੀ ਲਾਇਰ ਉਹ ਚੇਂਜ ਕਰ ਲਈ। ਜਿਹੜੀ ਦੂਸਰੀ ਲਾਇਰ ਹੈਗੀ ਆ ਉਹ ਉਸ ਤੋਂ ਬਾਅਦ ਉਸਨੇ ਦੱਸਿਆ ਕਿ ਉਹ ਕਹਿੰਦੀ ਵੀ ਤੁਹਾਡਾ ਜਿਹੜਾ ਕੇਸ ਸੀ ਉੱਥੋਂ ਉਹਨਾਂ ਨੇ ਬੰਦ ਕਰ ਦਿੱਤਾ ਹੈ ਸਾਲਮ ਦੇ ਵਿੱਚੋਂ, ਤੇ ਉਹ ਅੱਜ ਤੱਕ ਕੋਰਟ 'ਚ ਨਹੀਂ ਆਇਆ ਕੇਸ। ਉਹ ਕਹਿੰਦੇ ਜਦੋਂ ਕੋਰਟ ਨੂੰ ਪੁੱਛਦੇ ਆ ਵੀ ਕੋਰਟ 'ਚ ਕਿਉਂ ਨਹੀਂ ਆਇਆ, ਉਹ ਕਹਿੰਦੇ ਹਜੇ ਤੱਕ ਫਾਈਲ ਨਹੀਂ ਮਿਲੀ। ਵੀ ਉਹਦਾ ਕੋਈ ਹੱਲ ਹੈਗਾ ਜੀ? ਹਜੇ ਤੱਕ ਕੋਈ ਕੋਰਟ 'ਚ ਕੇਸ ਨਹੀਂ ਆਇਆ ਜੀ, ਉਹ ਕਹਿੰਦੇ ਫਾਈਲ ਹੀ ਨਹੀਂ ਮਿਲ ਰਹੀ, ਏਦਾਂ ਕੁਛ ਕਹਿੰਦੇ ਜਦੋਂ ਵੀ ਗੱਲ ਕਰਦੇ ਆ। ਉਹ ਜੋ ਕਾਫੀ ਵਾਰੀ ਆਫਿਸਰ ਨੂੰ ਉਹਨਾਂ ਨੇ ਈਮੇਲ ਵੀ ਕੀਤੀ ਆ ਲਾਇਰ ਨੇ ਜੀ, ਪਰ ਉਹ ਅੱਗੋਂ ਇਹੀ ਕਹਿੰਦੇ ਹਜੇ ਸਾਡੇ ਕੋਲ ਫਾਈਲ ਨਹੀਂ ਆਈ। ਜਿਹੜਾ ਤੁਸੀਂ ਕਹਿ ਰਹੇ ਕਿ ਫੈਮਿਲੀ ਮਾਈਨਰ ਬੱਚੇ ਦੇ ਨਾਲ ਆਈ ਸੀ, ਇਹ ਗੱਲ ਕਰ ਰਹੇ ਨਾ ਤੁਸੀਂ? ਜੀ ਮੇਰਾ ਹਾਂਜੀ ਨਾ, ਉਹ ਮਾਈਨਰ ਬੱਚੇ ਦੇ ਨਾਲ ਹੀ ਆਏ ਸੀ। ਤੇ ਜਿਹੜੀ ਫਾਈਲ ਆ ਕੱਲੀ ਮਾਈਨਰ ਬੱਚੇ ਦੀ ਨਹੀਂ ਮਿਲਦੀ ਕਿ ਸਾਰਿਆਂ ਦੀ ਨਹੀਂ ਸਾਰਿਆਂ ਦੀ ਫਾਈਲ ਨਹੀਂ ਹੋਈ ਕੋਰਟ ਦੇ ਵਿੱਚ? ਦੋਨਾਂ ਦੀ ਨਹੀਂ, ਕਿਸੇ ਦੀ ਵੀ ਨਹੀਂ ਮਿਲ ਰਹੀ। ਤੇ ਕਿਹੜੇ ਸਾਲ ਦੇ ਵਿੱਚ ਆਏ ਸੀਗੇ ਉਹ? ਉਹ ਦਸੰਬਰ 2020 ਚ ਆਏ ਸੀ। ਅਸਾਈਲਮ ਲਾਤਾ ਨਾ ਉਹਨਾਂ ਨੇ? ਅਸਾਈਲਮ ਆਫਿਸ ਕਿ ਨਹੀਂ ਲਾਇਆ? ਅਸਾਈਲਮ ਲਾਇਆ ਸੀ ਉਹਨੇ, ਉਹਦੇ ਵਕੀਲ ਨੇ ਜੀ। ਹਾਂਜੀ ਨਹੀਂ, ਵਕੀਲ ਨੇ ਸਹੀ ਕੀਤਾ, ਜਿਹਨੂੰ ਤੁਸੀਂ ਬਦਲਿਆ ਉਹਨੇ ਸਹੀ ਸਲਾਹ ਦਿੱਤੀ ਤੁਹਾਨੂੰ। ਅਸਾਈਲਮ ਆਫਿਸ ਸਾਲ ਦੀ ਡੈਡਲਾਈਨ ਜ਼ਰੂਰ ਮੀਟ ਕਰਨੀ ਹੈ, ਤੇ ਜੇ ਨਹੀਂ ਫਾਈਲ ਕਈ ਵਾਰੀ ਮਿਲਦੀ, ਉਦੋਂ ਕੋਵਿਡ ਚੱਲਦਾ ਸੀਗਾ, ਫਾਈਲਾਂ ਇੱਧਰ ਉੱਧਰ ਵੀ ਹੋ ਜਾਂਦੀਆਂ। ਤੇ ਜਿਹੜਾ ਤੁਸੀਂ ਅਸਾਈਲਮ ਫਾਈਲ ਕੀਤਾ ਅਸਾਈਲਮ ਆਫਿਸ ਮੋਰੇ, ਉਹਦੀ ਤੁਹਾਨੂੰ ਰਸੀਦ ਆਈ ਆ, ਉਹਦੇ ਬੇਸ ਤੇ ਆਮ ਸ਼ੋਰ ਉਹਨਾਂ ਨੇ ਵਰਕ ਪਰਮਿਟ ਸਾਰਾ ਅਪਲਾਈ ਕਰਤਾ ਹੋਣਾ। ਸੋ ਉਹਦੀ ਵੇਟ ਕਰੋ, ਤੇ ਜਦੋਂ ਕੋਰਟ ਦੇ ਕੋਲ ਤੁਹਾਡਾ ਨੰਬਰ ਆਂਦਾ ਤੇ ਠੀਕ ਆ, ਨਹੀਂ ਤਾਂ ਤੁਹਾਡਾ ਅਸਾਈਲਮ ਆਫਿਸ ਪੈਂਡਿੰਗ ਆ, ਹੋਰ ਤਾਂ ਤੁਸੀਂ ਕੁਝ ਕਰ ਨਹੀਂ ਸਕਦੇ। ਜੀ। ਪਰ ਉਦਾਂ ਇਹ ਆ ਕਿ ਲੀਗਲੀ ਤਾਂ ਤੁਹਾਨੂੰ ਜੇ ਉਹ ਸਿਸਟਮ ਦੇ ਵਿੱਚੋਂ ਦੀ ਹੋ ਗਿਆ ਆ, ਜਾਣਾ ਉਹਨਾਂ ਦੇ ਕੋਰਟ ਮੋਰੇ ਬਣਦਾ ਸੀਗਾ। ਪਰ ਹੁਣ ਇਦਾਂ ਕਿ ਕੋਰਟ ਜੱਜ ਕਹਿੰਦਾ ਕਿ ਸਾਨੂੰ ਤਾਂ ਤੁਸੀਂ ਕੰਟੈਕਟ ਕਿਉਂ ਕਰਦੇ ਪਏ ਆ, ਜਦ ਤੱਕ ਤੁਹਾਡੀ ਫਾਈਲ ਹੀ ਨਹੀਂ, ਕੋਰਟ ਨੂੰ ਤੁਸੀਂ ਕੁਝ ਨਹੀਂ ਕਰਦੇ। ਕੋਰਟ ਕਹਿੰਦਾ ਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਸਾਨੂੰ ਫਾਈਲਾਂ ਭੇਜਣਾ। ਇਹ ਸਰਕਾਰ ਆ, ਉਹ ਕਹਿੰਦੀ ਕਿ ਹੁਣ 2 ਮਿਲੀਅਨ ਲੋਕੀ ਹੋਰ ਨਵੇਂ ਖੜੇ ਆ, ਤੁਸੀਂ ਕਿੱਥੇ 2020 ਵਾਲੇ ਕੇਸ ਛੇੜ ਕੇ ਬਹਿ ਗਏ ਆ, ਤੇ ਤੁਸੀਂ ਆਪਣਾ ਜਿਹੜਾ ਅਸਾਈਲਮ ਆਫਿਸ ਆ ਉਹਦੇ ਮੁਰੇ ਹੁਣ ਤੁਹਾਡਾ ਕੇਸ ਜਿਹੜਾ ਉਹ ਚੱਲਦਾ ਪਿਆ, ਉਹਨੂੰ ਚਲਾਓ। ਜੀ। ਰਮਨ ਹੋਣੀ ਪੁੱਛਦੇ ਨੇ, ਇੰਟਰਨੈਸ਼ਨਲ ਸਟੂਡੈਂਟ ਨੇ, F1 ਦਾ ਵੀਜ਼ਾ ਉਹਨਾਂ ਦਾ ਵੈਲਿਡ ਜਿਹੜਾ ਚੱਲ ਰਿਹਾ, ਤੇ ਨਾਲੇ ਵਿਆਹ ਵੀ ਹੋਇਆ ਆ, I-30 130 ਜਿਹੜਾ ਉਹ ਪੈਂਡਿੰਗ ਆ, ਕੀ ਇੰਟਰਨੈਸ਼ਨਲੀ ਟਰੈਵਲ ਕਰ ਸਕਦੇ? ਜੇ ਉਹਨਾਂ ਨੇ ਗ੍ਰੀਨ ਕਾਰਡ ਫਾਈਲ ਕੀ, ਉਹਨਾਂ ਨੂੰ ਹੁਣ 131 ਜਿਹੜਾ ਹੁੰਦਾ ਐਡਵਾਂਸ ਪੇਰੋਲ, ਉਹ ਲੈ ਕੇ ਫੇਰ ਟਰੈਵਲ ਕਰਨਾ। ਜੇ ਸਿੱਧੇ ਟਰੈਵਲ ਕਰੂਗੇ ਗ੍ਰੀਨ ਕਾਰਡ ਉਹਨਾਂ ਦਾ ਖਾਰਜ ਹੋ ਜਾਣਾ। ਤੇ F1 ਵੀਜ਼ਾ ਹੁੰਦਾ ਟੈਂਪਰੇਰੀ, ਉਹਦੇ ਵਿੱਚ ਵਾਪਸ ਨਹੀਂ ਆਉਣ ਦਊਗੇ ਉਹਨਾਂ ਨੂੰ, ਕਿਉਂਕਿ F1 'ਚ ਤੁਸੀਂ ਦੱਸਣਾ ਹੁੰਦਾ ਕਿ ਮੈਂ ਆਪਣੀ ਕੰਟਰੀ ਵਾਪਸ ਜਾਊਂਗਾ। ਤੇ ਜਿਹਨਾਂ ਨੇ ਗ੍ਰੀਨ ਕਾਰਡ ਫਾਈਲ ਕਰਤਾ, ਉਹਨਾਂ ਨੇ ਆਪਣਾ ਇਰਾਦਾ ਇਹ ਦੱਸਤਾ ਕਿ ਮੈਂ ਅਮਰੀਕਾ 'ਚ ਹੀ ਰਹਿਣਾ। ਸੋ ਐਡਵਾਂਸ ਪੇਰੋਲ ਲੈ ਕੇ ਜਾਣ, ਤੇ ਜੇ ਉਹਨਾਂ ਦੇ ਕੇਸ ਦੇ ਵਿੱਚ ਕੋਈ ਹੋਰ ਮੁੱਦੇ ਆ ਕਿ ਓਵਰਸਟੇ ਕੱਚੇ ਹੋ ਗਏ ਸੀ, ਫਿਰ ਉਹ ਬਿਲਕੁਲ ਨਾ ਜਾਣ। ਰਾਈਟ ਜੀ, ਠੀਕ ਹੈ। 131 ਦੀ ਵੇਟ ਕਰਨ, ਉਸ ਤੋਂ ਬਗੈਰ ਨਾ ਜਾਣ ਫਿਰ ਜੀ। ਤੇ 131 ਤਾਂ ਹੀ ਮਿਲਦਾ ਜੇ 485 ਫਾਈਲ ਹੋਇਆ। ਹਾਂ, ਇਹ ਵੀ ਠੀਕ ਆ। ਸਿਟੀਜ਼ਨ ਨੂੰ ਆਪਣੇ ਸਪਾਊਸ ਨੂੰ ਅਮਰੀਕਾ ਲਿਆਉਣ ਦੇ ਲਈ ਅੱਜ ਕੱਲ੍ਹ ਉੱਥੇ ਕਿੰਨਾ ਕੁ ਟਾਈਮ ਆ ਜੀ? ਭਾਜੀ ਇਹਦਾ ਤਾਂ ਕਹਿਣਾ ਮੁਸ਼ਕਿਲ ਆ, ਕਿੱਦਾਂ ਕੋਈ ਹਾਂਜੀ। ਕਈ ਏਦਾਂ ਦੇ ਵੀ ਦੱਸਦੇ ਕਲਾਇੰਟ ਕਿ ਉਹਨਾਂ ਤੋਂ ਬਾਅਦ ਫਾਈਲ ਕੀਤਾ ਸੀ, ਕਿਸੇ ਨੇ ਪਹਿਲਾਂ ਆ ਗਿਆ। ਸੋ ਕੋਈ ਮੇਰੇ ਕੋਲ ਡੇਟਾ ਪੁਆਇੰਟ ਨਹੀਂ ਹੈਗਾ ਕਿ ਕਿਹਨੂੰ ਕਿੰਨਾ ਟਾਈਮ ਲੱਗ ਰਿਹਾ। ਤੇ ਉਹਨਾਂ ਨੂੰ ਫੋਲੋ ਕਰੋ ਤੁਸੀਂ, ਤੇ ਜੇ ਉਹਨਾਂ ਨੇ ਤੁਹਾਨੂੰ ਵੇਟਿੰਗ 'ਚ ਹੀ ਪਾਉਣਾ ਪਹਿਲਾਂ, ਤਾਂ ਕਿ ਡਾਕੂਮੈਂਟ ਕੰਪਲੀਟ ਹੋ ਗਏ, ਤੇ ਤੁਹਾਡਾ ਜਾਂ ਕਿਸੇ ਦਾ ਵੀ ਕੋਈ ਜ਼ੋਰ ਨਹੀਂ ਇਹਦੇ ਉੱਤੇ। ਜੀ। ਕਮਲ ਸਿੰਘ। ਹਾਂਜੀ, ਦੋਨਾਂ ਭਰਾਵਾਂ ਨੂੰ ਤੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਬਾਈ ਜੀ, ਮੇਰਾ ਕੁਐਸਚਨ ਆ, ਮੇਰੀ ਵਾਈਫ ਦਾ ਕੇਸ ਲੱਗਿਆ ਆ ਉਹਨਾਂ ਦੀ ਸਿਸਟਰ ਵੱਲੋਂ I-130 ਜੀ 2011 ਦੇ ਵਿੱਚ, ਮਈ 2011 'ਚ, ਤੇ ਉਹਨਾਂ ਦੀ ਡੇਟ ਜਿਹੜਾ ਕੇਸ ਅਪਰੂਵਡ ਹੋਇਆ ਉਹ 2015 'ਚ, ਤੇ ਉਹਨਾਂ ਦੀ ਡੇਟ ਉਹੀ ਕਾਊਂਟ ਹੋਊ ਜਿਹੜੀ 2011 ਦੀ? ਕਿਹਨੇ ਕਿਹਦੇ ਲਈ ਫਾਈਲ ਕੀਤਾ? ਮੇਰੀ ਸਿਸਟਰ ਦੀ, ਮੇਰੀ ਵਾਈਫ ਦੀ ਸਿਸਟਰ ਨੇ ਕੀਤਾ ਜੀ। ਸਿਟੀਜ਼ਨ ਨੇ ਆਪਣੇ ਸਿਬਲਿੰਗ ਲਈ ਕੀਤਾ ਨਾ। ਤੇ ਜਿਹੜਾ ਤੁਹਾਡੀ ਡੇਟ ਆ ਉਹ 2000 ਜਦੋਂ ਫਾਈਲ ਕੀਤਾ, ਉਹ ਵਾਲੀ ਡੇਟ ਉੱਤੇ ਲਿਖਿਆ ਹੁੰਦਾ ਫਾਰਮ ਤੇ, ਪ੍ਰਾਇਓਰਟੀ ਡੇਟ ਲਿਖਿਆ ਹੁੰਦਾ। ਪ੍ਰਾਇਓਰਟੀ ਡੇਟ, ਉਹ ਜਿਹੜੀ ਪ੍ਰਾਇਓਰਟੀ ਡੇਟ ਆ ਉਹ ਡੇਟ ਕਾਊਂਟ ਹੁੰਦੀ ਆ। ਤੇ ਜਿਹੜਾ 2015 'ਚ ਹੋਇਆ ਉਹ ਡੇਟ ਦਾ ਕੋਈ ਮੈਨਾ ਨਹੀਂ। ਉਹਦਾ ਬਸ ਸਿਰਫ ਇਹੀ ਮੈਨਾ ਕਿ ਜਿਹੜੇ ਬੱਚੇ ਆ ਉਹ ਏਜ ਆਊਟ ਨਹੀਂ ਹੁੰਦੇ, ਉਹਨਾਂ ਨੂੰ ਆਹ 2011 ਤੋਂ 15 ਜਿਹੜਾ ਟਾਈਮ ਆ ਉਹ ਮਾਈਨਸ ਹੋ ਜਾਂਦਾ ਉਹਨਾਂ ਦੀ ਏਜ ਤੋਂ, ਹੈ ਨਾ। ਤੇ ਜਿਹੜਾ ਤੁਹਾਡਾ ਨੰਬਰ ਚੱਲਣਾ ਉਹ 2011 ਦੇ ਹਿਸਾਬ ਨਾਲ ਚੱਲਣਾ ਜੀ। ਥੈਂਕ ਯੂ ਜੀ। ਠੀਕ ਆ ਭਾਜੀ। ਤੇ ਹੁਣ ਰੀਸੈਂਟਲੀ ਕਿਹੜੀਆਂ ਚੱਲ ਰਹੀਆਂ ਜੀ ਫਾਈਲਾਂ? 2005 ਜੀ। ਅਗਲੇ ਕਾਲਰ ਕਰਨ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਰ ਐਕਚੁਅਲੀ ਮੈਂ ਨਾ ਬਾਏ ਵੀਜ਼ੇ ਤੇ ਆਇਆ ਹਾਂ ਸਰ, ਤੇ ਮੈਂ ਆਪਣਾ ਅਸਾਈਲਮ ਫਾਈਲ ਕੀਤਾ ਸੀ 2017 ਦੇ ਵਿੱਚ, ਤੇ ਸਰ ਆਲਮੋਸਟ 6-7 ਸਾਲ ਹੋ ਗਏ ਆ। ਇੱਕ ਤੇ ਸਰ ਮੈਨੂੰ ਕੋਈ ਡੇਟ ਨਹੀਂ ਮਿਲੀ ਕੋਰਟ ਵੱਲੋਂ,
ਤੇ ਦੂਸਰਾ ਸਰ ਜਦੋਂ ਮੈਂ ਆਪਣੇ ਪੇਪਰਸ ਵਗੈਰਾ ਲਗਾਏ ਸੀ ਤੇ ਉਹਨਾਂ ਜੋ ਮੇਰੇ ਤੋਂ ਸਵਾਲ ਵਗੈਰਾ ਪੁੱਛੇ ਸੀ ਉਦੋਂ ਮੇਰੇ ਕੋਲ ਇੰਟਰਪ੍ਰੇਟਰ ਨਹੀਂ ਹੈਗਾ ਹੈ ਨਾ, ਤੇ ਉਸ ਵਕਤ ਨਾ ਐਡਰੈਸ ਸਰ ਲਾਇਰ ਕੋ ਗਲਤ ਲਿਖਿਆ ਗਿਆ ਥੋੜਾ ਜਿਹਾ, ਜਿੱਥੇ ਮੈਂ ਸਟੇ ਕੀਤਾ ਸੀ ਜੋ ਮੈਂ ਆਨਸਰ ਦਿੱਤਾ ਸੀ ਹੈ ਨਾ। ਤੇ ਸਰ ਮੈਂ ਪੁੱਛਣਾ ਹੈ ਕਿ ਜੇ ਸਰ ਉਹ ਇੰਟਰਪ੍ਰੇਟਰ ਨਹੀਂ ਹੈਗਾ ਤੇ ਉਹਨਾਂ ਨੇ ਮੇਰੇ ਤੋਂ ਪੁੱਛਿਆ ਵੀ ਨਹੀਂ, ਤੇ ਉਹ ਸਰ ਮੈਂ ਚੇਂਜ ਕਰ ਸਕਦਾ ਹਾਂ ਕਿ ਉਹ ਮੈਨੂੰ ਜਿਸ ਤਰ੍ਹਾਂ ਮੇਰੀ ਤਰੀਕ ਨਹੀਂ ਹੈ। ਤੁਸੀਂ ਵੀਜ਼ੇ ਤੇ ਆਏ ਸੀਗੇ? ਹਾਂਜੀ ਸਰ। ਤੇ ਅਸਾਈਲਮ ਆਫਿਸ ਮੋਰੇ ਤੁਹਾਡੀ ਇੰਟਰਵਿਊ ਹੋ ਗਈ ਹੈ ਨਾ? ਨਹੀਂ ਸਰ ਅਜੇ ਇੰਟਰਵਿਊ ਨਹੀਂ ਪਈ ਸਰ, 7 ਸਾਲ ਹੋ ਗਏ ਸਰ, ਕੋਈ ਡੇਟ ਨਹੀਂ ਮਿਲੀ। ਉਹ ਜਿਹੜੇ ਸਰ ਵਰਕ ਪਰਮਿਟ ਤੋਂ ਪਹਿਲਾਂ ਜੋ ਉਹਨਾਂ ਨੇ ਜਦੋਂ ਤੁਸੀਂ ਆਪਣਾ ਇੰਟਰਵਿਊ ਤੇ ਜਾਣਾ ਨਾ, ਉਦੋਂ ਅਸਾਈਲਮ ਆਫਿਸਰ ਨੇ ਜਾਂ ਜੱਜ ਜਿਹਦੇ ਮੋਰੇ ਵੀ ਤੁਸੀਂ ਜਾਂਦੇ ਹੋ, ਦੁਬਾਰਾ ਤੁਹਾਡੇ ਕੋਲ ਫਾਰਮ ਸਾਈਨ ਕਰਾਉਂਦਾ ਕਿ ਸਾਰਾ ਕੁਝ ਜੋ ਲਿਖਿਆ ਇੱਥੇ ਸਹੀ ਲਿਖਿਆ, ਤੇ ਤੁਹਾਡੇ ਕੋਲ ਉੱਥੇ ਮੌਕਾ ਹੈਗਾ ਜੋ ਵੀ ਦਰੁਸਤੀਆਂ ਹੈਗੀਆਂ ਆਪਣੀਆਂ ਉਹ ਫਾਰਮ ਆਪਣਾ ਨਾਲ ਪ੍ਰਿੰਟ ਲੈ ਕੇ ਜਾਇਓ, ਤੇ ਉੱਥੇ ਜਾ ਕੇ ਜਿਹੜਾ ਪਹਿਲਾ ਪੇਜ ਜਿੱਦਾਂ ਮੰਨ ਲਓ ਐਡਰੈਸ ਤੁਸੀਂ ਚੇਂਜ ਕਰਨਾ, ਉਹ ਉੱਥੇ ਉਹਨੂੰ ਹਾਈਲਾਈਟ ਕਰਕੇ ਹਰੇ ਰੰਗ ਨਾਲ ਕਿ ਆਹ ਮੇਰੀ ਗਲਤੀ ਹੈ ਉਹਦੇ ਵਿੱਚ ਤੇ ਆਹ ਗਲਤ ਲਿਖਿਆ ਗਿਆ, ਆਹ ਮੈਂ ਸਹੀ ਕਰਾਉਣਾ, ਤੇ ਉਹ ਕੋਈ ਪ੍ਰੋਬਲਮ ਨਹੀਂ। ਉਹ ਠੀਕ ਹੈ ਸਰ। ਠੀਕ ਹੈ ਜੀ। ਸਰ ਡੇਟਸ ਵਗੈਰਾ ਦਾ ਸਰ ਜਿਹੜੀ ਮਤਲਬ ਕਿ ਅਜੇ ਤੱਕ ਸਰ 7 ਸਾਲ ਹੋ ਗਏ, ਤਰੀਕ ਵਗੈਰਾ ਨਹੀਂ ਮਿਲੀ ਸਰ, ਇਹ ਕੀ ਰੀਜ਼ਨ ਆ? ਇਹ ਤਾਂ ਜੀ ਸੇਮ ਹੀ ਰੀਜ਼ਨ ਆ ਜਿੱਦਾਂ ਸਾਰਿਆਂ ਦਾ ਵੇਟ। ਹਾਂਜੀ, ਅਸਾਈਲਮ ਆਫਿਸ ਦੇ ਮੋਰੇ ਕੋਈ ਡੇਟ ਨਹੀਂ ਹੈਗੀ, ਵੇਟ ਕਰਨੀ ਪੈ ਸਕਦੀ ਸਾਰਿਆਂ ਨੂੰ, 5 ਸਾਲ ਤੋਂ 15 ਸਾਲ ਜਿੰਨੇ ਮਰਜ਼ੀ ਲੱਗ ਸਕਦੇ ਆ, ਤੇ ਉਹ ਵੇਟ ਹੀ ਆ ਉਹਦੀ। ਹੈ ਤਾਂ ਬੜੀ ਮੁਸ਼ਕਿਲ ਜੀ, ਬੰਦਾ ਜਿਹੜੇ ਤਾਂ ਹੁਣ ਆਉਂਦੇ ਕਈਆਂ ਦਾ ਤਾਂ ਜਲਦੀ ਹੋ ਜਾਂਦਾ, ਜਿਹੜੇ ਇਦਾਂ ਆ ਉਹ ਫਸੇ ਪਏ ਆ, ਉਹ ਨਾ ਵਿਆਹ ਕਰਾਉਣ ਜੋਗੇ, ਫਿਰ ਟਾਈਮ ਉਮਰ ਵੀ ਲੰਘਦੀ ਜਾਂਦੀ, ਕਦੋਂ ਸਿਟੀਜ਼ਨ ਹੋਣਗੇ, ਕਦੋਂ ਕੀ ਕੁਝ ਹੋਊਗਾ, ਬੜੀਆਂ ਜਿਹੜੀਆਂ ਸਮਾਜਿਕ ਸਮੱਸਿਆਵਾਂ ਵੀ ਉਹਨਾਂ ਨੂੰ ਜਿਹੜੀਆਂ ਝੱਲਣੀਆਂ ਇਸ ਟਾਈਮ ਪੈ ਰਹੀਆਂ। ਇਹ ਤਾਂ ਜੀ ਦੇਖੋ ਅਮਰੀਕਾ ਦਾ ਫਾਰਮੂਲਾ ਇੰਨਾ ਹੀ ਸੌਖਾ ਹੁੰਦਾ, ਫਿਰ ਤਾਂ ਸਾਰਾ ਇੰਡੀਆ ਹੀ ਆ ਜਾਣਾ ਸੀ, ਰਾਈਟ? ਸੋ ਆਫ ਕੋਰਸ ਇਹ ਫਾਰਮੂਲੇ ਦੇ ਵਿੱਚ ਕਾਫੀ ਉਤਾਰ ਕੋਈ ਇਕੁਏਸ਼ਨ 'ਚ ਫਿੱਟ ਬਹਿ ਜਾਂਦਾ, ਕਈ ਨਹੀਂ ਹੁੰਦੇ। ਬਸ ਜਿਹੜੇ ਆਪਣੇ ਇਹ ਹੁਣ ਮੇਰੇ ਲਈ ਵੀ ਸਹੀ, ਮੈਂ ਜੋ ਗੱਲ ਕਹਿਣ ਜਾ ਰਿਹਾ ਉਹ ਮੇਰੇ ਤੇ ਵੀ ਲਾਗੂ ਹੁੰਦੀ। ਮੈਂ ਵੀ ਜਦੋਂ ਬੰਦਾ ਹੁਣ ਸਟੂਡੈਂਟ ਆਉਂਦਾ ਨਾ, ਜਦੋਂ ਮੈਂ ਸਟੂਡੈਂਟ ਆਇਆ ਜਾਂ ਬੰਦਾ ਨਵਾਂ ਇੰਡੀਆ ਤੋਂ, ਤੇ ਬੰਦੇ ਨੂੰ ਚਾਅ ਬੜਾ ਹੁੰਦਾ ਕਿ ਅਮਰੀਕਾ ਜਾਣਾ, ਤੇ ਆਪਾਂ ਜੇ ਲਾਅ ਦੇ ਸਟੂਡੈਂਟ ਸੀਗੇ, ਆਪਾਂ ਵੀ ਕਿਹੜਾ ਕੋਈ ਇੰਨੀ ਕੈਲਕੂਲੇਸ਼ਨ ਕਰਦਾ ਕਿ H1B ਵੀਜ਼ਾ ਕੀ ਆ, ਗ੍ਰੀਨ ਕਾਰਡ, ਉਦੋਂ ਤਾਂ ਇਹੀ ਆ ਕਿ ਬਸ ਯਾਰ ਵੀਜ਼ਾ ਲੱਗ ਗਿਆ, ਪਤਾ ਨਹੀਂ ਜ਼ਿੰਦਗੀ ਬੰਦੇ ਦੀ ਤਰ ਗਈ ਹੈ ਨਾ। ਸੋ ਇਹ ਹੈ ਕਿ ਜਦੋਂ ਬੰਦਾ ਹੌਲੀ ਹੌਲੀ ਆਉਂਦਾ, ਫਿਰ ਬੰਦਾ ਦੇਖਦਾ ਕਿ ਅਜੇ ਤਾਂ ਯਾਰ ਮੇਰਾ ਸ਼ੁਰੂ ਹੋਇਆ ਕੰਮ, ਅਜੇ ਤਾਂ ਮੇਰਾ ਸ਼ੁਰੂ ਹੋਇਆ। ਸੋ ਇਹ ਹੈ ਕਿ ਜਿਹੜਾ ਬੰਦਾ ਆ ਰਿਹਾ ਉਹ ਅਮਰੀਕਾ ਦੇ ਵਿੱਚ ਭਾਵੇਂ ਲੀਗਲੀ ਵੀ ਆ ਰਿਹਾ, ਭਾਵੇਂ ਜੋ ਮਰਜ਼ੀ ਆ, 10 ਸਾਲ ਤੋਂ 20 ਸਾਲ ਤੁਹਾਡਾ ਜਿਹੜਾ ਹੈਗਾ ਸੈਟਲਮੈਂਟ ਦਾ ਜਿਹੜਾ ਟਾਈਮ ਆ, ਕਿ ਤੁਸੀਂ ਕੰਫਰਟੇਬਲੀ ਕਹੋ ਹੈ ਨਾ ਕਿ 10 ਸਾਲ ਤੋਂ 20 ਸਾਲ ਤੁਹਾਡਾ ਟਾਈਮ ਫਰੇਮ ਆ ਔਨ ਐਵਰੇਜ। ਜੇ ਇਹਨਾਂ ਦੇ ਤੁਸੀਂ ਸਟੈਟਸ ਲਓ ਕਿ ਬੰਦਾ ਜਦੋਂ ਸੈੱਟ ਹੁੰਦਾ, ਘਰ ਲੈਂਦਾ, ਇਹ ਉਹ ਜੋਬ ਜੂਬ ਲੱਗਦੀ ਹੈ, ਤੇ ਇਹਦੇ ਵਿੱਚ 10 ਤੋਂ 20 ਸਾਲ ਦੇ ਵਿੱਚ ਸਾਰੇ ਜਾਣੇ ਪੱਕੇ ਨਹੀਂ ਵੀ ਹੁੰਦੇ। ਸੋ ਇਹ ਗੱਲ ਆ ਕਿ ਇਹਨੂੰ ਧਿਆਨ 'ਚ ਰੱਖਿਓ। ਤੇ ਜਿਹੜਾ ਅਸਾਈਲਮ ਵਾਲਾ ਬੰਦਾ ਆ ਰਿਹਾ ਉਹ ਵੀਜ਼ੇ ਤੇ ਆਇਆ ਵਾ, ਉਹ ਵਿਆਹ ਕਰਾ ਕੇ ਪੱਕਾ ਹੋ ਸਕਦਾ। ਸੋ ਹੁਣ ਇੱਦਾਂ ਕਿ ਜਿਹੜਾ ਬੰਦਾ ਆ ਰਿਹਾ ਸੋ ਇੱਥੇ ਵਿਆਹ ਹੋ ਕੇ ਪੱਕਾ ਹੋਣ ਦੇ ਚਾਂਸ ਹੈਗੇ ਆ ਕਾਫੀ। ਸੋ ਜੇ ਤੁਹਾਡਾ ਅਸਾਈਲਮ ਦਾ ਪੈਂਡਿੰਗ ਆ ਤਾਂ ਠੀਕ ਆ, ਕੋਈ ਨਹੀਂ, ਜਦੋਂ ਤੁਹਾਨੂੰ ਪਾਰਟਨਰ ਲੱਭਦਾ ਤੁਸੀਂ ਆਪਣਾ ਸਿੱਧੇ ਪੱਕਾ ਹੋ ਸਕਦੇ ਹੋ, ਉਹ ਵਾਲਾ ਕੇਸ ਤੁਸੀਂ ਖਾਰਿਜ ਕਰਾ ਸਕਦੇ ਹੋ। ਜੀ ਜੀ। ਆਪਣੇ ਅਗਲੇ ਕਾਲਰ ਨੇ ਜੁੜੇ ਹੋਏ ਸੰਦੀਪ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲਾਂ ਮੇਰੀ ਕਾਲ ਡਿਸਕਨੈਕਟ ਹੋ ਗਈ ਸੀ, ਆਮ ਸੌਰੀ ਫॉर दैट। ਤੇ ਤੁਹਾਨੂੰ ਪਹਿਲਾਂ ਮੈਂ ਕੁਐਸਚਨ ਪੁੱਛ ਰਹੀ ਸੀ ਕਿ ਮੇਰੇ ਪੇਰੈਂਟਸ ਗ੍ਰੀਨ ਕਾਰਡ ਹੋਲਡਰਸ ਹੈਵ ਓਵਰਸਟੇਡ ਇਨ ਇੰਡੀਆ ਫॉर 3 ਇਅਰਸ, ਤੇ ਉਹਨਾਂ ਦੀ SP1 ਵੀਜ਼ਾ ਲੈਣ ਗਏ। ਹਾਂਜੀ, ਨਹੀਂ ਆਈ ਰਿਮੈਂਬਰ ਇਟ। ਤੇ ਉਹਦਾ ਜਿਹੜਾ ਤੁਸੀਂ ਪੁੱਛਿਆ ਸੀਗਾ ਵੀ ਦੁਬਾਰਾ ਜਿਹੜਾ ਆ ਉਹ ਰੀ ਐਂਟਰੀ ਪਰਮਿਟ ਵਾਲਾ ਲੈਣ ਦੀ ਗੱਲ ਆ, ਸੋ ਉਹਦੇ ਵਿੱਚ ਉਹੀ ਸਲਾਹ ਦਿੱਤੀ ਗਈ ਸੀ, ਇੱਕ ਵਾਰੀ ਜਦੋਂ ਰਿਜੈਕਟ ਕਰ ਦਿੱਤਾ ਆ ਤਾਂ ਉਹ ਵਾਲਾ ਹੁਣ ਤੁਹਾਡੇ ਲਈ ਕਾਈਂਡ ਆਫ ਪਾਥਵੇ ਨਹੀਂ ਰਹੂਗਾ। ਸੋ ਜਿਹੜਾ ਤੁਸੀਂ ਦੁਬਾਰਾ ਅਪਲਾਈ ਕੀਤਾ ਹੈ ਉਹਨਾਂ ਦੇ ਲਈ ਗ੍ਰੀਨ ਕਾਰਡ ਦੇ ਲਈ, ਉਹਦੇ ਲਈ ਤੁਹਾਨੂੰ ਜਿਹੜੀ ਹੁਣ ਉਹਦੀ ਵੇਟ ਕਰਨੀ ਪੈਣੀ ਹੈ। ਪਰ ਉਹ ਕਹਿ ਰਹੇ ਸੀ ਨਾ ਕਿ ਤੁਸੀਂ ਐਕਸਪੀਡਾਈਟ ਕਰ ਸਕਦੇ ਆ। ਹਾਂ, ਉਹ ਪਾ ਕੇ ਦੇਖ ਲਓ ਇਨਕੁਆਇਰੀ। ਜੀ ਅਟਰਨੀ ਟੇਕ ਕਹਿਣਾ ਜੀ, ਦੱਸ ਦਿਓ ਵੀ ਹੈ ਕੋਈ ਚਾਂਸ ਐਕਸਪੀਡੇਸ਼ਨ ਦਾ ਜਾਂ ਕਿੱਦਾਂ? ਹਾਂਜੀ, ਉੱਥੇ ਜੇ ਤੁਹਾਡਾ ਆਊਟਸਾਈਡ ਪ੍ਰੋਸੈਸਿੰਗ ਟਾਈਮ ਹੈਗਾ, ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਹੋ। ਉੱਥੇ ਵੈਬਸਾਈਟ ਤੇ ਉਹਨਾਂ ਦਾ ਟੂਲ ਹੈਗਾ ਰਿਕੁਐਸਟ ਪਲੇਸ ਕਰਨ ਦਾ, ਤੇ ਰਿਕੁਐਸਟ ਕਰ ਸਕਦੇ ਹੋ। ਉਮੀਦ ਨਾ ਰੱਖਿਓ ਕੋਈ ਉਹਨਾਂ ਤੋਂ। ਇਹ ਚੀਜ਼ ਹੈਗੀ ਆ। ਸੋ ਥੈਂਕ ਯੂ। ਅਗਲੇ ਜਿਹੜੇ ਕਾਲਰ ਰਾਘਵਿੰਦਰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰਾ ਕੁਐਸਚਨ ਇਹ ਆ ਕਿ ਮੈਂ ਜਦ ਸਪੇਨ ਦਾ ਪੱਕਾ ਸੀਗਾ ਕਿ ਮੈਂ ਸਪੇਨ ਦੀ ਜਿਹੜੀ ਸਿਟੀਜ਼ਨ ਲਈ ਸੀ ਉਹ ਮੇਰੀ ਡਿਫਰੈਂਟ ਨਾਂ ਤੇ ਸੀ, ਤੇ ਹੁਣ ਮੈਂ USA ਦਾ ਆ ਗਿਆ ਵਾਂ, ਜਿੱਦਾਂ ਕਿ ਮੈਂ ਵਿਆਹ ਕਰਾ ਸਕਦਾ ਕਿ ਮੇਰਾ ਜਨਮ ਸਰਟੀਫਿਕੇਟ ਇੰਡੀਆ ਦਾ ਕੋਈ ਲੱਗੂਗਾ ਨਾਲ, ਕਿ ਮੇਰਾ ਸਪੇਨ ਦਾ ਪਾਸਪੋਰਟ ਨਾਲ ਹੀ ਹੋ ਜੂ? ਭਾਜੀ ਦੋ ਤਰ੍ਹਾਂ ਦੇ ਸਵਾਲ। ਤੁਸੀਂ ਆਏ ਕਿੱਦਾਂ, 2 ਨੰਬਰ 'ਚ ਆਏ ਕਿ ਵੀਜ਼ੇ ਤੇ ਆਏ ਆ? ਮੈਂ ਭਾਈ ਲੀਗਲ ਐਂਟਰੀ, ਜਿੱਦਾਂ ਮੈਂ ਸਪੇਨ ਦੇ ਪਾਸਪੋਰਟ ਤੇ ਇੱਥੇ ਉਤਰਿਆ ਮੈਂ।
I-94 ਹੈਗਾ ਮੇਰੇ ਕੋਲ। ਹਾਂਜੀ, ਸੋ ਤੁਸੀਂ ਆਪਣਾ ਅਮਰੀਕਾ ਮਤਲਬ ਜੋ ਤੁਹਾਡਾ ਸਪੇਨ ਦਾ ਨਾਮ ਆ ਉਹੀ ਤੁਹਾਡਾ ਅਸਲੀ ਉਹੀ ਤੁਹਾਡਾ ਸਹੀ ਨਾਮ ਆ, ਰਾਈਟ? ਨਹੀਂ ਮੇਰਾ ਉਹ ਨਾਮ ਮੇਰਾ ਸਹੀ ਨਹੀਂ ਆ, ਮੇਰਾ ਇੰਡੀਆ ਹੋਰ ਨਾਮ ਆ, ਸਪੇਨ 'ਚ ਮੈਂ ਹੋਰ ਨਾਂ ਤੇ ਪੱਕਾ ਹੋਇਆ ਸੀ। ਅੱਛਾ ਭਾਜੀ, ਏਦਾਂ ਬੁਰਾ ਨਾ ਬਣਾਇਆ। ਹੁਣ ਤੁਹਾਨੂੰ ਮੈਂ ਗੱਲ ਦੱਸਦਾ ਕਿੱਦਾਂ ਵਾ। ਜੇ ਤਾਂ ਤੁਹਾਡੇ ਕੇਸ 'ਚ ਕੋਈ ਘਪਲਾ ਨਹੀਂ ਹੈਗਾ, ਮੈਨੂੰ ਨਹੀਂ ਪਤਾ, ਹੁਣ ਮੈਂ ਔਨ ਲਾਈਵ ਇਹਦੇ ਵਿੱਚ ਨਹੀਂ ਜਾਣਾ ਚਾਹੁੰਦਾ ਕਿ ਕਿਉਂ ਤੁਸੀਂ ਸਪੇਨ 'ਚ ਘਪਲਾ ਮਾਰਿਆ ਕਿ ਇੰਡੀਆ 'ਚ ਤੁਹਾਡਾ ਕੀ ਨਾਂ ਸੀਗਾ। ਜੇ ਤਾਂ ਤੁਹਾਡਾ ਸਾਰਾ ਕੁਝ ਸਹੀ ਆ, ਰੈਕਡ ਰੁਕਡ ਸਹੀ ਆ, ਤੁਸੀਂ 2 ਨਾਮ ਵਰਤੇ ਆ, ਤੁਸੀਂ ਹੁਣ ਅਮਰੀਕਾ 'ਚ ਆਲਰੇਡੀ ਇੱਕ ਐਪਲੀਕੇਸ਼ਨ ਦੇ ਚੁੱਕੇ ਆ ਕਿ ਆਹ ਮੇਰਾ ਨਾਮ ਆ। ਅਮਰੀਕਾ ਦੀ ਉਹ ਐਪਲੀਕੇਸ਼ਨ 'ਚ ਪੁੱਛਿਆ ਗਿਆ ਕਿ ਤੇਰਾ ਕੋਈ ਹੋਰ ਨਾਮ ਸੀਗਾ ਕਿ ਨਹੀਂ ਸੀਗਾ। ਤੁਸੀਂ ਸਵਾਲ ਥੋੜਾ ਜਿਹਾ ਲੇਟ ਪੁੱਛ ਰਹੇ ਆ। ਇਹ ਤੁਹਾਨੂੰ ਸਾਲ ਉਦੋਂ ਪੁੱਛਣਾ ਚਾਹੀਦਾ ਸੀ ਜਦੋਂ ਅਮਰੀਕਾ ਦਾ ਵੀਜ਼ਾ ਅਪਲਾਈ ਕਰਨਾ ਸੀ ਕਿ ਭਾਈ ਮੇਰੀ ਆਹ ਗੜਬੜ ਹੋਈ ਆ। ਤੇ ਹੁਣ ਏਦਾਂ ਕਿ ਜੇ ਤਾਂ ਦੋਨੋਂ ਨਾਮ ਤੁਸੀਂ ਡਿਸਕਲੋਜ਼ ਕੀਤੇ ਹੁੰਦੇ ਤੇ ਉਹਨਾਂ ਨੇ ਜਦੋਂ ਤੁਹਾਨੂੰ ਪੁੱਛਿਆ ਕਿ ਬਈ ਤੂੰ ਨਾਮ ਬਦਲਿਆ ਕਿਉਂ ਆ, ਤੇ ਜੇ ਤੁਹਾਡੇ ਕੋਲ ਰੀਜ਼ਨ ਹੈਗਾ ਕਿ ਮੈਂ ਤਾਂ ਕਰਕੇ ਨਾਮ ਬਦਲਿਆ ਤੇ ਅਮਰੀਕਾ ਨੂੰ ਉਹ ਰੀਜ਼ਨ ਸਹੀ ਲੱਗਦਾ ਤੇ ਵੀਜ਼ਾ ਲੱਗ ਜਾਂਦਾ, ਫਿਰ ਤਾਂ ਕੋਈ ਪ੍ਰੋਬਲਮ ਨਹੀਂ ਸੀਗੀ। ਹੁਣ ਇਹਦਾ ਚੱਕਰ ਇਹ ਹੈ ਕਿ ਗੱਲ ਉਹੀ ਆ ਗਈ ਕਿ ਬਰਥ ਸਰਟੀਫਿਕੇਟ ਹੁਣ ਉਹਨਾਂ ਨੇ ਤਹਿ ਤੱਕ ਜਾਣਾ, ਤੇ ਹੁਣ ਤੁਸੀਂ ਜਦੋਂ ਨਾਂ ਦੱਸਣਾ ਉਹਦੇ ਸਵਾਲ ਉੱਠਣੇ ਆ, ਤੇ ਦੂਜਾ ਸਵਾਲ ਇਹ ਉੱਠਣਾ ਕਿ ਤੂੰ ਆਪਣੀ ਜਿਹੜੀ ਟੂਰਿਸਟ ਵੀਜ਼ੇ ਦੀ ਐਪਲੀਕੇਸ਼ਨ ਸੀਗੀ ਉਹ 'ਚ ਝੂਠ ਕਿਉਂ ਬੋਲਿਆ। ਸੋ ਹੁਣ ਮੈਨੂੰ ਪਤਾ ਨਹੀਂ ਤੁਹਾਡਾ ਘਪਲੇ ਵਾਲਾ ਲੈਵਲ ਕਿੰਨਾ ਡੂੰਘਾ ਵਾ। ਜੇ ਤਾਂ ਇੰਨਾ ਡੂੰਘਾ ਨਹੀਂ ਹੈਗਾ ਕਿ ਸਿੰਪਲ ਤੁਸੀਂ ਭੁਲੇਖਾ ਪੈ ਗਿਆ, ਤੁਹਾਨੂੰ ਨਾਮ ਸੇਮ ਸੀਗੇ, ਕਿਉਂ ਬਦਲਿਆ, ਜੇ ਤਾਂ ਰੀਜ਼ਨ ਹੈਗਾ ਫਿਰ ਤੁਸੀਂ ਬਚ ਸਕਦੇ ਆ। ਜੇ ਕੋਈ ਉਸ ਤੋਂ ਵੱਧ ਰੀਜ਼ਨ ਹੈਗਾ ਫਿਰ ਤੁਸੀਂ ਟੰਗੇ ਗਏ। ਜੀ ਜੀ। ਅਗਲੇ ਜਿਹੜੇ ਕਾਲਰ ਨੇ ਜਸਬੀਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਇੱਕ ਮੈਂ ਪੁੱਛਣਾ ਸੀ, ਮੈਂ ਕਿਹਾ ਵੀ ਜਿਹੜੇ ਵਰਨਰ ਰਾਈਟ ਕਰਕੇ ਨਿਊਯਾਰਕ ਦੇ ਉਹ ਕਿੱਦਾਂ ਜਾਗੇ, ਔਰ ਮੈਂ ਪੁੱਛਣਾ ਜਿੱਦਾਂ ਵੀ ਕੋਰਟ ਦੀ ਹੀਅਰਿੰਗ ਹੈ ਉਹਦੇ ਤੋਂ ਬਾਅਦ ਜੇ ਯੂ ਵੀਜ਼ਾ ਅਪਲਾਈ ਕੀਤਾ ਜਾਏ ਉਹਦਾ ਬੈਨੀਫਿਟ ਲਿਆ ਜਾ ਸਕਦਾ ਹੈ ਕਿ ਨਹੀਂ? ਔਰ ਜੇ ਬਾਈ ਚਾਂਸ ਮੰਨ ਲਓ ਡਿਨਾਈ ਹੋ ਜਾਂਦਾ ਹੈ, ਕੁਛ ਵੀ ਹੋ ਜਾਂਦਾ, ਉਸ ਤੋਂ ਬਾਅਦ ਉਹਦਾ ਬੈਨੀਫਿਟ ਲਿਆ ਜਾ ਸਕਦਾ ਕਿ ਨਹੀਂ ਲਾ ਕੇ? ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜੱਜ ਦੀ ਰੇਟਿੰਗ ਦਾ ਨਹੀਂ ਮੈਨੂੰ ਪਤਾ, ਆਨਲਾਈਨ ਚੈੱਕ ਕਰ ਲਓ ਕਿੱਦਾਂ। ਤੇ ਯੂ ਵੀਜ਼ੇ ਦਾ ਕਿਸੇ ਵੀ ਟਾਈਮ ਬੈਨੀਫਿਟ ਲਿਆ ਜਾ ਸਕਦਾ ਵਾ। ਯੂ ਵੀਜ਼ਾ ਕਿੱਦਾਂ ਦਾ ਵੀਜ਼ਾ, ਬੰਦੇ ਤੇ ਭਾਵੇਂ ਡੀਪੋਰਟੇਸ਼ਨ ਵੀ ਲੱਗੇ ਹੋਵੇ ਤੇ ਬਾਅਦ ਚ ਵੇਵਰ ਵੂਵਰ ਲੈ ਕੇ ਬੰਦਾ ਬਾਹਰੋਂ ਵੀ ਜਿਹੜਾ ਹੈਗਾ ਆ ਸਕਦਾ ਵਾ। ਤੇ ਯੂ ਵੀਜ਼ਾ ਤੁਸੀਂ ਹਾਂਜੀ ਫਾਈਲ ਕਰੋ, ਪਹਿਲਾਂ ਫਾਈਲ ਕਰੋ, ਬਾਅਦ ਚ ਫਾਈਲ ਕਰੋ, ਡੀਪੋਰਟੇਸ਼ਨ ਤੋਂ ਜੋ ਵੀ ਹਿਸਾਬ ਕਿਤਾਬ ਤੁਹਾਡੇ ਹੈਗੇ, ਯੂ ਵੀਜ਼ਾ ਜ਼ਰੂਰ ਫਾਈਲ ਕਰੋ। ਬਸ ਉਹਦਾ ਇਹ ਹੈ ਕਿ 10 ਕੁ ਸਾਲ ਦਾ ਉਹਦਾ ਫਲਸਫਾ ਹੈਗਾ, ਉਹ ਤੁਹਾਨੂੰ ਤੈਅ ਕਰਨਾ ਪੈਣਾ। ਤੇ ਮੋਸਟ ਲਾਈਕਲੀ ਇਹ ਹੋਣਾ ਕਿ ਜੱਜ ਜੁੱਜ ਨੇ ਰੁਕਣਾ ਤੇ ਹੈ ਨਹੀਂ, ਜਿਹਨੇ ਡੀਪੋਰਟੇਸ਼ਨ ਲਾਣੀ ਉਹਨੇ ਲਾ ਦੇਣੀ, ਪਰ ਇਹ ਹੈ ਕਿ ਯੂ ਵੀਜ਼ਾ ਬਾਅਦ ਚ ਤੁਹਾਨੂੰ ਬਚਾ ਸਕਦਾ। ਜੀ। ਪੁੱਛ ਰਹੇ ਨੇ ਆਨਲਾਈਨ ਬੈਟਰ ਕੀ ਹੈ ਜੀ ਅੱਜ ਕੱਲ੍ਹ, ਸਪਾਊਸ ਵੀਜ਼ਾ ਕਿ ਫਿਆਂਸੇ ਵਾਲਾ? ਭਾਜੀ ਕਹਿਣਾ ਔਖਾ, ਦੋਨਾਂ ਦੇ ਟਾਈਮ ਲੱਗ ਜਾਂਦੇ ਆਪਣੇ ਆਪਣੇ। ਸਪਾਊਸ ਵੀਜ਼ੇ 'ਚ ਬਸ ਇਹ ਹੈ ਕਿ ਇੱਕ ਥੋੜਾ ਪੱਕਾ ਵੀਜ਼ਾ, ਬੰਦਾ ਗ੍ਰੀਨ ਕਾਰਡ ਤੇ ਆਂਦਾ ਵੇਟ ਵੂਟ ਕਰਕੇ ਸਿੱਧੇ। ਫਿਆਂਸੇ ਵੀਜ਼ੇ ਤੇ ਫਿਰ ਇਹ ਹੈ ਕਿ ਫਿਆਂਸੇ ਵੀਜ਼ੇ ਦੇ ਮੈਂ ਦੱਸ ਦਿੰਦਾ, ਫਿਆਂਸੇ ਵੀਜ਼ੇ ਦਾ ਮੈਂ ਤੁਹਾਨੂੰ ਪਰਸਨਲੀ ਦੱਸ ਦਿੰਦਾ ਕਿ ਮੈਂ ਫਿਆਂਸੇ ਵੀਜ਼ੇ ਦੇ ਹੱਕ 'ਚ ਨਹੀਂ ਹੈਗਾ। ਕਿਉਂ ਨਹੀਂ ਹੈਗਾ? ਕਿਉਂਕਿ ਹੁਣ ਸਾਡੇ ਕੋਲ ਤਾਂ ਆਉਂਦੇ ਪ੍ਰੋਬਲਮ ਵਾਲੇ ਕੇਸ, ਜਿਹਦਾ ਤਾਂ ਵਿਆਹ ਵੀ ਉਹ ਸਹੀ ਆ, ਠੀਕ ਆ, ਰੱਬ ਨੇ ਜੋੜੀ ਬਣਾਈ ਆ, ਜਿਹੜੀ ਨਹੀਂ ਟੁੱਟਣੀ ਫਿਰ ਤਾਂ ਠੀਕ ਆ। ਫਿਆਂਸੇ ਵੀਜ਼ੇ ਤੇ ਆਓ, ਆ ਕੇ ਵਿਆਹ ਕਰਾਓ, ਆਪਣਾ ਗ੍ਰੀਨ ਕਾਰਡ ਫਾਈਲ ਕਰੋ, 11 ਕੁ ਮਹੀਨੇ ਬਾਅਦ ਤੁਹਾਡਾ ਵਰਕ ਪਰਮਿਟ ਆਊਗਾ, ਲਾਈਫ ਤੁਹਾਡੀ ਵਧੀਆ ਚੱਲਣੀ। ਪਰ ਹੁੰਦਾ ਕੀ ਹੈ ਕਿ ਕਾਫੀ ਸਾਰੇ ਵਿਆਹ ਵੀ ਜਿਹੜੇ ਟੁੱਟ ਜਾਂਦੇ ਵਿੱਚ ਹੀ, ਹੈ ਨਾ। ਫਿਆਂਸੇ ਵੀਜ਼ੇ ਦੀ K1 ਦੀ ਜਿਹੜੀ ਮਾੜੀ ਚੀਜ਼ ਇਹ ਹੈ ਕਿ ਕਈ ਵਾਰੀ ਨਹੀਂ, ਜਦੋਂ K1 ਵੀਜ਼ੇ ਤੇ ਇਹ ਹੈ ਕਿ ਫਿਰ ਤੁਸੀਂ ਹੋਰ ਕਿਸੇ ਨਾਲ ਵਿਆਹ ਕਰਾ ਕੇ ਨਹੀਂ ਪੱਕੇ ਹੋ ਸਕਦੇ, ਕੰਟਰੀ ਤੁਹਾਨੂੰ ਆਊਟ ਕਰਨੀ ਪੈ ਜਾਂਦੀ ਹੈ। ਸੋ ਕਾਫੀ ਲੋਕੀ ਸੀਗੇ ਜਿਹੜੇ ਵਿੱਚ ਵਿਚਾਲੇ ਬਹੁਤ ਟੰਗ ਜਾਂਦੇ ਆ, ਤੇ ਕਈ ਵਾਰੀ ਲੋਕਾਂ ਕੋਲ ਪਾਵਰ ਵੀ ਨਹੀਂ ਰਹਿੰਦੀ, ਕਿਉਂਕਿ ਇੱਥੇ ਵਾਲੇ ਵੀ ਜਿਹੜੇ ਲੋਕ ਆ, ਜਿੱਦਾਂ ਵੀ ਤੁਸੀਂ ਉਹਨੂੰ ਲਾਣਾ ਹੈ ਨਾ, ਕਈ ਵਾਰੀ ਬੰਦੇ ਦੇ ਰੋਪ ਪਾ ਦਿੰਦੇ, ਜੋ ਵੀ ਹੈ ਕਿ ਮੇਰੇ ਬਿਜ਼ਨਸ 'ਚ ਕੰਮ ਕਰ, ਉੱਦਾਂ ਕਰ, ਹੈ ਨਾ। ਕਈ ਚੀਜ਼ਾਂ ਹੁੰਦੀਆਂ ਦੋਨੋਂ ਬੰਨੇ, ਇੱਧਰੋਂ ਵੀ ਮਾੜੇ ਲੋਕੀ ਆ, ਉੱਧਰੋਂ ਵੀ ਮਾੜੇ ਲੋਕੀ ਆ, ਕਈ ਵਾਰੀ ਟੱਕਰ ਜਾਂਦੇ। ਸੋ ਘੱਟੋ ਘੱਟ ਇਹ ਹੈ ਕਿ ਤੁਸੀਂ ਜੇ ਵਿਆਹ ਕਰਾ ਕੇ ਆਉਂਦੇ ਆ, ਤੁਸੀਂ ਇੱਕ ਇਕੁਅਲ ਫੁਟਿੰਗ ਤੇ ਆਉਂਦੇ ਆ, ਤੁਸੀਂ ਆਪਣਾ ਇਨੀਸ਼ੀਅਲ ਗ੍ਰੀਨ ਕਾਰਡ ਲੈ ਕੇ ਆਉਂਦੇ ਆ। ਤੁਹਾਡਾ ਜਦੋਂ ਤੁਸੀਂ ਇਨੀਸ਼ੀਅਲ ਗ੍ਰੀਨ ਕਾਰਡ ਲੈ ਕੇ ਆਉਂਦੇ ਆ, ਜੇ ਤੁਹਾਡੀ ਨਹੀਂ ਬਣਦੀ ਜਾਂ ਕੁਛ ਨਹੀਂ ਹੁੰਦਾ, ਤੁਹਾਡਾ ਡਿਵੋਰਸ ਹੋ ਜਾਂਦਾ, ਤੁਹਾਡੇ ਕੋਲ ਲੀਗਲੀ ਇੱਕ ਪ੍ਰੋਸੈਸ ਹੈਗਾ ਕਿ ਤੁਸੀਂ ਆਪਣਾ ਪੱਕਾ ਗ੍ਰੀਨ ਕਾਰਡ ਡਿਵੋਰਸ ਦੇ ਬੇਸ ਤੇ ਅਪਲਾਈ ਕਰ ਸਕਦੇ ਆ। ਫਿਆਂਸੇ ਵੀਜ਼ੇ ਵਾਲਾ ਤੁਹਾਡਾ ਰਿਸ਼ਤਾ ਟੁੱਟਦਾ ਤੇ ਤੁਸੀਂ ਕਾਈਂਡ ਆਫ ਤੁਹਾਨੂੰ ਵਾਪਸ ਜਾਣਾ ਪੈਂਦਾ। ਸੋ ਆਪਸ਼ਨ ਨਹੀਂ ਰਹਿੰਦੀ। ਸੋ ਤਾਂ ਕਰਕੇ ਜਿਹੜਾ ਹੈਗਾ ਉਸ ਪੱਖੋਂ ਜੇ ਦੇਖਿਆ ਜਾਵੇ ਤਾਂ ਫਿਆਂਸੇ ਵੀਜ਼ਾ ਥੋੜਾ ਮਿਲ ਤੁਹਾਨੂੰ ਛੇਤੀ ਜਾਂਦਾ, ਪਰ ਫਿਆਂਸੇ ਵੀਜ਼ੇ ਦੇ ਵਿੱਚ ਇਹ ਹੈ ਕਿ ਇੱਕ ਰਿਸਕ ਬਹੁਤ ਵੱਡਾ ਹੈਗਾ, ਸਪੈਸ਼ਲੀ ਜਿਹੜਾ ਇਮੀਗ੍ਰੈਂਟ ਆਉਂਦਾ ਹੈ ਨਾ। ਤੇ ਕਈ ਵਾਰੀ ਆਪਾਂ ਦੇਖਦੇ ਕੁੜੀਆਂ ਕੜੀਆਂ ਆਉਂਦੀਆਂ, ਕਾਫੀ ਆਪਣੀ ਕਹਾਣੀ ਦੱਸਦੀਆਂ ਦਰਦਨਾਕ ਕਿ ਇੱਦਾਂ ਉੱਦਾਂ ਹੋਇਆ, ਸਹੁਰਿਆਂ ਨੇ ਆਹ ਕੀਤਾ ਉਹ ਕੀਤਾ, ਐਡਜਸਟਮੈਂਟ ਪ੍ਰੋਬਲਮ ਹੁੰਦੀ, ਕਈ ਚੀਜ਼ਾਂ ਹੁੰਦੀਆਂ। ਸੋ ਮੇਰੀ ਸਲਾਹ ਇਹੀ ਹੈ ਸਾਰਿਆਂ ਨੂੰ ਕਿ ਯਾਰ ਤੁਸੀਂ ਜਿਹੜੇ ਇੱਥੇ ਵਾਲੇ ਆ ਉਹ ਆਲਰੇਡੀ ਸੈੱਟ ਆ, ਜਿਹੜੇ ਇੰਡੀਆ ਤੋਂ ਆ ਰਹੇ ਆ, ਤੇ ਤੁਸੀਂ ਆਲਰੇਡੀ ਤੁਹਾਡੇ ਕੋਲ ਪੈਸੇ ਪੂਹੇ ਦੀ ਪ੍ਰੋਬਲਮ ਆ, ਤੁਹਾਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ, ਕੁੜੀਆਂ ਨੂੰ ਉੱਦਾਂ ਨਹੀਂ, ਕਈ ਵਾਰੀ ਡਰ ਜਾਂਦੀਆਂ ਵਿਚਾਰੀਆਂ, ਸਹਿਮ ਜਾਂਦੀਆਂ। ਸੋ ਇਹ ਜਿਹੜੀ ਸਲਾਹ ਵਾ ਉਹ ਸਿਰਫ ਇਸ ਕਰਕੇ ਆ ਕਿ ਤੁਸੀਂ ਟਾਈਮ ਭਾਵੇਂ ਤੁਹਾਨੂੰ ਥੋੜਾ ਜਿਹਾ ਵੱਧ ਜ਼ਰੂਰ ਲੱਗ ਜਾਵੇ, ਪਰ ਤੁਹਾਡਾ ਜਿਹੜਾ ਇੰਟੈਗ੍ਰਿਟੀ ਕਦੀ ਕੰਪਰੋਮਾਈਜ਼ ਨਹੀਂ ਹੁੰਦੀ, ਤੁਹਾਨੂੰ ਕਦੀ ਕੰਪਰੋਮਾਈਜ਼ ਨਹੀਂ ਕਰਨਾ ਪੈਂਦਾ, ਤੁਸੀਂ ਇੱਕ ਇਕੁਅਲ ਫੁਟਿੰਗ ਤੇ ਆਉਂਦੇ ਆ। ਸੋ ਮੇਰੇ ਹਿਸਾਬ ਨਾਲ ਇਹ ਹੈ ਕਿ
ਹਰੇਕ ਬੰਦਾ ਇਕੁਅਲ ਆ, ਉਹਨੂੰ ਕਦੀ ਵੀ ਆਪਣੇ ਆਪ ਨੂੰ ਕੋਈ ਵੀ ਇਹੋ ਜਿਹੀ ਪੋਜੀਸ਼ਨ 'ਚ ਨਹੀਂ ਪਾਉਣਾ ਚਾਹੀਦਾ ਜਿੱਥੇ ਕਿ ਉਹ ਕਿਸੇ ਹੋਰ ਬੰਦੇ ਨੂੰ ਹੱਕ ਦੇ ਰਿਹਾ ਕਿ ਉਹਦੀ ਜ਼ਿੰਦਗੀ ਦਾ ਫੈਸਲਾ ਕੀਤਾ ਜਾਵੇ। ਸੋ ਮੈਂ ਫਿਆਂਸੇ ਵੀਜ਼ੇ ਦੇ ਹੱਕ 'ਚ ਨਹੀਂ। ਜੇ ਮੈਨੂੰ ਪੁੱਛੋਗੇ ਮੈਂ ਇਹੀ ਕਹੂੰਗਾ ਕਿ ਪੱਕੇ ਵੀਜ਼ੇ ਤੇ ਪੱਕੇ ਗ੍ਰੀਨ ਕਾਰਡ ਤੇ ਆਓ ਹਮੇਸ਼ਾ। ਜੀ ਦਿਨੇਸ਼। ਜੈ ਹਿੰਦ ਸਰ ਜੀ, ਮੈਂ ਦਿਨੇਸ਼ ਕੁਮਾਰ ਬੋਲ ਰਿਹਾ ਰਿਟਾਇਰਡ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਜਲੰਧਰ ਟੈਕਸਸ ਤੋਂ ਬੋਲ ਰਿਹਾ ਜੀ, ਡੈਲਸ ਤੋਂ। ਮੈਂ 14 ਅਕਤੂਬਰ 2021 ਦੇ ਵਿੱਚ ਅਪਲਾਈ ਕੀਤਾ ਸੀਗਾ ਐਡਜਸਟਮੈਂਟ ਆਫ ਸਟੇਟਸ ਜੀ। ਮਈ ਦੇ ਵਿੱਚ ਮੈਨੂੰ ਵਰਕ ਪਰਮਿਟ ਸੋਸ਼ਲ ਸਿਕਿਉਰਿਟੀ ਮਿਲ ਗਈ ਸੀ ਜੀ। ਹੁਣ ਮੈਨੂੰ ਸਰ ਮੇਰਾ ਦੱਸੋ ਇਹ ਕਿਹੜੇ ਤੇ ਕੀਤਾ ਸੀਗਾ? ਬੱਚਿਆਂ ਦੇ ਥਰੂ ਕੀਤਾ ਸੀਗਾ? ਵਿਆਹ ਕਿਹੜੇ ਬੇਸ ਤੇ ਕੀਤਾ ਸੀਗਾ? ਮੇਰੀ ਬੇਟੀ ਇੱਥੇ ਰਹਿੰਦੀ, ਅਮਰੀਕਨ ਸਿਟੀਜ਼ਨ ਹੈ। ਮੇਰੀ ਵਾਈਫ ਰਹਿੰਦੀ ਗ੍ਰੀਨ ਕਾਰਡ ਹੋਲਡਰ ਹੈ, LPR। ਮੇਰੀ ਬੇਟੀ ਨੇ ਕੀਤਾ ਮੇਰਾ। ਅੱਛਾ ਠੀਕ ਹੈ। ਤੁਸੀਂ ਹੁਣ ਪੈਂਡਿੰਗ ਹੈ ਕੇਸ ਤੁਹਾਡਾ ਇਸ ਵੇਲੇ? ਹਾਂਜੀ ਸਰ, ਮੈਂ ਵਾਪਸ ਜਾਣਾ ਚਾਹੁੰਦਾ ਵਾਂ, ਮੇਰਾ ਦਿਲ ਨਹੀਂ ਲੱਗਦਾ ਇੱਥੇ ਜੀ। ਤੇ ਮਤਲਬ ਤੁਸੀਂ ਹੁਣ ਗ੍ਰੀਨ ਕਾਰਡ ਲੈਣਾ ਚਾਹੁੰਦੇ ਕਿ ਉਹਨੂੰ ਅਬੈਂਡਨ ਕਰਨਾ ਚਾਹੁੰਦੇ ਆ? ਨਹੀਂ, ਮੈਂ ਹੁਣ ਕੀ ਸਿਆਪੇ 'ਚ ਫਸ ਗਿਆ, ਨਾ ਉਧਰ ਜਾਊਗਾ ਨਾ ਇੱਧਰ ਜਾਊਗਾ। ਤੁਸੀਂ ਏਦਾਂ ਮੇਰੇ ਇੰਨੀ ਕੋਈ ਪ੍ਰੋਬਲਮ ਨਹੀਂ। ਤੁਸੀਂ ਏਦਾਂ ਕਿ I-131 ਹੈਗਾ ਤੁਹਾਡੇ ਕੋਲ ਟਰੈਵਲ ਡਾਕੂਮੈਂਟ? ਮੇਰੇ ਕੋਲ ਮੇਰਾ ਆਪਣਾ ਇੰਡੀਆ ਦਾ ਹੈਗਾ ਪਾਸਪੋਰਟ। ਨਹੀਂ ਜਿਹੜਾ ਇੱਥੇ ਅਪਲਾਈ ਕੀਤਾ ਉਹ ਤੁਹਾਡੇ ਕੋਲ ਹੈਗਾ 131 ਜਿਹੜਾ ਟਰੈਵਲ ਡਾਕੂਮੈਂਟ? ਨਹੀਂ, ਇੱਥੇ ਉਹ ਨਹੀਂ ਸੀ ਅਪਲਾਈ ਕੀਤਾ ਉਹ ਕੀਤਾ ਨਹੀਂ ਸੀਗਾ। ਠੀਕ ਹੈ। ਜੇ ਤਾਂ ਦੇਖੋ ਤੁਹਾਨੂੰ ਗ੍ਰੀਨ ਕਾਰਡ ਨਹੀਂ ਚਾਹੀਦਾ ਫਿਰ ਤਾਂ ਤੁਸੀਂ ਚੱਲ ਜਾਓ ਇੰਡੀਆ, ਤੇ ਜਿਹੜਾ ਤੁਹਾਡਾ ਪ੍ਰੋਸੈਸ ਆ ਆਪਣੀ ਬੇਟੀ ਨੂੰ ਕੋਈ ਇਹਨੂੰ ਐਮਬੈਸੀ ਵਾਲੇ ਪ੍ਰੋਸੈਸ 'ਚ ਕਨਵਰਟ ਕਰਾ ਦੇਵੇ, ਠੀਕ ਹੈ। ਤੇ ਜਦੋਂ ਤੁਹਾਡਾ 2 ਸਾਲਾਂ ਬਾਅਦ ਨੰਬਰ ਆਊਗਾ ਉਦੋਂ ਤੁਸੀਂ ਵੇਖ ਲਿਓ ਕਿ ਤੁਹਾਡਾ ਜੇ ਦਿਲ ਕਰਿਆ ਤੇ ਐਮਬੈਸੀ ਤੋਂ ਵੀਜ਼ਾ ਲਵਾ ਕੇ ਆ ਜਾਓ। ਤੁਹਾਨੂੰ ਇੰਡੀਆ ਤੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਤੁਹਾਡਾ ਇਹ ਹੈ ਕਿ ਆਹ ਵਾਲਾ ਪ੍ਰੋਸੈਸ ਜਿਹੜਾ ਹੈ ਇਹਦੇ ਵਿੱਚੋਂ ਇੱਕ ਪਾਰਟ ਖਾਰਿਜ ਹੋ ਜਾਣਾ, ਕੋਈ ਐਡੀ ਬਿਗ ਡੀਲ ਨਹੀਂ। ਤੁਸੀਂ ਇੰਡੀਆ ਜਾ ਸਕਦੇ ਹੋ, ਉੱਥੇ ਜਾ ਕੇ ਵੇਟ ਕਰੋ, ਜਦੋਂ ਤੁਹਾਡਾ ਮਨ ਬਣੂਗਾ ਤੁਸੀਂ ਆ ਜਾਓ ਗ੍ਰੀਨ ਕਾਰਡ ਲੈ ਕੇ। ਠੀਕ ਹੈ ਜੀ। ਸਰ ਮੈਨੂੰ ਇਹ ਵਕੀਲ ਸਾਹਿਬ ਇਹ ਦੱਸ ਦਿਓ ਵੀ ਕਿੰਨੀ ਦੇਰ ਲੱਗੇਗੀ? ਆ ਤੁਹਾਡੀ ਮਿਹਰਬਾਨੀ ਹੋ ਜਾਏ ਸਰ। ਦੇਖੋ ਦੇਰ ਤਾਂ ਤੁਹਾਨੂੰ ਗ੍ਰੀਨ ਕਾਰਡ ਅੱਜ ਆ ਵੀ ਗਿਆ। ਸਿਆਪਾ ਇਹ ਹੈ ਕਿ ਤੁਹਾਡਾ ਇੱਥੇ ਦਿਲ ਨਹੀਂ ਲੱਗਦਾ। ਗ੍ਰੀਨ ਕਾਰਡ ਦੀ ਰਿਕੁਆਇਰਮੈਂਟ ਹੈਗੀ ਕਿ ਤੁਹਾਨੂੰ ਇੱਥੇ ਰਹਿਣਾ ਪੈਣਾ, ਤੇ ਫਿਰ ਉਹ ਤੁਸੀਂ ਜੇ ਇੰਡੀਆ ਰਹਿਣਾ ਚਾਹੁੰਦੇ ਆ ਤਾਂ ਮਤਲਬ ਤੁਹਾਡਾ ਉਹੀ ਸਿਆਪਾ ਪਿਆ ਰਹਿਣਾ ਕਿ ਅਮਰੀਕਾ ਵਾਲਿਆਂ ਨੇ ਕਹਿਣਾ ਤੂੰ ਇੱਥੇ ਆ ਕੇ ਰਹਿ, ਇੰਡੀਆ ਵਾਲਿਆਂ ਨੇ ਕਹਿਣਾ ਉਹ ਤੁਸੀਂ ਆਵਾਜਾਈ ਤੁਹਾਡੀ ਲੱਗੀ ਰਹਿਣੀ। ਸੋ ਇਦਾਂ ਕਿ ਪਹਿਲਾਂ ਤੁਸੀਂ ਰੀਥਿੰਕ ਕਰੋ ਕਿ ਤੁਸੀਂ ਇੱਥੇ ਰਹਿਣਾ ਕਿ ਨਹੀਂ ਰਹਿਣਾ। ਸੋ ਗ੍ਰੀਨ ਕਾਰਡ ਨੇ ਤੁਹਾਡੀ ਪ੍ਰੋਬਲਮ ਹੱਲ ਨਹੀਂ ਕਰਨੀ, ਸਿਟੀਜ਼ਨ ਨੇ ਹੱਲ ਕਰਨੀ ਪ੍ਰੋਬਲਮ। ਸੋ ਗ੍ਰੀਨ ਕਾਰਡ ਦੀ ਇਹ ਵੀ ਰਿਕੁਆਇਰਮੈਂਟ ਹੈ ਕਿ ਉਰੇ ਰਹਿਣਾ ਪੈਂਦਾ। ਤੇ ਹਾਂਜੀ, ਸੋ ਜੇ ਤੁਹਾਡਾ ਨਹੀਂ ਹੈ ਜੇ ਮੰਨਣਾ ਤਾਂ ਤੁਸੀਂ ਆਪਣਾ ਇੰਡੀਆ ਜਾਓ, ਟੂਰਿਸਟ ਆਪਣਾ ਜਿਹੜਾ ਫਿਗਰ ਆਊਟ ਕਰੋਗੇ ਕਿ ਕਿੱਦਾਂ ਕਰਨਾ ਨਾ ਪ੍ਰੋਸੈਸ। ਟੂਰਿਸਟ ਵੀਜ਼ਾ ਫਿਰ ਲਵਾ ਲਿਓ, ਆ ਗਏ ਚਲੇ ਗਏ ਜਦੋਂ ਜੀ ਕੀਤਾ ਆ ਕੇ ਚਲੇ ਗਏ, ਫਿਰ ਇਦਾਂ ਸਕਦੇ ਆ। ਤੇ ਗ੍ਰੀਨ ਕਾਰਡ ਵੀ ਲੈ ਕੇ ਤਾਂ ਕਈ ਵਾਰੀ ਬਹੁਤ ਵਾਰੀ ਇਦਾਂ ਵੀ ਅਲਟਰਨੇਟਿਵ ਕਹਿਣਾ ਜੀ ਕਹਿੰਦੇ ਵੀ 6 ਮਹੀਨੇ ਇੱਥੇ ਲਾ ਲਏ 6 ਮਹੀਨੇ ਉੱਥੇ ਲਾ ਲਏ, ਤੇ ਉਹ ਉਦਾਂ ਮਤਲਬ ਚੱਲ ਜਾਂਦਾ ਬਾਅਦ ਦੇ ਵਿੱਚ ਜਦੋਂ ਗ੍ਰੀਨ ਕਾਰਡ ਤੋਂ ਅਗਲੇ ਸਟੈਪ ਤੇ ਜਾਣਾ ਹੁੰਦਾ। ਉਹ ਭਾਜੀ ਚੱਲਦਾ ਤਾਂ ਉਹਦਾ ਹੀ ਆ ਜਿਹਦਾ ਬੰਦੇ ਦਾ ਉੱਥੇ ਵੀ ਦਿਲ ਲੱਗਦਾ ਇੱਥੇ ਵੀ ਦਿਲ ਲੱਗਦਾ। ਹੁਣ ਜਿਹੜਾ ਤੇ ਹੁਣ ਏਦਾਂ ਕਿ ਇਹਨਾਂ ਨੇ ਹੁਣ ਗ੍ਰੀਨ ਕਾਰਡ ਦਾ ਕੋੜਾ ਘੁੱਟ ਭਰਿਆ 2 ਸਾਲਾਂ ਦਾ। ਹੁਣ ਇਹਨਾਂ ਨੂੰ ਏਦਾਂ ਕਿ ਸਿਟੀਜ਼ਨਸ਼ਿਪ ਵਾਲਾ ਵੀ ਕੋੜਾ ਘੁੱਟ ਭਰਨਾ ਪੈਣਾ, 5 ਸਾਲ ਇਹਨਾਂ ਨੂੰ ਹੋਰ ਰੁਕਣਾ ਪੈਣਾ। ਸਿਟੀਜ਼ਨ ਲੈ ਕੇ ਫੇਰ ਇਹਨਾਂ ਨੂੰ ਆਜ਼ਾਦੀ ਮਿਲਣੀ ਆ। ਫਿਰ ਪਿੰਜਰੇ ਚੋਂ ਜਾਨ ਬਾਹਰ ਨਿਕਲਣੀ ਹੈ। ਇਹ ਤਾਂ ਹੁਣ ਏਦਾਂ ਫਸੇ ਪਿਆ। ਇਹ ਅਮਰੀਕਾ ਮੈਂ ਕਿਹਾ ਏਦਾਂ ਦੀ ਮਿੱਠੀ ਜੇਲ੍ਹ ਆ, ਮਿੱਠੀ ਜੇਲ੍ਹ ਇਹਨਾਂ ਨੇ ਲੱਡੂ ਰੱਖਿਆ ਜੀ। ਆ ਜਾਓ ਬੈਠੋ, ਫਸ ਜਾਂਦਾ ਬੰਦਾ ਉੱਥੇ। ਉਹੀ ਗੱਲ ਜੀ। ਗੁਰਪ੍ਰੀਤ। ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਭਾਈ। ਮੇਰੇ ਭਰਾ ਦਾ ਜਿਹੜਾ ਅਸਾਲਮ ਕਲੀਅਰ ਹੋਇਆ 3 ਸਾਲ ਹੋ ਗਏ ਗ੍ਰੀਨ ਕਾਰਡ ਅਪਲਾਈ ਕੀਤੇ ਨੂੰ, ਉਹ ਆਇਆ ਨਹੀਂ, ਪਰ ਉਹ ਵਿਆਹ ਹੋ ਗਿਆ ਸਿਟੀਜ਼ਨ ਨਾਲ। ਏਦਾਂ ਹੋ ਸਕਦਾ ਕਿ ਉਹ ਅਪਲਾਈ ਕਰੇ ਇਹਦਾ ਜਲਦੀ ਆ ਜਾਵੇ ਗ੍ਰੀਨ ਕਾਰਡ, ਆਪਾਂ ਕੇਸ ਚੇਂਜ ਕਰਾ ਸਕਦੇ ਜਾਂ ਉਹ ਰਹਿਣ ਦੀ ਏਦਾਂ ਸਾਲ ਦਾ ਹਜੇ? ਉਹਨੂੰ ਭਾਜੀ ਰਿਫਿਊਜੀ ਟਰੈਵਲ ਡਾਕੂਮੈਂਟ ਲੈ ਕੇ ਮੈਕਸੀਕੋ ਤੋਂ ਐਂਟਰ ਕਰੇ ਦੁਬਾਰਾ। ਕੱਚਾ ਆਇਆ ਸੀ ਨਾ ਭਰਾ ਤੁਹਾਡਾ? ਕੇਸ ਵੀ ਹੋ ਗਿਆ ਤਾਂ ਸਾਲ ਸਭ ਕੁਝ ਹੋ ਗਿਆ। ਉਹ ਤਾਂ ਮੈਂ ਸਮਝ ਗਿਆ। ਕੱਚਾ ਆਇਆ ਸੀ ਪੱਕਾ ਆਇਆ ਸੀਗਾ? ਬਾਰਡਰ ਕਿੱਦਾਂ ਟੱਪਿਆ ਸੀ? ਬਾਰਡਰ ਟੱਪ ਕੇ ਆਏਗਾ। ਹਾਂਜੀ, ਸਿਟੀਜ਼ਨ ਕੁਝ ਨਹੀਂ ਕਰਾ ਸਕਦੀ। ਜੇ ਸਿਟੀਜ਼ਨ ਦੇ ਥਰੂ ਤੁਸੀਂ ਅਪਲਾਈ ਕਰਨਾ, ਬਾਰਡਰ ਟੱਪ ਕੇ ਵਾਪਸ ਆਉਣਾ ਪੈਣਾ, ਫੇਰ ਕਰਨਾ ਪੈਣਾ। ਪਰ ਹੁਣ ਤੁਸੀਂ 3 ਸਾਲ ਵੇਟ ਕੀਤਾ, ਤੁਹਾਨੂੰ ਹੁਣ ਵੇਟ ਕਰਕੇ ਫਾਇਦਾ ਹੋਰ ਤੁਹਾਨੂੰ ਕੋਈ ਇਹਦੇ ਵਿੱਚ ਨਹੀਂ। 3 ਸਾਲ ਤੁਹਾਡੇ ਹੋ ਗਏ, ਤੁਹਾਡਾ ਆ ਜਾਣਾ ਛੇਤੀ। ਇੰਨੀ ਕੋਈ 3.5 ਸਾਲ ਚ ਆ ਜਾਂਦਾ ਗ੍ਰੀਨ ਕਾਰਡ। ਠੀਕ ਹੈ ਜੀ, ਮਿਹਰਬਾਨੀ। ਇੱਕ ਭਾਈ ਇੱਕ ਸਵਾਲ ਹੋਰ। ਮੇਰੇ ਡੈਡੀ ਹੈ ਨਾ ਓਵਰਸਟੇ ਹੋ ਗਿਆ ਸੀ, ਮੈਂ ਪੱਕਾ ਹੋ ਗਿਆ ਤੇ ਮੈਂ ਪੇਪਰ ਭਰਤੇ ਸੀਗੇ I-30 ਤੇ ਯੂ ਵੀਜ਼ਾ ਵੀ ਉਹਨਾਂ ਦਾ ਵਰਕ ਪਰਮਿਟ ਆ ਗਿਆ ਸੀ ਉਧਰੋਂ। ਯੂ ਵੀਜ਼ਾ ਪਹਿਲਾਂ ਭਰੇ ਪਰ ਓਵਰਸਟੇ ਸੀਗੇ ਤੇ ਉਹਨਾਂ ਨੂੰ ਐਡਵਾਂਸ ਪੈਰੋਲ ਆ ਗਈ ਆ, ਕਾਰਡ ਮਿਲ ਗਿਆ, ਵੈਲਿਡ ਇੰਡੀਅਨ ਪਾਸਪੋਰਟ ਵੀ ਹੈਗਾ, ਇੰਗਲੈਂਡ ਲਈ ਵੀਜ਼ਾ ਲੱਗਣ ਦਿੱਤਾ। ਟਰੈਵਲ ਕਰਨਾ ਚਾਹੀਦਾ? ਕੀ ਤੁਹਾਡਾ ਸੁਜੈਸ਼ਨ ਹੈ ਜਾਂ ਨਹੀਂ ਕਰਨਾ ਚਾਹੀਦਾ? ਤੁਹਾਡੇ ਫਾਦਰ ਸਾਹਿਬ ਕਿੱਦਾਂ 2 ਨੰਬਰ 'ਚ ਆਏ ਸੀ, ਵੀਜ਼ੇ ਤੇ ਆਏ ਸੀਗੇ? ਨਹੀਂ 1 ਨੰਬਰ 'ਚ ਆਏ ਸੀ, ਬਿਜ਼ਨਸ ਵੀਜ਼ੇ ਤੇ ਆਏ ਸੀਗੇ। ਬਾਅਦ ਵਿੱਚ ਇਨਵੈਸਟਮੈਂਟ ਕੇਸ ਕਰ ਲਏਗਾ, ਉਹ ਰਿਫਿਊਜ਼ ਹੋ ਗਏ। ਫਿਰ ਇਹਨਾਂ ਦੇ ਹਮਲਾ ਹੋਇਆ, ਯੂ ਵੀਜ਼ਾ ਅਪਲਾਈ ਕਰ ਦਿੱਤਾ ਹੈਗਾ।
ਉਧਰੋਂ ਮੈਂ ਵੀ ਭਰ ਦਿੱਤੀ ਸੀ ਸਿਟੀਜ਼ਨ ਹੋ ਕੇ I-30 ਤੇ ਉਧਰੋਂ ਉਹਦਾ ਵੀ ਗ੍ਰੀਨ ਵਰਕ ਪਰਮਿਟ ਆ ਗਿਆ, ਦੋਨੇ ਵਰਕ ਪਰਮਿਟ ਆ ਗਏ ਸੀਗੇ। ਤੇ ਤੁਹਾਡਾ ਤੁਸੀਂ 485 ਵਗੈਰਾ ਤੁਸੀਂ ਆਪਣੇ ਬੇਸ ਤੇ ਫਾਈਲ ਕਰਤਾ ਹੈ ਨਾ, ਫੈਮਿਲੀ ਵਾਲੇ ਬੇਸ ਤੇ? ਹਾਂਜੀ 130 ਹਾਂਜੀ। 485 ਕੀਤਾ ਸੀ ਕਿ ਨਹੀਂ? ਐਡਜਸਟਮੈਂਟ ਆਫ ਸਟੇਟਸ ਹਾਂਜੀ ਕੀਤਾ ਸੀ, ਉਹੀ ਹੁੰਦਾ। ਸੋ ਭਾਜੀ ਇਦਾਂ ਕਿ ਯੂ ਵੀਜ਼ਾ ਵਗੈਰਾ ਹੋਰ ਚੀਜ਼ਾਂ ਵਾ, ਹੁਣ ਇਹਦਾ ਇਦਾਂ ਕਿ ਤੁਹਾਡਾ ਸ਼ਾਰਟੈਸਟ ਟਾਈਮ ਇਹਦਾ ਲੱਗਣਾ ਜਿਹੜਾ ਤੁਸੀਂ ਪੇਪਰ ਵਰਕ ਵਗੈਰਾ ਫਾਈਲ ਕੀਤਾ, ਤੇ ਇਹਦੇ ਵਿੱਚ ਹੁਣ ਪ੍ਰੋਬਲਮ ਇਹ ਹੈ ਕਿ ਟਰੈਵਲ ਡਾਕੂਮੈਂਟ ਸਿਰਫ ਤੁਹਾਨੂੰ ਐਬਿਲਿਟੀ ਦਿੰਦਾ ਕਿ ਤੁਸੀਂ ਦੇਸ਼ ਛੱਡ ਸਕਦੇ ਆ, ਵਾਪਸ ਆ ਸਕਦੇ ਆ, ਪਰ ਜਿਹੜਾ ਉਹ 1 ਸਾਲ ਤੋਂ ਉੱਤੇ ਓਵਰਸਟੇ ਕੀਤੇ ਜਾਂ ਛੱਡ ਕੇ ਜਾਂਦੇ ਉਹਨਾਂ ਤੇ 10 ਸਾਲ ਦੀ ਬਾਰ ਆ। ਸੋ ਤੁਸੀਂ ਉਹ ਪੰਗਾ ਨਹੀਂ ਲੈ ਸਕਦੇ, ਤੇ ਗ੍ਰੀਨ ਕਾਰਡ ਲਏ ਬਿਨਾਂ ਨਾ ਤੁਸੀਂ ਜਾਇਓ। ਜੀ ਥੈਂਕ ਯੂ। ਭੁਪਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਇੱਥੇ ਸਿਟੀਜ਼ਨ ਨਾਲ ਵਿਆਹ ਕਰਵਾਇਆ ਸੀਗਾ, ਮੇਰਾ ਅਪਰੂਵ ਹੋ ਗਿਆ ਸੀਗਾ I-130 ਤੇ ਬੱਚਿਆਂ ਦਾ ਵੀ ਉਹਦੇ ਅਪਲਾਈ ਕੀਤਾ ਸੀਗਾ ਸਟੈਪ ਮਦਰ ਵੱਲੋਂ, ਉਹਨਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ। 2020 ਦਾ ਅਪਲਾਈ ਕੀਤਾ ਹੋਇਆ ਵਾ, ਤੇ ਮੇਰਾ ਲਾਇਰ ਕਹਿੰਦਾ ਵੀ ਉਹਨਾਂ ਨੂੰ ਹੁਣ ਵੀ ਪਾਉਣਾ ਪੈਣਾ ਕੋਰਟ ਦੇ ਵਿੱਚ, ਕੇਸ ਪਾਉਣਾ ਪੈਣਾ, ਵੀ ਉਹ ਦੱਸਦੇ ਨਹੀਂਗੇ, ਕਈ ਵਾਰੀ ਉਹਨਾਂ ਨੇ ਈਮੇਲ ਕਰ ਦਿੱਤੀ ਹੈ, ਤਾਂ ਉਹਦਾ ਕੁਝ ਪਤਾ ਨਹੀਂ ਲੱਗ ਰਿਹਾ ਉਹ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਮੇਰੀ ਬੇਟੀ ਫਿਰ ਓਵਰਏਜ ਹੋ ਜਾਣੀ ਹੈ 2021 ਦੇ ਵਿੱਚ, ਜਨਵਰੀ ਵਿੱਚ। ਤੁਸੀਂ ਕੀ ਫਾਈਲ ਕੀਤਾ? 730 ਫਾਈਲ ਕੀਤਾ? ਹਾਂਜੀ ਤੁਸੀਂ ਕੀ ਫਾਈਲ ਕੀਤਾ? ਤੁਸੀਂ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ? ਪੇਪਰ ਭਰੇ ਹੋਏ ਜੀ ਉਹਨਾਂ ਦੇ। ਨਹੀਂ ਤੁਸੀਂ ਪੇਪਰ ਦੱਸੋ ਤਾਂ ਸਹੀ ਕਿਹੜੇ ਵਾਲੇ ਭਰੇ ਆ ਪੇਪਰ? ਕਈ ਤਰ੍ਹਾਂ ਦੇ। ਤੁਸੀਂ ਸਿਟੀਜ਼ਨ ਆ, ਗ੍ਰੀਨ ਕਾਰਡ ਹੋਲਡਰ? ਮੇਰਾ ਤਾਂ ਜੇ ਗ੍ਰੀਨ ਕਾਰਡ ਆਉਣਾ ਜੀ ਅਪਲਾਈ ਕੀਤਾ ਹੋਇਆ ਵਾ। ਤੁਸੀਂ ਤੁਹਾਡਾ ਗ੍ਰੀਨ ਕਾਰਡ ਆਇਆ ਨਹੀਂ ਅਜੇ? ਤੁਸੀਂ I-730 ਭਰਿਆ ਨਾ ਉਹਨਾਂ ਦਾ? ਹਾਂਜੀ ਉਹਦੀ ਮਦਰ ਮੇਰੀ ਸਟੈਪ ਮਮ ਨੇ ਉਹਨੇ ਨਿਆਣਿਆਂ ਦਾ ਭਰਿਆ, ਇਹਨਾਂ ਨੇ ਨਹੀਂ। ਆਪ ਨਹੀਂ ਤੁਸੀਂ ਕੁਝ ਭਰਿਆ ਹੈ ਨਾ ਬੱਚਿਆਂ ਦਾ? ਹਾਂਜੀ 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 ਹਾਂਜੀ। ਅੱਛਾ। ਸਟੈਪ ਮਮ ਤੁਹਾਡੀ ਬੱਚਿਆਂ ਦੀ ਸਟੈਪ ਮਮ ਜਿਹੜੀ ਸਿਟੀਜ਼ਨ ਆ, ਰਾਈਟ? ਹਾਂਜੀ ਸਿਟੀਜ਼ਨ ਹੈ ਜੀ ਉਹ। ਤੇ ਤੁਹਾਡਾ ਜਿਹੜਾ ਇਹ ਲੇਡੀ ਨਾਲ ਵਿਆਹ ਬੱਚਿਆਂ ਦੇ 18 ਸਾਲ ਤੋਂ ਪਹਿਲਾਂ ਹੋਇਆ ਸੀਗਾ? ਹਾਂਜੀ। ਸੋ ਇਦਾਂ ਭਾਜੀ ਕੋਰਟ ਦੇ ਵਿੱਚ ਤੁਸੀਂ ਕੇਸ ਕਰਨਾ ਕਰ ਲਓ, ਪਰ ਕੋਰਟ ਨੇ ਕਾਨੂੰਨ ਦੇ ਹਿਸਾਬ ਨਾਲ ਚੱਲਣਾ। ਜੇ USCIS ਤੇ ਉਹਨਾਂ ਦੇ ਕੋਲ ਜੇ ਪ੍ਰੋਸੈਸਿੰਗ ਟਾਈਮ ਦਾ ਡਿਲੇ ਆ, ਤਾਂ ਜੇ ਉਹ ਕੋਰਟ ਉਹਦੇ ਵਿੱਚ ਇਦਾਂ ਨਹੀਂ ਕਹਿ ਸਕਦਾ ਕਿ ਜਿਹਨੇ ਕੇਸ ਕੀਤਾ ਉਹਦਾ ਛੇਤੀ ਕਰ ਦੇਣਾ। ਤੁਸੀਂ ਕਰਨਾ ਕਰ ਸਕਦੇ ਆ, ਪਰ ਇਦਾਂ ਕਿ ਉਹਦਾ ਲਾਈਕਲੀਹੁੱਡ ਦੇਖ ਲਿਓ ਕਿ ਪ੍ਰੋਸੀਜਰਲੀ ਜਿੱਦਾਂ ਇਦਾਂ ਕਿ ਜੇ ਤਾਂ USCIS ਦੀ ਗਲਤੀ ਨਹੀਂ ਕੋਈ ਹੈਗੀ, ਡਿਲੇਡ ਲੂ ਜਿਹੜੇ ਹੈਗੇ ਆ, ਤਾਂ ਕੋਰਟ ਨੇ ਉਹਨਾਂ ਦੇ ਫੇਵਰ 'ਚ ਹੀ ਫੈਸਲਾ ਦੇਣਾ, ਕਿਉਂਕਿ ਇਹ ਐਡਮਿਨਿਸਟ੍ਰੇਟਿਵ ਪ੍ਰੋਸੀਜਰਸ ਐਕਟ ਇੱਕ APA ਲਾਅ ਹੁੰਦਾ। ਸੋ APA ਦੀ ਜੇ ਵਾਇਲੇਸ਼ਨ ਆ ਫਿਰ ਜੱਜ ਨੇ ਉਹ ਕਰਨਾ, ਜੇ ਨਹੀਂ ਤਾਂ ਇਦਾਂ ਹੋਇਆ ਫਿਰ ਤਾਂ ਹਰੇਕ ਬੰਦੇ ਕੇਸ ਕਰੀ ਜਾਊਗਾ, ਰਾਈਟ? ਉਹ ਤੁਸੀਂ ਦੇਖ ਲਓ। ਹੁਣ ਇਹ ਆ ਕਿ ਜੇ ਉਹ ਓਵਰਏਜ ਹੋ ਜਾਂਦੀ ਆ ਤੇ ਉਹਦੇ ਵਿੱਚ ਫਿਰ ਇਹ ਆ ਕਿ ਟਾਈਮ ਨੂੰ ਥੋੜਾ ਜਿਹਾ ਵੱਧ ਲੱਗਣਾ, ਰਾਈਟ? ਅਨਮੈਰਿਡ ਜਵਾਕ ਦਾ ਜਿਹੜਾ ਟਾਈਮ ਜਿਹੜਾ ਉਹ 6 ਸਾਲ ਹੋ ਜਾਂਦਾ, ਤੇ ਉਹ ਹੁਣ ਤੁਸੀਂ ਆਪਣੇ ਵਕੀਲਾਂ ਦੇਖ ਲਓ ਕਿ ਕਾਸਟ ਬੈਨੀਫਿਟ ਐਨਾਲਿਸਿਸ ਕਰੋਗੇ ਕਿੱਦਾਂ ਜਿਹੜਾ ਹੋ ਸਕਦਾ ਜੀ। ਤੇ ਕਾਲਾਂ ਜਿਹੜੀਆਂ ਅੱਜ ਦੀਆਂ ਪ੍ਰੋਗਰਾਮ ਦੀਆਂ ਇੱਥੇ ਸਮਾਪਤ ਆ। ਕੁਝ ਕੁ ਜਿਹੜੀਆਂ ਆਨਲਾਈਨ ਜਿਹੜੇ ਸਵਾਲ ਲੈ ਕੇ ਤੇ ਫਿਰ ਆਪਾਂ ਸਮਾਪਤ ਕਰਨੇ। ਗੁਰਮੋਹਨ ਹੋਣੀ ਜਿਹੜੇ ਉਹ ਪੁੱਛਦੇ ਨੇ ਵੀ ਉਹਨਾਂ ਨੇ ਪਹਿਲਾਂ ਇੱਕ ਵਰਕ ਪਰਮਿਟ ਅਪਲਾਈ ਕੀਤਾ, ਉਹ ਆਇਆ ਨਹੀਂ, ਦੂਜਾ ਕਰਤਾ, ਹੁਣ ਪਹਿਲੇ ਵਾਲਾ ਆ ਗਿਆ ਤੇ ਕਹਿੰਦੇ ਵੀ ਹੁਣ ਦੂਜਾ ਵੀ ਘੱਲ ਦੇਣਗੇ। ਉਹ ਦੁਬਾਰਾ ਮੈਨੂੰ ਸਵਾਲ ਨਹੀਂ ਸਮਝ ਆਇਆ। ਪਹਿਲੋਂ ਵਰਕ ਪਰਮਿਟ ਅਪਲਾਈ ਕੀਤਾ, ਉਹ ਕਾਫੀ ਚਿਰ ਵੇਟ ਕਰਦੇ ਰਹੇ, ਉਹ ਆਇਆ ਨਹੀਂ, ਫਿਰ ਉਹਨਾਂ ਨੇ ਦੂਰੀ ਵਾਰੀ ਦੁਬਾਰਾ ਵਰਕ ਪਰਮਿਟ ਅਪਲਾਈ ਕਰਤਾ, ਹੁਣ ਪਹਿਲੇ ਵਾਲਾ ਆ ਗਿਆ ਆ ਤੇ ਕਹਿੰਦੇ ਵੀ ਹੁਣ ਦੁਬਾਰਾ ਵੀ ਦੂਜਾ ਜਿਹੜਾ ਅਪਲਾਈ ਕੀਤਾ ਸੀ ਉਹ ਵੀ ਘੱਲ ਦੇਣਗੇ। ਕੀ ਕਰਨਾ ਚਾਹੀਦਾ ਉਸ ਮਾਮਲੇ 'ਚ? ਭਾਈ ਤੁਹਾਨੂੰ ਕਿਹੜਾ 2 ਵਰਕ ਪਰਮਿਟ ਨਾਲ 2 ਜੌਬਾਂ ਮਿਲ ਜਾਣੀਆਂ, ਇੱਕ ਨਾਲ ਹੀ ਉਹੀ ਕਰ ਸਕਦੇ ਆ। ਠੀਕ ਹੈ। ਤੇ ਉਹਨੂੰ ਕੈਨਸਲ ਕਰ ਲਓ ਐਪਲੀਕੇਸ਼ਨ ਨੂੰ, ਤਾਂ ਕਿ ਇਮੀਗ੍ਰੇਸ਼ਨ ਨੂੰ ਕਨਫਿਊਜ਼ਨ ਨਾ ਰਹੇ। ਉਹਨੂੰ ਵਿਡਰਾ ਕਰ ਲਓ ਐਪਲੀਕੇਸ਼ਨ ਨੂੰ। ਇੱਕ ਵਾਰ ਪਰਮਿਟ ਮੇਕ ਸ਼ੋਰ ਕਰਿਓ ਵੀ ਜਿਹੜੀ ਆਈ ਜਿਹਦੇ ਨਾਲ ਆਇਆ ਉਹ ਵਾਲੀ ਨਾ ਕਰ ਦਿਓ ਕੈਂਸਲ। ਹਾਂਜੀ ਇਹ ਤਾਂ ਹੁਣ ਤੁਹਾਡੀ ਸਮਝ ਹੈ ਕਿੱਦਾਂ ਹਨਾ ਵੀ ਉਹ ਗਲਤੀ ਨਾ ਜਿਹੜੀ ਹੁਣ ਕਰ ਬੈਠੇ ਹੋ। ਪੇਰੈਂਟਸ ਦੇ I-130 ਦਾ ਕਹਿੰਦੇ ਜੀ ਕਿੰਨਾ ਟਾਈਮ ਲੱਗ ਰਿਹਾ? ਸਾਲ 1.5 ਸਾਲ? ਕਿੰਨਾ ਜ਼ਿਆਦਾ ਹੀ ਹੈ? ਉਹਦੀ ਅਲੱਗ-ਅਲੱਗ ਸਰਵਿਸ ਸੈਂਟਰ ਤੇ ਆ। ਟੈਕਸਸ ਦਾ ਜਿੱਦਾਂ 11.5 ਮਹੀਨੇ ਆ, ਬਾਕੀਆਂ ਦਾ ਉੱਪਰ ਥੱਲੇ ਹੈਗਾ। ਸੋ USCIS ਦੀ ਵੈਬਸਾਈਟ ਤੇ ਚੈੱਕ ਕਰ ਸਕਦੇ ਆ ਕਿਹੜੇ ਸਰਵਿਸ ਸੈਂਟਰ ਨੂੰ ਰਹੇਗਾ। ਠੀਕ ਹੈ ਜੀ, ਚਲੋ ਥੈਂਕ ਯੂ ਜੀ, ਬਹੁਤ ਮਿਹਰਬਾਨੀ। ਤੇ ਮਿਲਾਂਗੇ ਜੀ ਫਿਰ ਆਪਾਂ ਅਗਲੀ ਵਾਰ। ਤੇ ਮਿਹਰਬਾਨੀ, ਧੰਨਵਾਦ ਰਿਟਰਨ ਟੇਕ ਕਹਿਣਾ ਜੀ। ਠੀਕ ਹੈ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਵੱਲੋਂ ਵੀ